ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਸੁਰਿੰਦਰ ਸਿੰਘ ਚੌਹਾਨ ਬੇਕਰਸਫੀਲਡ ਤੋਂ, ਸਤਨਾਮ ਸਿੰਘ ਬੇਕਰਸਫੀਲਡ ਤੋਂ, ਸੁਖਚੈਨ ਸਿੰਘ ਬੇਕਰਸਫੀਲਡ ਤੋਂ, ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ ਨੋਨ ਵੈੱਜ ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ। ਇਹਨਾਂ ਦੇ ਇਹ ਪੀਜ਼ੇ ਔਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ ਇਹਨਾਂ ਔਡਰ ਦੇ ਉੱਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ 9 ਜੁਲਾਈ ਦਿਨ ਸੋਮਵਾਰ ਆ, ਅਤੇ ਆਓ ਹੁਣ ਆਪਾਂ ਖਬਰਾਂ ਦਾ ਜਿਹੜਾ ਸਿਲਸਿਲਾ ਖਬਰ 'ਤੇ ਨਜ਼ਰ ਬਣਾਉਣ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਪੰਨੂ ਜੀ, ਜੇ ਸਭ ਤੋਂ ਪਹਿਲੀ ਖਬਰ ਦੇ ਉੱਤੇ ਨਜ਼ਰ ਮਾਰੀਏ, ਗੈਂਗਸਟਰ ਦਿਲਪ੍ਰੀਤ ਬਾਬਾ ਤਾਂ ਗ੍ਰਿਫਤਾਰ ਹੋਇਆ ਹੀ ਆ, ਪਰ ਕਹਿੰਦੇ ਚਿੱਟੇ ਦਾ ਸਮਗਲਰ ਬਣ ਚੁੱਕਾ ਸੀ ਇਹ। ਜਿਹੜੀ ਮੁੱਢਲੀਆਂ ਰਿਪੋਰਟਾਂ ਆ ਰਹੀਆਂ ਨੇ ਜੀ, ਉਹ ਇਹ ਦੱਸਦੀਆਂ ਨੇ ਕਿ ਪੁਲਿਸ ਨੂੰ ਉਹਦੀ ਗਰਲਫ੍ਰੈਂਡ ਦਾ ਨੰਬਰ ਜਿਹੜਾ ਜੀ ਉਹ ਮਿਲ ਗਿਆ ਸੀਗਾ। ਦੋ ਇਹ ਭੈਣਾਂ ਨੇ, ਜਿਹੜੀਆਂ ਦੋਨੋਂ ਹੀ ਇਹਦੀਆਂ ਦੋਸਤ ਦੱਸੀਆਂ ਜਾਂਦੀਆਂ ਨੇ, ਉਹ ਦੋਨੋਂ ਪੁਲਿਸ ਦੇ ਗ੍ਰਿਫਤ ਦੇ ਵਿੱਚ ਨੇ ਇਸ ਵੇਲੇ। ਜਦੋਂ ਇਹਦਾ ਮੋਬਾਈਲ ਨੰਬਰ ਜਿਹੜਾ ਜੀ ਮਿਲਿਆ ਤਾਂ ਉੱਥੋਂ ਟਰੇਸ ਹੋਣਾ ਸ਼ੁਰੂ ਹੋਇਆ, ਔਰ ਇਨਪੁਟ ਇਹ ਮਿਲਿਆ ਕਿ ਜਿਹੜਾ ਦਿਲਪ੍ਰੀਤ ਹੈ ਉਹ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਉਹਨੂੰ ਆਪਣੀ ਗਰਲਫ੍ਰੈਂਡ ਨੂੰ ਜਿਹੜਾ ਜੀ ਉਹ ਮਿਲਣ ਦੇ ਵਾਸਤੇ ਆਉਂਦਾ। ਸ਼ਨੀਚਰਵਾਰ ਨੂੰ ਹੀ ਪੁਲਿਸ ਜਿਹੜੀ ਹੈ ਜੀ ਉਹ ਜਲੰਧਰ ਵਾਲੀ, ਜਿਹੜੀ ਜਲੰਧਰ ਰੂਰਲ ਦੀ ਆ, ਉਹ ਚੰਡੀਗੜ੍ਹ ਦੇ ਵਿੱਚ ਆ ਗਈ ਤੇ ਜਿਹੜਾ ਜੀ ਉਹਦੇ ਉੱਤੇ ਨਿਗਾਹ ਰੱਖਣੀ ਸ਼ੁਰੂ ਕਰਤੀ ਕਿ ਸਵਿਫਟ ਡਿਜ਼ਾਇਰ ਕਾਰ ਹੈ ਜਿਹਦੇ ਵਿੱਚ ਜਿਹੜਾ ਜੀ ਉਹ ਆਉਂਦਾ। ਉੱਥੋਂ ਜਿਹੜਾ ਸੀਗਾ ਜੀ ਇਹਨੂੰ ਪੁਲਿਸ ਨੇ ਟਰੇਸ ਕਰਨਾ ਸ਼ੁਰੂ ਕੀਤਾ, ਔਰ ਇਹ ਪਤਾ ਲੱਗਾ ਕਿ ਫੇਸਬੁੱਕ ਦੇ ਉੱਤੇ ਬੇਸ਼ੱਕ ਉਹ ਮੈਸੇਜ ਤਾਂ ਦਿੰਦਾ ਸੀਗਾ ਕਿ ਜਿਹੜੇ ਨਸ਼ੇ ਨੇ ਉਹ ਛੱਡੇ ਜਾਣ ਜਾਂ ਉਹ ਨਸ਼ਿਆਂ ਦਾ ਵਿਰੋਧੀ ਆ, ਪਰ ਅਸਲ ਦੇ ਵਿੱਚ ਜਿਹੜੀ ਕਹਾਣੀ ਆ ਉਹ ਇਹ ਦੱਸੀ ਜਾ ਰਹੀ ਆ ਕਿ ਉਹ ਹੈਰੋਇਨ ਦਾ ਇੱਕ ਵੱਡਾ ਸਪਲਾਇਰ ਜਿਹੜਾ ਜੀ ਉਹ ਬਣ ਚੁੱਕਿਆ ਹੋਇਆ ਸੀਗਾ। ਇਹਨਾਂ ਦਿਨਾਂ ਦੇ ਵਿੱਚ ਉਹ ਖੁਦ ਵੀ ਇਹਦਾ ਸੇਵਨ ਕਰਦਾ ਸੀਗਾ। ਜਿਹੜੀ ਉਹਦੇ ਕਾਰ ਦੇ ਵਿੱਚੋਂ ਸਮਾਨ ਮਿਲਿਆ ਉਹਦੇ ਵਿੱਚ ਫੋਇਲ ਪੇਪਰ, ਪਾਣੀ ਤੇ ਲਾਈਟਰ ਵਗੈਰਾ ਜਿਹੜੇ ਆ ਜੀ ਉਹ ਮਿਲੇ ਦੱਸੇ ਜਾ ਰਹੇ ਆ। ਪੁਲਿਸ ਨੇ ਹੁਸ਼ਿਆਰਪੁਰ ਦਾ ਇੱਕ ਹੈਰੋਇਨ ਦਾ ਤਸਕਰ ਹੈ ਪ੍ਰਦੀਪ ਸਿੰਘ ਫੜਿਆ ਉਹਨੂੰ ਜਦੋਂ, ਤੇ ਉਹਦੇ ਤੋਂ ਇੰਟਰੋਗੇਸ਼ਨ ਦੇ ਵਿੱਚ ਸਾਰਾ ਕੁਝ ਜਿਹੜਾ ਜੀ ਉਹ ਪਤਾ ਲੱਗਿਆ ਕਿ ਦਿਲਪ੍ਰੀਤ ਜਿਹੜਾ ਉਹਨੂੰ ਅੱਗੇ ਸਪਲਾਈ ਕਰਦਾ, ਉਹਨੂੰ ਹੀ ਜਿਹੜਾ ਜੀ ਸੱਦਿਆ ਸੀਗਾ ਪੁਲਿਸ ਦੇ ਦੱਸਣ ਦੇ ਅਨੁਸਾਰ ਕਿ 2 ਲੱਖ ਰੁਪਈਆ ਜਿਹੜਾ ਜੀ ਉਹ ਲੈ ਜਾਵੇ ਆ ਕੇ। ਉੱਥੋਂ ਇਹ ਸਾਰੀ ਜਿਹੜੀ ਹੈ ਜੀ ਕਹਾਣੀ ਬਣਨੀ ਸ਼ੁਰੂ ਹੋਈ ਆ। ਲੋਕ ਜਿਹੜੇ ਰੂਪ ਦੇ ਵਿੱਚ ਉਹਨੂੰ ਵੇਖਦੇ ਸੀਗੇ, ਉਹਦਾ ਬਦਲਿਆ ਹੋਇਆ ਰੂਪ ਜਿਹੜਾ ਜੀ ਉਹ ਸਾਹਮਣੇ ਆਇਆ। ਪੁਲਿਸ ਕਹਿੰਦੀ ਆ ਕਿ ਉਹਨੇ ਨਕਲੀ ਦਾੜੀ ਮੁੱਛਾਂ ਜਿਹੜੀਆਂ ਜੀ ਉਹ ਬਰਾਮਦ ਕੀਤੀਆਂ ਨੇ, ਭਾਵ ਕਿ ਜਦੋਂ ਜ਼ਰੂਰਤ ਪੈਂਦੀ ਸੀਗੀ ਉਹ ਆਪਣਾ ਭੇਸ ਬਦਲ ਲੈਂਦਾ ਸੀਗਾ। ਕੁਝ ਜਿਹੜੀਆਂ ਪਲੇਟਾਂ ਨੇ, ਲਾਇਸੈਂਸ ਪਲੇਟਾਂ, ਉਹ ਵੀ ਗੱਡੀ ਦੇ ਵਿੱਚੋਂ ਬਰਾਮਦ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਨੇ। ਉਹਦੀ ਮਾਂ ਤੇ ਉਹਦੀ ਜਿਹੜੀ ਭੈਣ ਆ ਉਹਨਾਂ ਨੇ ਇਹ ਅਪੀਲ ਕੀਤੀ ਆ, ਇੱਕ ਤਾਂ ਉਹਨਾਂ ਨੂੰ ਮਿਲ ਦਿੱਤਾ ਜਾਵੇ, ਦੂਸਰੀ ਇਹ ਗੱਲ ਆਖੀ ਗਈ ਆ ਕਿ ਉਹਦੇ ਕੇਸਾਂ ਦੀ ਤਫਤੀਸ਼ ਜਿਹੜੀ ਉਹ ਕੀਤੀ ਜਾਵੇ ਕਿ ਕਿੰਨੇ ਉਹਦੇ ਤੇ ਜਿਹੜਾ ਜੀ ਉਹ ਸਹੀ ਪਾਏ ਗਏ ਨੇ। ਹਾਲਾਂਕਿ ਕਈ ਕਿਸਮ ਦੀਆਂ ਅਫਵਾਹਾਂ ਜਿਹੜੀਆਂ ਜੀ ਉਹ ਫੈਲਦੀਆਂ ਰਹੀਆਂ। ਕੱਲ ਜਦੋਂ ਦਿਲਪ੍ਰੀਤ ਨੂੰ ਗੋਲੀ ਵੱਜੀ ਆ ਕਿ ਉਹਦਾ ਜ਼ਿਆਦਾ ਖੂਨ ਜਿਹੜਾ ਉਹ ਨਿਕਲ ਗਿਆ, ਜਿਹਦੀ ਵਜ੍ਹਾ ਕਰਕੇ ਉਹਦੀ ਡੈਥ ਦੀ ਖਬਰ ਵੀ ਇੱਕ ਵਾਰੀ ਜਿਹੜੀ ਉਹ ਚੱਲਦੀ ਰਹੀ, ਪਰ ਐਕਚੁਅਲੀ ਉਹ PGI ਦੇ ਵਿੱਚ ਦਾਖਲ ਹੈ, ਠੀਕ ਹੈ। ਧਮਕੀ ਉਹ ਇਹੋ ਹੀ ਦਿੰਦਾ ਸੀਗਾ ਕਿ ਪੱਟ ਦੇ ਵਿੱਚ ਗੋਲੀ ਮਾਰੂੰਗਾ ਜਿਹਨੇ ਫਰੌਤੀ ਨਾ ਦਿੱਤੀ, ਤੇ ਪੁਲਿਸ ਨੇ ਉਹਦੇ ਪੱਟ ਦੇ ਵਿੱਚ ਹੀ ਗੋਲੀ ਮਾਰ ਕੇ ਜਿਹੜਾ ਜੀ ਉਹਨੂੰ ਜ਼ਖਮੀ ਕੀਤਾ ਜੀ। ਉੱਧਰ ਦੇ ਨਾਲ ਪੰਨੂ ਜੀ ਇਹ ਵੀ ਜਿਹੜੀ ਇੱਕ ਜਿੱਦਾਂ ਖਬਰਾਂ ਦੀ ਗੱਲ ਚੱਲ ਰਹੀ, ਇਹ ਵੀ ਗੱਲ ਚੱਲੀ ਸੀ ਉਹਦੀ ਮਾਂ ਦੇ ਵੱਲੋਂ ਜਿਹੜਾ ਇੱਕ ਬਿਆਨ ਕਹਿੰਦੇ ਆ ਰਿਹਾ ਸੀਗਾ ਵੀ ਇਹ ਤਾਂ ਆਪਣੇ ਆਪ ਨੂੰ ਆਤਮ ਸਮਰਪਣ ਕਰਨ ਗਿਆ ਸੀਗਾ। ਦੇਖੋ,
ਦੇਖੋ ਇਹ ਆ ਤਾਂ ਰਿਹਾ ਜੀ ਬਿਆਨ, ਇਹ ਠੀਕ ਹੈ ਤੁਹਾਡੀ ਗੱਲ, ਪਰ ਇਹਨਾਂ ਚੀਜ਼ਾਂ ਦੇ ਉੱਤੇ ਬਹੁਤਾ ਜਿਹੜਾ ਵੀ ਉਹ ਯਕੀਨ ਨਹੀਂ ਨਾ ਕੀਤਾ ਜਾ ਸਕਦਾ। ਉਹ ਇਸ ਕਰਕੇ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਕੈਮਰੇ ਵਾਲੇ ਪਹੁੰਚ ਜਾਂਦੇ ਆ ਨਾ ਜੀ ਮਾਈਕ ਮੂਹਰੇ ਕਰਕੇ, ਉਹ ਕਹਾ ਲੈਂਦੇ ਆ। ਉਹ ਮਾਤੜ ਨੇ ਵਿਚਾਰੀ, ਜੇ ਤੁਸੀਂ ਉਹਦੇ ਨਾਲ ਗੱਲਬਾਤ ਉਹਦੀ ਸੁਣੀ ਹੋਵੇ ਵੀ ਇੱਕ ਘਰੇਲੂ ਔਰਤ ਹੈ, ਉਹ ਤੋਂ ਪਤਾ ਨਹੀਂ ਕੀ ਜਿਹੜਾ ਜੀ ਉਹ ਕਹਾ ਲਿਆ ਗਿਆ। ਅਪੀਲ ਤਾਂ ਉਹਨੇ ਬਹੁਤ ਸਾਰੇ ਮਹੀਨੇ ਪਹਿਲਾਂ ਕੀਤੀ ਸੀਗੀ ਜੀ, ਉਹਦੀ ਮਾਂ ਨੇ ਵੀ ਤੇ ਉਹਦੀ ਭੈਣ ਨੇ ਵੀ, ਕਿ ਉਹ ਆਤਮ ਸਮਰਪਣ ਕਰ ਦੇਵੇ, ਪਰ ਉਹਨੇ ਆਤਮ ਸਮਰਪਣ ਨਹੀਂ ਸੀ ਕੀਤਾ। ਜੇ ਏਦਾਂ ਦੀ ਗੱਲ ਹੁੰਦੀ ਤਾਂ ਉਹ ਪਹਿਲਾਂ ਜਿਹੜਾ ਜੀ ਉਹ ਕਰਦਾ। ਪੁਲਿਸ ਨੇ ਜਿਹੜੇ ਤਰੀਕੇ ਦੇ ਨਾਲ ਉਹਨੂੰ ਅਰੈਸਟ ਕੀਤਾ, ਆਤਮ ਸਮਰਪਣ ਵਾਲੀ ਕੋਈ ਗੱਲ ਉਹਦੇ ਵਿੱਚ ਜਾਪਦੀ ਨਹੀਂ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਸਾਬਕਾ SSP ਰਾਜਜੀਤ ਤੋਂ 7 ਘੰਟੇ ਪੁੱਛਗਿੱਛ। ਜੀ ਇਸ ਵੇਲੇ ਚਰਚਾ ਦੇ ਵਿੱਚ ਹੈ। ਚਰਚਾ ਦੇ ਵਿੱਚ ਤਾਂ ਵੈਸੇ ਬਹੁਤ ਦੇਰ ਤੋਂ ਰਹੇ ਨੇ ਰਾਜਜੀਤ ਸਿੰਘ ਹੋਰੀ। ਜਦੋਂ ਉਹਨਾਂ ਦੀ ਬੇਟੀ ਨੂੰ MBBS ਦੇ ਵਿੱਚ ਸੀਟ ਚਾਹੀਦੀ ਸੀ ਤਾਂ ਸਰਟੀਫਿਕੇਟ ਬਣ ਗਿਆ ਸੀ ਵੀ ਮੇਰਾ ਪਿਓ ਅੱਤਵਾਦੀਆਂ ਦੇ ਨਾਲ ਲੋਹਾ ਲੈਂਦਾ ਹੋਇਆ ਮਾਰਿਆ ਗਿਆ, ਜਿਹਦੇ ਕਰਕੇ ਉਹਨੂੰ ਜਿਹੜੀ ਹੈ ਜੀ ਇਹ ਸੀਟ ਦੇ ਉੱਤੇ ਉਹਦਾ ਹੱਕ ਬਣਦਾ। ਤੋ ਉਦੋਂ ਬਾਅਦ ਜਿਵੇਂ ਸਾਰਾ ਕੁਝ ਜਿਹੜਾ ਜੀ ਉਹ ਚੱਲਿਆ, STF ਬਣੀ, ਇੰਦਰਜੀਤ ਸਿੰਘ, ਇੰਸਪੈਕਟਰ ਇੰਦਰਜੀਤ ਸਿੰਘ ਚੁੱਕਿਆ ਗਿਆ, 4 ਕਿਲੋ ਉਹਦੇ ਤੋਂ ਹੈਰੋਇਨ ਮਿਲੀ, 2 AK-47 ਮਿਲੀਆਂ, ਇੰਟੈਰੋਗੇਟ ਕੀਤਾ, ਇਨਵੈਸਟੀਗੇਸ਼ਨ ਹੋਈ। ਉਹ ਕਹਿੰਦਾ ਮੈਂ ਤਾਂ ਹੇਠਲੇ ਪੱਧਰ ਦਾ ਖਿਡਾਰੀ ਆ, ਉੱਪਰਲਾ ਖਿਡਾਰੀ ਤਾਂ ਕੋਈ ਹੋਰ ਹੈ। ਜਦੋਂ STF ਨੇ ਪੁੱਛਗਿੱਛ ਕੀਤੀ ਤਾਂ ਰਾਜਜੀਤ ਸਿੰਘ ਹੋਰੀ ਹਾਈ ਕੋਰਟ ਜਾ ਵੜੇ, ਇਹ ਪੁੱਛਗਿੱਛ ਰੋਕੀ ਜਾਵੇ। ਹਾਈ ਕੋਰਟ ਨੇ STF ਦੀ ਪੁੱਛਗਿੱਛ ਤਾਂ ਰੋਕ ਦਿੱਤੀ, ਪਰ SIT ਬਣਾਤੀ। SIT ਦੀ ਜਿਹੜੀ ਰਿਪੋਰਟ ਸੀ ਉਹ ਵੀ ਚਟੋਪਾਧਿਆ ਹੋਰਾਂ ਨੇ ਜਿਹੜੀ ਜੀ ਉਹ ਲਾਤੀ। ਮੁੱਖ ਮੰਤਰੀ ਸਾਹਿਬ ਨੂੰ ਵੀ ਕੱਲ ਪੁੱਛਿਆ ਗਿਆ ਕਿ ਰਾਜਨੀਤੀ ਦਾ ਕੀ ਕਰਨਾ, ਕਹਿੰਦੇ ਕਿ ਹਾਈ ਕੋਰਟ ਦੇ ਵਿੱਚ ਕੇਸ ਹੈ, 25 ਤਰੀਕ ਆ, ਵੇਖਦੇ ਹਾਂ ਹਾਈ ਕੋਰਟ ਜਿਹੜੀ ਹੈ ਜੀ ਉਹ ਕੀ ਕਰਦੀ ਹੈ, ਕਿਉਂਕਿ ਤਾਰਾਂ ਬਹੁਤ ਉੱਤੇ ਨੇ। ਉਹਨੇ ਆਪਣਾ ਪਾਸਪੋਰਟ ਤਾਂ ਜਮ੍ਹਾਂ ਕਰਾਤਾ। ਪਾਸਪੋਰਟ ਤਾਂ ਕਰਕੇ ਜਮ੍ਹਾਂ ਕਰਾਉਣਾ ਪਿਆ ਕਿ ਵਿਜੀਲੈਂਸ ਨੇ ਜਿਹੜਾ ਸੀਗਾ ਉਹਦੇ ਲਈ ਸਰਕੂਲਰ ਜਾਰੀ ਕਰ ਦਿੱਤਾ ਸੀਗਾ ਜੀ, LOC ਜਾਰੀ ਹੋ ਗਈ ਸੀ, ਲੁੱਕ ਆਊਟ ਸਰਕੂਲਰ। ਰਾਜਜੀਤ ਤੋਂ ਇੱਥੇ ਪਟਿਆਲੇ ਦੇ ਵਿੱਚ ਜਿਹੜੀ ਹੈ ਜੀ ਉਹ 7 ਘੰਟੇ ਲੰਬੀ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਗਈ। 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਇਹ ਜਿਹੜੀ ਪੁੱਛਗਿੱਛ ਸੀਗੀ ਉਹ ਜਾਰੀ ਰਹੀ। ਇਹ ਕਿਹਾ ਗਿਆ, ਹਾਲਾਂਕਿ ਬਹੁਤੇ ਖੁਲਾਸੇ ਨਹੀਂ ਕੀਤੇ, ਕਿ ਰਾਜਜੀਤ ਨੇ ਕਈ ਖੁਲਾਸੇ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਕੀਤੇ ਆ, ਪਰ ਕੋਈ ਅਧਿਕਾਰੀ ਆਫੀਸ਼ੀਅਲੀ ਅਜੇ ਜਿਹੜਾ ਜੀ ਉਹ ਦੱਸਣ ਦੇ ਵਾਸਤੇ ਤਿਆਰ ਨੀਗਾ। ਇੰਨਾ ਜ਼ਰੂਰ ਲੱਗਿਆ ਕਿ ਰਾਜਜੀਤ ਨੂੰ ਫਿਲਹਾਲ ਕੁਝ ਸਵਾਲਾਂ ਦੇ ਜਵਾਬ ਦੇਣ ਦੇ ਵਾਸਤੇ ਕਿਹਾ ਗਿਆ। ਵਿਜੀਲੈਂਸ ਪਟਿਆਲਾ ਦੇ ਇੱਕ ਆਫੀਸਰ ਜਿਹੜੇ ਨੇ ਉਹ ਕਹਿੰਦੇ ਆ ਕਿ 15 ਦੇ ਵਿੱਚ ਦਰਜ ਮਾਮਲੇ ਦੇ ਵਿੱਚ ਰਾਜਜੀਤ ਤੋਂ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਗਈ ਆ। ਇਹ ਵੀ ਕਿਹਾ ਗਿਆ ਕਿ ਉਹਨੂੰ ਲੋੜ ਪੈਣ ਤੇ ਮੁੜ ਫਿਰ ਸੱਦਿਆ ਜਾ ਸਕਦਾ। 2013 ਦੇ ਵਿੱਚ ਥਾਣਾ ਤਰਨਤਾਰਨ ਦੇ ਵਿੱਚ ਨਸ਼ੇ ਦੇ ਕੇਸ ਦੇ ਵਿੱਚ ਫਸੇ ਲੋਕਾਂ ਤੋਂ ਪੈਸੇ ਲੈ ਕੇ ਸੈਂਪਲ ਫੇਲ ਕਰਨ ਦਾ ਮਾਮਲਾ ਜਿਹੜਾ ਜੀ ਉਹ ਸਾਹਮਣੇ ਆਇਆ ਸੀ। ਇਹਦੇ ਵਿੱਚ ਵੀ ਪੁੱਛਗਿੱਛ ਜਿਹੜੀ ਲੰਬੀ ਉਹ ਕੀਤੀ ਗਈ ਆ ਵਿਜੀਲੈਂਸ ਵਿਭਾਗ ਦੇ ਵੱਲੋਂ। ਇਹਨੇ ਆਪਣਾ ਪਾਸਪੋਰਟ ਜਿਹੜਾ ਜੀ ਇੱਥੇ ਆਉਣ ਤੋਂ ਪਹਿਲਾਂ ਕੱਲ ਸਵੇਰੇ ਸੈਕਟਰ 9 ਦੇ ਵਿੱਚ ਸਥਿਤ ਮੁੱਖ ਦਫ਼ਤਰ ਦੇ ਵਿੱਚ ਜਿਹੜਾ ਜੀ ਉਹ ਸੌਂਪ ਦਿੱਤਾ ਸੀਗਾ, ਕਿਉਂਕਿ ਕੜਿੱਕੀ ਦੇ ਵਿੱਚ ਜਿਹੜਾ ਜੀ ਉਹ ਆ ਗਿਆ ਸੀਗਾ। ਇਸ ਗੱਲ ਦਾ ਚਰਚਾ ਚੱਲ ਰਿਹਾ ਸੀਗਾ ਕਿ ਉਹ ਮੁਲਕ ਛੱਡ ਕੇ ਜਾ ਸਕਦਾ ਹੈ, ਤਾਂ ਕਰਕੇ LOC ਜਾਰੀ ਹੋਈ ਤੇ ਉਹਨੇ ਆਪਣਾ ਪਾਸਪੋਰਟ ਜਿਹੜਾ ਜੀ ਉਹ ਜਮ੍ਹਾਂ ਕਰਾਇਆ। ਇਹ ਤਾਂ ਨਹੀਂ ਦੱਸਿਆ ਗਿਆ ਕਿ ਅੱਜ ਫੇਰ ਇਹ ਜਾਰੀ ਰਹੂਗੀ ਜਾਂ ਦੁਬਾਰਾ ਜਿਹੜਾ ਜੀ ਬੁਲਾਇਆ ਜਾਊਗਾ, ਪਰ ਕੁਝ ਸਵਾਲ ਜਿਹੜੇ ਆ ਉਹ ਸੌਂਪੇ ਗਏ ਆ ਕਿ ਇਹਨਾਂ ਦੇ ਜਵਾਬ ਲੈ ਕੇ ਮੁੜ ਕੇ ਆਓ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਕੋਈ ਕਸਰ ਜਿਹੜਾ ਕੋਈ ਅਸਰ ਨਹੀਂ ਆ ਸਰਕਾਰ ਦੇ ਉੱਤੇ, ਕੋਈ ਕਸਰ ਵੀ ਨਹੀਂ ਛੱਡ ਰਹੇ, ਖਜ਼ਾਨੇ ਦੇ ਉੱਤੇ ਨਵੀਆਂ ਗੱਡੀਆਂ ਦਾ ਬੋਝ। ਇਹ ਮਾਮਲਾ ਤਾਂ ਦੇਖੋ ਪਿਛਲੇ ਦਿਨਾਂ ਤੋਂ ਇਹ ਭਖਿਆ ਹੋਇਆ। ਇੱਕ ਤਾਂ ਹੈਰਾਨੀ ਵਾਲੀ ਗੱਲ ਨਾ ਜੀ ਇਹਦੇ ਵਿੱਚ ਇਹ ਆ ਕਿ ਜਿਹੜੇ ਸੱਤਾਹੀਣ ਹੋ ਗਏ ਲੋਕ ਆ, ਜਿਹੜੇ ਵਿਰੋਧੀ ਧਿਰ ਦੇ ਵਿੱਚ ਵੀ ਨਹੀਂ ਆਏ, ਉਹਨਾਂ ਨੂੰ ਮੰਟੈਰੋ ਵਰਗੀਆਂ ਬਹੁਤ ਐਕਸਪੈਂਸਿਵ ਤੇ ਜਿਹੜੀਆਂ ਬੁਲਟ ਪ੍ਰੂਫ ਗੱਡੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਸਿਆਸਤਦਾਨਾਂ, ਡੇਰੇਦਾਰਾਂ, ਸ਼ਿਵ ਸੈਨਾ ਨਾਲ ਸੰਬੰਧਿਤ ਲੋਕ, ਧਾਰਮਿਕ ਆਗੂ, ਅਫਸਰਾਂ ਨੂੰ, ਸਾਬਕਾ ਅਫਸਰਾਂ ਨੂੰ ਸਰਕਾਰੀ ਖਜ਼ਾਨੇ ਦੇ ਵਿੱਚੋਂ ਕਾਰਾਂ, ਮੁਫਤ ਤੇਲ ਦੇਣ ਦੀ ਸਹੂਲਤ ਜਿਹੜੀ ਹੈ ਜੀ ਉਹ ਜਾਰੀ ਰੱਖ ਰਹੇ ਨੇ। ਜਿਹੜੇ ਵਧੀਕ ਮੁੱਖ ਸਕੱਤਰ ਨੇ ਨਿਰਮਲਜੀਤ ਸਿੰਘ ਕਲਸੀ, ਉਹਦੀ ਅਗਵਾਈ ਦੇ ਹੇਠ ਕਮੇਟੀ ਬਣਾਈ ਸੀਗੀ, ਸਮੀਖਿਆ ਕਮੇਟੀ, ਇਹ ਖਾਨਾ ਪੂਰਤੀ ਰਹਿ ਗਈ। ਪੰਜਾਬ ਪੁਲਿਸ ਦੇ ਵੱਲੋਂ ਸਿਆਸਤਦਾਨਾਂ, ਡੇਰੇਦਾਰਾਂ ਸਣੇ ਪੁਲਿਸ ਅਫਸਰਾਂ ਨੂੰ ਨਵੀਆਂ ਗੱਡੀਆਂ ਦੇਣ ਦੀ ਤਜਵੀਜ਼ ਨੇ। ਜਿਹੜਾ ਪਹਿਲਾਂ ਹੀ ਇਸ ਵੇਲੇ ਮੁਸ਼ਕਲ ਦੌਰ ਦੇ ਵਿੱਚੋਂ ਲੰਘ ਰਿਹਾ ਪੰਜਾਬ ਦਾ ਖਜ਼ਾਨਾ, ਉਹਨੂੰ ਇੱਕ ਹੋਰ ਨਿਰਦਈ ਤਰੀਕੇ ਦੇ ਨਾਲ ਉਹਦੇ ਤੂੰਬੇ ਉਡਾਉਣ ਦਾ ਜਿਹੜਾ ਜੀ ਉਹ ਸਾਹਮਣੇ ਆਇਆ। ਇਹ ਪੰਜਾਬ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਨਾਂ ਤੇ ਰਾਜਸੀ ਤੇ ਧਾਰਮਿਕ ਲੋਕਾਂ ਨੂੰ, ਪੁਲਿਸ ਅਫਸਰਾਂ ਨੂੰ
ਜਿਹੜੀਆਂ ਗੱਡੀਆਂ ਦਿੱਤੀਆਂ ਹੋਈਆਂ ਨੇ ਉਹਨਾਂ ਦਾ ਸਿਰਫ ਡਰਾਈਵਰਾਂ ਦੀਆਂ ਤਨਖਾਹਾਂ ਤੇ ਤੇਲ ਦਾ ਖਰਚ ਸਾਲਾਨਾ 12 ਕਰੋੜ ਰੁਪਏ ਦੇ ਕਰੀਬ ਹੈ। ਗੱਡੀਆਂ ਦੀ ਕੀਮਤ 50 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਸੁਰੱਖਿਆ ਦੇ ਵਜੋਂ ਤਾਇਨਾਤ ਜਿਹੜੇ ਪੁਲਿਸ ਕਰਮਚਾਰੀ ਨੇ ਉਹਨਾਂ ਦੀਆਂ ਤਨਖਾਹਾਂ ਦਾ ਬੋਝ ਸਾਲਾਨਾ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਜਾਂਦਾ ਹੈ। ਇਹ ਪੰਜਾਬ ਦੇ ਲੋਕਾਂ ਤੋਂ ਵਸੂਲੇ ਟੈਕਸਾਂ ਦੀ ਕਮਾਈ ਹੈ, ਜਿਹਦੇ ਤੇ ਸਿਆਸਤਦਾਨ, ਡੇਰੇਦਾਰ, ਅਫਸਰ ਜਿਹੜੇ ਆ ਜੀ ਉਹ ਮੌਜਾਂ ਕਰ ਰਹੇ ਆ। ਸਰਕਾਰੀ ਕਾਰ ਸੇਵਾ ਦਾ ਲਾਹਾ ਲੈਣ ਵਾਲੇ ਜਿਹੜੇ ਸਿਆਸਤਦਾਨ ਨੇ ਇਹਦੇ ਚ ਬਹੁਤੇ ਕਾਂਗਰਸੀ, ਅਕਾਲੀ ਦਲ ਤੇ ਭਾਜਪਾ ਦੇ ਨਾਲ ਜਿਹੜਾ ਉਹ ਸੰਬੰਧਿਤ ਹੈ। 94 ਤੱਕ ਜਦੋਂ ਇਹ ਕਾਲਾ ਦੌਰ ਸੀਗਾ ਜੀ, ਉਦੋਂ ਸੇਕ ਝੱਲਿਆ। ਹੁਣ ਭਾਵੇਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ, ਕੋਈ ਖਤਰਾ ਨਹੀਂ ਹੈਗਾ, ਪਰ ਸੁਰੱਖਿਆ ਦੇ ਬਹਾਨੇ ਇਹ ਜਿਹੜੇ ਦੀ ਲੀਹੋਂ ਲੱਗ ਚੁੱਕੇ ਸਿਆਸਤਦਾਨ, ਜਿਨ੍ਹਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਜਾਂ ਅਫਸਰ ਨੇ, ਡੇਰੇਦਾਰ ਨੇ, ਉਹਨਾਂ ਨੂੰ ਮੌਤ ਜਿਹੜੀ ਹੈ ਜੀ ਫੁੱਲ ਲੱਗੀ ਹੋਈ ਆ। ਜਿਹੜੇ ਵਿੱਤ ਮੰਤਰੀ ਨੇ ਮਨਪ੍ਰੀਤ ਸਿੰਘ ਬਾਦਲ ਹੋਰੀ, ਉਹ ਸਰਕਾਰੀ ਕਾਰ ਸੇਵਾ ਦੀ ਸਮੀਖਿਆ ਦੇ ਉਹਨਾਂ ਨੇ ਕਿਹਾ ਕਿ ਯਤਨ ਤਾਂ ਕੀਤੇ ਪਰ ਕਾਮਯਾਬੀ ਨਹੀਂ ਮਿਲੀ। ਮੁੱਖ ਮੰਤਰੀ ਨੇ ਆਪਣੀ ਪੱਧਰ ਦੇ ਉੱਤੇ ਸਮੀਖਿਆ ਦੇ ਹੁਕਮ ਦਿੱਤੇ ਪਰ ਕੋਈ ਸਮੀਖਿਆ ਨਹੀਂ ਹੋਈ, ਸਗੋਂ ਕਾਰ ਸੇਵਾ ਨੂੰ ਨਵਾਂ ਰੂਪ ਜਿਹੜਾ ਜੀ ਉਹ ਦੇ ਕੇ ਇਹ ਕਾਰਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ। ਇਹਦੇ ਵਿੱਚ ਬਾਦਲ ਪਰਿਵਾਰ ਦੇ 4 ਜੀਆਂ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਅਰਦੇਸ਼ ਪ੍ਰਤਾਪ ਸਿੰਘ ਕੈਰੋਂ, ਇਹਨਾਂ ਦੇ ਵਿੱਤੀ ਬੋਝ ਦੀ ਗੱਲ ਹੀ ਜਿਹੜੀ ਉਹ ਕੀਤੀ ਜਾਵੇ ਤਾਂ ਸਾਲਾਨਾ 2 ਕਰੋੜ ਰੁਪਏ ਦਾ ਇਹ ਇੱਕ ਪਰਿਵਾਰ ਦੇ 4 ਬੰਦੇ ਹੀ ਬੋਝ ਜਿਹੜਾ ਖਜ਼ਾਨੇ ਦੇ ਉੱਤੇ ਪਾਈ ਜਾਂਦੇ ਆ। ਲੋਕਾਂ ਦੇ ਨਕਾਰੇ ਨੇਤਾਵਾਂ ਨੂੰ ਇੰਨੀ ਅਹਿਮੀਅਤ ਜਿਹੜੀ ਆ ਜੀ ਉਹ ਕਿਉਂ? ਇਹ ਵੱਡਾ ਸਵਾਲ ਹੈ ਜੀ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰੀਏ ਪੰਨੂ ਜੀ, ਵੀ ਨਸ਼ਿਆਂ ਦੇ ਨਾਲ ਮੌਤਾਂ ਜਾਰੀ, 2 ਹੋਰ ਘਰ ਉਜੜੇ। ਬਿਲਕੁਲ ਜੀ, ਐਕਚੁਅਲੀ ਇਹ ਬਟਾਲੇ ਦੇ ਵਿੱਚ ਦਾਖਲ ਇੱਕ ਨੌਜਵਾਨ ਜਿਹਨੇ ਓਵਰਡੋਜ਼ ਦੇ ਨਾਲ ਸੀਗਾ ਜੀ, ਉਹਦੀ ਮੌਤ ਹੋ ਗਈ। ਇਹ ਹੈਪੀ ਮਸੀਹ ਜਿਹੜਾ ਜੀ, ਇਹ ਮਾਪਿਆਂ ਦਾ ਕੱਲਾਕਾਰਾ ਮੁੰਡਾ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਡਰਾਈਵਰੀ ਜਿਹੜਾ ਜੀ ਉਹ ਕਰਦਾ ਸੀਗਾ। ਉਹਦੇ ਦੋਸਤਾਂ ਨੇ ਵੱਧ ਨਸ਼ਾ ਲੈਣ ਕਰਕੇ ਉਹਨੂੰ ਚੁੱਕ ਕੇ ਹਸਪਤਾਲ ਦੇ ਵਿੱਚ ਜਿਹੜਾ ਜੀ ਉਹ ਪਹੁੰਚਾਇਆ ਸੀਗਾ, ਪਰ ਉੱਥੇ ਜਿਹੜਾ ਜੀ ਇਹਨੂੰ ਬਚਾਇਆ ਨਹੀਂ ਜਾ ਸਕਿਆ। ਜਿਹੜੇ ਮਾਪੇ ਨੇ ਉਹ ਕਹਿੰਦੇ ਆ ਕਿ ਉਹਨਾਂ ਦਾ ਕੱਲਾ ਪੁੱਤ ਸੀਗਾ, ਉਹ ਦੁਨੀਆ ਤੋਂ ਜਿਹੜਾ ਜੀ ਉਹ ਤੁਰ ਗਿਆ, ਉਹਨੂੰ ਬਚਾਇਆ ਨਹੀਂ ਜਾ ਸਕਿਆ। ਦੂਜੇ ਪਾਸੇ ਜਿਹੜਾ ਜੀ ਇੱਕ ਥਾਣਾ ਸਦਰ ਦੇ ਅਧੀਨ ਆਉਂਦਾ ਪਿੰਡ ਦਾਖਲਾ, ਜਿਹੜਾ ਸੁਰਜੀਤ ਸਿੰਘ ਵਾਲਾ, ਜਿਹੜਾ ਹਾਕੀ ਓਲੰਪੀਅਨ ਸੁਰਜੀਤ ਸਿੰਘ ਦਾ ਹੈ ਜੀ, ਇੱਥੋਂ ਦੇ ਸੀਗੇ ਜੀ ਇਹ। ਉਹਨੇ ਕਿਹਾ ਕਿ ਉਹਦਾ ਪੁੱਤ ਕਈ ਸਾਲਾਂ ਤੋਂ ਨਸ਼ਿਆਂ ਦਾ ਜਿਹੜਾ ਉਹ ਆਦੀ ਸੀਗਾ। ਕਈ ਵਾਰੀ ਛਡਵਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਛੱਡਣ ਦੀ ਜਗ੍ਹਾ ਦੇ ਉੱਤੇ ਉਹਦੀ ਲੱਤ ਜਿਹੜੀ ਸੀ ਉਹ ਹੋਰ ਜ਼ਿਆਦਾ ਵੱਧਦੀ ਗਈ। 2 ਭੈਣਾਂ ਦਾ ਇਕੱਲਾ ਜਿਹੜਾ ਜੀ ਉਹ ਭਰਾ ਸੀਗਾ। ਸਰਕਾਰ ਨੂੰ ਕੋਸਿਆ ਜੀ ਮਾਪਿਆਂ ਨੇ। ਦੂਜੀ ਜਿਹੜੀ ਮੌਤ ਹੈ ਇਹ ਕਸਬਾ ਮਮਦੋਟ ਦੇ ਅਧੀਨ ਪੈਂਦਾ, ਪਿੰਡ ਵੱਲੀਆਂ। ਇੱਥੋਂ ਦਾ ਸੁਰਜੀਤ ਕੁਮਾਰ ਜਿਹੜਾ ਸੀਗਾ ਉਹ ਨਸ਼ਿਆਂ ਕਰਕੇ ਉਹਦੀ ਜਿਹੜੀ ਹੈ ਜੀ ਉਹ ਮੌਤ ਹੋ ਗਈ। ਉਹ ਜਿਹੜਾ ਜੀ ਨਸ਼ੇ ਕਰਦਾ ਸੀਗਾ, ਓਵਰਡੋਜ਼ ਕਰਕੇ ਉਹਨੂੰ ਦਾਖਲ ਕਰਾਇਆ ਗਿਆ ਸੀ। ਇਹ ਜੇ ਮਮਦੋਟ ਦੇ ਏਰੀਏ ਦੀ ਆਪਾਂ ਗੱਲ ਕਰੀਏ ਤਾਂ ਇੱਥੇ ਪਿਛਲੇ ਦਿਨਾਂ ਦੇ ਵਿੱਚ ਨਸ਼ੇ ਦੇ ਕਰਕੇ, ਓਵਰਡੋਜ਼ ਕਰਕੇ 10 ਮੌਤਾਂ ਜਿਹੜੀਆਂ ਇਕੱਲੇ ਏਰੀਏ ਦੇ ਵਿੱਚ ਹੋ ਚੁੱਕੀਆਂ ਹੋਈਆਂ ਨੇ। ਇਹਨਾਂ ਸਾਰੀਆਂ ਮੌਤਾਂ ਦੇ ਵਿੱਚ ਨਾ ਜੀ ਇੱਕ ਜਿਹੜੀ ਗੱਲ ਵੇਖਣ ਵਾਲੀ ਇਹ ਆ ਕਿ ਕਿਸੇ ਇੱਕ ਧਰਮ ਜਾਂ ਜਾਤ ਦੇ ਨਾਲ ਜਿਹੜਾ ਜੀ ਉਹ ਸੰਬੰਧਿਤ ਨਹੀਂ। ਜਿਹੜਾ ਸਿੱਖ ਭਾਈਚਾਰਾ ਹੈ ਉਹਦੇ ਵਿੱਚ ਵੱਡੇ ਪੱਧਰ ਤੇ ਮੌਤਾਂ ਹੋ ਰਹੀਆਂ ਨੇ। ਜਿਹੜੇ ਤੁਸੀਂ ਦੇਖਿਆ ਕ੍ਰਿਸਚਨ ਹੈ ਜੀ ਇੱਕ, ਜਾਂ ਜਿਹੜਾ ਜੀ ਹਿੰਦੂ ਭਾਈਚਾਰਾ ਉਹਦੇ ਵੀ ਨੇ। ਤਾਂ ਕਰਕੇ ਜਿਹੜੀ ਹੈ ਜੀ ਉਹ ਗੱਲ ਕਹਿੰਦੇ ਆ ਕਿ ਇੱਕ ਸਾਂਝੀ ਲੜਾਈ ਹੈ, ਇਹ ਪੰਜਾਬੀਆਂ ਦੀ ਲੜਾਈ ਜਿਹੜੀ ਉਹ ਬਣਨੀ ਚਾਹੀਦੀ ਆ ਜੇ ਇਹ ਬਣ ਸਕੇ। ਦੂਜੇ ਪਾਸੇ ਸਰਕਾਰ ਜਿਹੜੀ ਹੈ ਜੀ ਉਹ ਅੱਕੀ ਪਲਾਹੀ ਹੱਥ ਜਿਹੜੇ ਉਹ ਮਾਰੀ ਜਾਂਦੀ ਆ। ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦਾ ਜ਼ੋਰ ਇਸੇ ਗੱਲ ਦੇ ਉੱਤੇ ਲੱਗਿਆ ਹੋਇਆ ਪੂਰੇ ਦਾ ਪੂਰਾ ਕਿ ਡੋਪ ਟੈਸਟ ਜਿਹੜਾ ਜੀ ਉਹ ਸਹੀ ਆ। ਉਹ ਇਹ ਵੀ ਕਹੀ ਜਾਂਦੇ ਆ ਕਿ ਜਿਹੜੇ ਸਰਕਾਰੀ ਮੁਲਾਜ਼ਮ ਨੇ ਜੇ ਉਹਨਾਂ ਦਾ ਡੋਪ ਟੈਸਟ ਹੁੰਦਾ ਵੀ ਆ, ਉਹ ਉਹਦੇ ਵਿੱਚ ਜੇ ਪੋਜ਼ਿਟਿਵ ਜਿਹੜਾ ਜੀ ਉਹ ਆ ਜਾਂਦੇ ਨੇ ਤੇ ਉਹਨਾਂ ਦੀ ਨੌਕਰੀ ਨੂੰ ਕੋਈ ਖਤਰਾ ਨਹੀਂ ਹੋਊਗਾ, ਬਲਕਿ ਉਹਨਾਂ ਦਾ ਇਲਾਜ ਜਿਹੜਾ ਜੀ ਉਹ ਕਰਵਾਇਆ ਜਾਊਗਾ। ਇੱਥੇ ਸਿਹਤ ਮੰਤਰੀ 2 ਪੈਰ ਹੋਰ ਗਾਂਹ ਲੰਘੇ, ਪਟਿਆਲੇ ਦੇ ਵਿੱਚ ਸੀਗੇ ਜੀ। ਇੱਥੇ ਉਹ ਕਹਿੰਦੇ ਕਿ ਜਿਹੜੇ ਨਸ਼ਿਆਂ ਤੋਂ ਸੁਰਖਰੂ ਹੋਣ ਵਾਲੇ ਨੌਜਵਾਨ ਨੇ ਉਹਨਾਂ ਨੂੰ ਨੌਕਰੀ ਮੁਹੱਈਆ ਜਿਹੜੀ ਹੈ ਜੀ ਉਹ ਕਰਾਈ ਜਾਊਗੀ। ਹੁਣ ਮਤਲਬ ਇਹ ਹੋ ਗਿਆ ਜੀ ਕਿ ਪਹਿਲਾਂ ਜਿਹੜਾ ਜੀ ਕੋਈ ਨਸ਼ੇ ਤੇ ਲਾਓ, ਉਹਨੂੰ ਫਿਰ ਹਟਾਓ ਤੇ ਫਿਰ ਸਰਕਾਰ ਜਿਹੜੀ ਹੈ ਜੀ ਉਹਨੂੰ ਨੌਕਰੀ ਦੇਊਗੀ। ਇਹ ਹਾਸੋਹੀਣੇ ਬਿਆਨ ਨੇ ਜੀ, ਜਿਨ੍ਹਾਂ ਦੇ ਅਸਲ 'ਚ ਦੇਖਿਆ ਜਾਵੇ ਇਹਨਾਂ ਦਾ ਕੋਈ ਮਾਇਨਾ ਜਿਹੜਾ ਜੀ ਉਹ ਨਹੀਂਗਾ। ਪਹਿਲੀ ਤਾਂ ਗੱਲ, ਰਾਜਨੀਤਿਕ ਲੋਕਾਂ ਦਾ ਡੋਪ ਟੈਸਟ ਕੌਣ ਮੰਗ ਰਿਹਾ? ਕਿਸੇ ਨੇ ਨਹੀਂ ਮੰਗਿਆ ਜੀ। ਧੱਕੇ ਦੇ ਨਾਲ ਇੱਕ ਦੂਜੇ ਤੋਂ ਮੂਹਰੇ ਹੋ ਕੇ ਸਰਕਾਰੀ ਹਸਪਤਾਲਾਂ ਵੱਲੋਂ ਦੌੜ ਲੱਗੀ ਪਈ ਆ ਇਹਨਾਂ ਦੀ, ਉੱਥੇ ਜਾ ਕੇ ਡੋਪ ਟੈਸਟ ਕਰਾਉਣ ਦੀ।
ਡੋਪ ਟੈਸਟ ਜਿਹੜੇ ਨੇ ਜੀ ਉਹ ਫਰੇਮ ਕਰਵਾ ਕੇ ਟੰਗਾ ਲੈਣ ਆਪਣੇ ਦਫ਼ਤਰਾਂ ਦੇ ਵਿੱਚ। ਲੋਕਾਂ ਦੇ ਪੁੱਤ ਤਾਂ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਮਰ ਰਹੇ ਆ। ਕੀ ਇਹਨਾਂ ਡੋਪ ਟੈਸਟਾਂ ਦੇ ਨਾਲ ਲੋਕ ਜਿਹੜੇ ਆ ਉਹ ਮਰਨੋਂ ਹਟ ਗਏ ਆ? ਉਹਦਾ ਜਵਾਬ ਜਿਹੜਾ ਜੀ ਉਹ ਨਹੀਂ ਦੇ ਵਿੱਚ ਆ। ਦੂਸਰੀ ਗੱਲ ਹੈ, ਜੇ ਨੌਕਰੀਆਂ ਹੁੰਦੀਆਂ ਪੰਜਾਬ ਦੇ ਵਿੱਚ ਤੇ ਇੰਨੇ ਜਿਹੜੇ ਨਿਆਣੇ ਸੀਗੇ ਉਹ ਇਸ ਪਾਸੇ ਵੱਲ ਨੂੰ ਜਾਂਦੇ ਹੀ ਨਾ। ਇਹ ਜਾ ਰਹੇ ਆ ਤੇ ਨੌਕਰੀਆਂ ਹੈ ਨਹੀਂ। ਆਹ ਕੀ ਨਵਾਂ ਸ਼ੋਸ਼ਾ ਹੋਇਆ ਜੀ ਕਿ ਜਿਹੜੇ ਛੱਡ ਕੇ ਆਉਣਗੇ ਉਹਨੂੰ ਨੌਕਰੀ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਇਹ ਮਹਿਜ਼ ਸਿਆਸੀ ਬਿਆਨ ਨੇ। 2 ਦਿਨ ਪਹਿਲਾਂ ਸਿਹਤ ਮੰਤਰੀ ਸਾਹਿਬ ਇਹ ਵੀ ਕਹਿੰਦੇ ਸੀ ਕਿ ਵੀ ਡੈਥ ਹੀ ਇੱਕੋ ਹੋਈ ਆ ਨਸ਼ੇ ਦੇ ਨਾਲ। ਜੇ ਇੱਕ ਡੈਥ ਹੋਈ ਆ ਤੇ ਇਟ ਮੀਨਸ ਕਿ ਇੱਕ ਅੱਧੀ ਕੋਈ ਨੌਕਰੀ ਜਿਹੜੀ ਆ ਜੀ ਉਹ ਦਿੱਤੀ ਜਾਊਗੀ। ਕੀ ਉਹ ਮੰਨਦੇ ਆ ਕਿ ਡੈਥ ਜਿਹੜੀਆਂ ਜੀ ਉਹ ਹੋ ਰਹੀਆਂ ਨੇ ਓਵਰਡੋਜ਼ ਦੇ ਨਾਲ? ਪਹਿਲੀ ਤਾਂ ਗੱਲ ਮੰਨਣ ਦੀ ਆ, ਪਰ ਉਹ ਮੰਨਦੇ ਨਹੀਂਗੇ ਜੀ। ਤੁਸੀਂ ਡੋਪ ਟੈਸਟ ਵਾਲੀ ਗੱਲ ਕੀਤੀ, ਉਧਰ ਆਮ ਆਦਮੀ ਪਾਰਟੀ ਵਾਲੇ ਵੀ ਤੇ 3 ਕਾਂਗਰਸੀ ਵਿਧਾਇਕ ਕਹਿੰਦੇ ਉਹ ਡੋਪ ਟੈਸਟ ਕਰਾਉਣ ਗਏ ਆ ਤੇ ਨਾਲੇ ਕਹੀ ਜਾਂਦੇ ਆ ਵੀ ਇਹ ਡੋਪ ਟੈਸਟ ਕਰਾ ਕੇ ਧਿਆਨ ਹਟਾਉਣ ਦਾ ਪੱਤਾ ਖੇਡ ਰਹੇ ਆ। ਇਹ ਤੇ ਆਪ ਹੀ ਉਹੀ ਕੁਛ ਕਰ ਰਹੇ ਨਾਲ। ਉਹਨਾਂ ਚ ਆਪਸ ਦੇ ਵਿੱਚ ਹੀ ਬਹੁਤ ਭੰਬੜ ਭੂਸਾ। ਜੇ ਸਰਕਾਰ ਨੇ ਡੋਪ ਟੈਸਟ ਵਾਲੀ ਗੱਲ ਕੀਤੀ ਸੀਗੀ ਤੇ ਵਿਰੋਧੀ ਧਿਰ ਨੂੰ ਤਾਂ ਇਹਦਾ ਤਰਕ ਦੇ ਉੱਤੇ ਜਿਹੜਾ ਜੀ ਵਿਰੋਧ ਕਰਨਾ ਚਾਹੀਦਾ ਸੀਗਾ ਵੀ ਇਹ ਤੁਸੀਂ ਕੀ ਨਵਾਂ ਕੰਮ ਛੋੜਨ ਲੱਗੇ ਹੋ। ਉਹ ਅਮਨ ਅਰੋੜਾ ਉਹਦੀ ਭੱਜ ਪਏ ਜੀ ਆਪਣਾ ਜਿਹੜਾ ਡੋਪ ਟੈਸਟ ਕਰਾਉਣ ਦੇ ਵਾਸਤੇ। ਉਹ ਭੱਜ ਕੇ ਕਰਾਏ, ਮੁੜ ਕੇ ਪ੍ਰਿੰਸੀਪਲ ਬੁੱਧ ਸਿੰਘ ਹੁਰੀ ਨੇ ਉਹ ਜਿਹੜਾ ਜੀ ਤੁਰ ਪਏ। ਮੈਨੂੰ ਤਾਂ ਹੈਰਾਨਗੀ ਇਸ ਗੱਲ ਦੀ ਹੋਈ ਕਿ ਹਮੇਸ਼ਾ ਤਰਕ ਦੇ ਉੱਤੇ ਗੱਲ ਕਰਨ ਵਾਲੇ ਜਿਹੜੇ ਜੀ ਸਾਬਕਾ ਪੱਤਰਕਾਰ ਤੇ ਅੱਜ ਕੱਲ੍ਹ MLA ਕੰਵਰ ਸੰਧੂ ਹੁਰੀ ਆਪਣਾ ਡੋਪ ਟੈਸਟ ਕਰਾਉਣ ਦੇ ਵਾਸਤੇ ਕਿਉਂ ਤੁਰ ਪਏ ਜੀ? ਉਹਨਾਂ ਦਾ ਕਿਹਨੇ ਮੰਗਿਆ ਸੀਗਾ? ਉਹ ਤਾਂ ਤਰਕ ਦੇ ਸਕਦੇ ਸੀ, ਤਰਕ ਦੇ ਨਾਲ ਜਿਹੜਾ ਜੀ ਉਹ ਗੱਲ ਕਰ ਸਕਦੇ ਸੀ। ਮੈਂ ਤਾਂ ਕਿਹਾ ਜੀ ਇਹ ਸਾਰੇ ਸਿਆਸਤਦਾਨ ਹੀ ਜਿਹੜੇ ਨੇ ਨਾ ਉਹਨਾਂ ਨੂੰ ਫਿਕਰ ਵੋਟਾਂ ਦਾ, ਕਿਉਂਕਿ ਲੋਕਾਂ ਦਾ ਤੇਜ਼ੀ ਦੇ ਨਾਲ ਜਿਹੜਾ ਉਹ ਸਿਆਸਤਦਾਨਾਂ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਜੀ। ਉਸ ਫਿਕਰ ਦੇ ਤਹਿਤ ਹੀ ਇਹ ਭੱਜੇ ਫਿਰਦੇ ਆ। ਕੋਈ ਕਿਸੇ ਪਾਸੇ ਨੂੰ ਭੱਜ ਪੈਂਦਾ, ਉਹ ਕਹਿੰਦੇ ਨਾ ਡੁੱਬਦੇ ਨੂੰ ਤਿਨਕੇ ਦਾ ਸਹਾਰਾ। ਇਹ ਤਿਨਕਿਆਂ ਦੇ ਸਹਾਰੇ ਲੱਭ ਰਹੇ ਆ ਜੀ। ਜੀ ਜੀ। ਤੇ ਨਾਲ ਹੀ ਆਪਾਂ ਪੰਨੂ ਜੀ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੇ ਵੀ ਜਿਹੜੇ 1 ਹਫ਼ਤੇ ਦਾ ਜਿਹੜਾ ਮੁਹਿੰਮ ਸੀ ਬੜੀ ਕਾਮਯਾਬੀ ਦੇ ਨਾਲ ਲੋਕਾਂ ਦੇ ਵਿੱਚ ਜਿਹੜੀ ਜਾਗਰੂਕਤਾ ਆਈ ਆ, ਅਗਲੇ ਉਸ ਦੇ ਸੰਬੰਧਿਤ ਕੀ ਕੁਝ ਪ੍ਰੋਗਰਾਮ ਜੇ ਉਲੀਕੇ ਗਏ ਨੇ ਜਾਂ ਅਜੇ ਸਲਾਹਾਂ ਚੱਲ ਰਹੀਆਂ ਨੇ? ਨਹੀਂ, ਮੀਟਿੰਗਸ ਤਾਂ ਲਗਾਤਾਰ ਜਿਹੜੀਆਂ ਜੀ ਉਹ ਜਾਰੀ ਨੇ। ਉਹਦੇ ਵਿੱਚ ਕੁਝ ਪ੍ਰੋਗਰਾਮ ਵੱਡੇ ਪੱਧਰ ਵਾਲੇ ਜਿਹੜੇ ਆ ਜੀ ਉਹ ਉਲੀਕੇ ਗਏ ਆ। ਉਹ ਕਿਉਂਕਿ ਇਸ ਤਰ੍ਹਾਂ ਹੈ ਜੀ ਕਿ ਜਦੋਂ ਉਹ ਡਿਸਕਲੋਜ਼ ਕਰਨੇ ਉਹ ਸਾਰਿਆਂ ਦੀ ਜ਼ਿੰਮੇਵਾਰੀ ਹੈ ਜੀ ਉਸ ਟਾਈਮ ਦੇ ਉੱਤੇ ਕਰਾਂਗੇ। ਪਰ ਇਹ ਇੱਕ ਬਹੁਤ ਲੰਬਾ ਟਾਈਮ ਨਹੀਂ ਜੀ, ਅਗਲੇ ਕੁਝ ਦਿਨ ਜੀ ਜਿਹੜੀ ਮੌਜੂਦਾ ਹੈ ਜੀ ਉਹਦੇ ਉੱਤੇ ਇਹ ਕੀਤਾ ਗਿਆ ਕਿ ਹਰ ਪਿੰਡ ਦੇ ਵਿੱਚੋਂ, ਹਰ ਕਸਬੇ ਦੇ ਵਿੱਚੋਂ ਜਿਹੜਾ 7 ਤੋਂ ਉੱਪਰ 15 ਤੱਕ ਜਿੰਨੇ ਵੀ ਹੋ ਜਾਣ, 7, 8, 9, 10 ਜਿੰਨੇ ਆ ਉਹ ਮੁੰਡੇ ਹੋ ਜਾਣ, ਇੱਕ ਜਿਹੜਾ ਜੀ ਉਹਦੀ ਅਗਵਾਈ ਕਰੇ। ਇਹ ਜਿਹੜਾ ਜੀ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ। ਜੰਗੀ ਪੱਧਰ ਤੇ ਕੰਮ ਜਿਹੜਾ ਜੀ ਉਹ ਜਾਰੀ ਆ। ਬਹੁਤ ਸਾਰੀ ਗਿਣਤੀ ਦੇ ਵਿੱਚ ਜਿਹੜੇ ਪਿੰਡਾਂ ਦੇ ਨਾਮ ਉਹ ਆ ਚੁੱਕੇ ਹੋਏ ਨੇ। ਉਹ ਸਾਰੇ ਦੇ ਸਾਰੇ ਜਿਹੜੇ ਆ ਜੀ ਉਹਨਾਂ ਤੋਂ ਜਿਹੜਾ ਮੇਨ ਹੋਊਗਾ ਉਹਨੂੰ ਉਸ ਗਰੁੱਪ ਦੇ ਵਿੱਚ ਰੱਖਿਆ ਜਾਊਗਾ ਜਿਹੜਾ ਨੀਤੀ ਜਿਹੜੀ ਜੀ ਉਹ ਬਣਾਉਂਦਾ। ਇਹ ਵਿਸਲ ਬਲੋਰ ਹੋਣਗੇ ਹਰ ਪਿੰਡ ਦੇ, ਹਰ ਕਸਬੇ ਦੇ। ਇਹਨਾਂ ਦੇ ਰਾਹੀਂ ਜਿਹੜੀ ਮੁਹਿੰਮ ਹੈ ਜਿਹੜੀ ਕਿਉਂਕਿ ਘਰ ਘਰ ਚਲੇਗੀ ਆ, ਅੱਗੋਂ ਉਹਨੂੰ ਜਿਹੜਾ ਜੀ ਉਹ ਕਿਵੇਂ ਜਿਹੜਾ ਲਾਗੂ ਕਰਨਾ। ਸਭ ਤੋਂ ਵੱਡੀ ਜਿਹੜੀ ਹੈ ਨਾ ਜੀ ਸਮੱਸਿਆ ਉਹ ਇਸ ਗੱਲ ਦੀ ਆ ਰਹੀ ਹੈ ਕਿ ਜਿਹੜੇ ਸਰਕਾਰੀ ਨੇ ਚਾਹੇ ਗੈਰ ਸਰਕਾਰੀ ਨੇ ਨਸ਼ਾ ਛੁਡਾਊ ਸੈਂਟਰ ਉਹ ਬਿਲਕੁਲ ਫੁੱਲ ਹੋ ਚੁੱਕੇ ਨੇ। ਉੱਥੇ ਜਗ੍ਹਾ ਨਹੀਂ ਹੈਗੀ। ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਖੁਦ ਛੱਡਣਾ ਚਾਹੁੰਦੇ ਆ, ਕਿਉਂਕਿ ਇਸ ਮੁਹਿੰਮ ਦੇ ਕਰਕੇ ਜਿਹੜਾ ਨੌਜਵਾਨ ਜਿਹੜਾ ਜਾਗਰੂਕ ਹੋਇਆ ਉਹ ਆਪ ਜਿਹੜਾ ਜੀ ਅੜ ਗਿਆ ਪਿੰਡਾਂ ਦੀਆਂ ਫਿਰਨੀਆਂ ਦੇ ਉੱਤੇ ਕਿ ਆਓ ਕਿਵੇਂ ਜਿਹੜਾ ਜੀ ਉਹ ਨਸ਼ਾ ਦਿੰਦੇ ਹੋ। ਹੁਣ ਉੱਥੇ ਜਿਹੜੀ ਹੈ ਨਾ ਜੀ ਸਮੱਸਿਆ ਇਹ ਹੈ ਕਿ ਉਹਨੂੰ ਮਰਨ ਵੀ ਕਿਵੇਂ ਦਿੱਤੇ ਜਾਣ ਜੀ। ਉਹ ਬਿਮਾਰ ਨੇ ਟਾਈਪ ਦੇ ਨਾਲ, ਪਰ ਉਹਨਾਂ ਨੂੰ ਲਿਆਂਦਾ ਕਿੱਥੇ ਜਾਵੇ ਜੀ? ਇਹ ਬੜੀ ਵੱਡੀ ਸਮੱਸਿਆ। ਇਹ ਅਸੀਂ ਪੁਆਇੰਟ ਜਿਹੜਾ ਜੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਵਿੱਚ ਉਠਾਇਆ ਸੀ। ਮੇਰਾ ਇਹ ਮੰਨਣਾ ਸੀਗਾ, ਮੈਂ ਇਹ ਗੱਲ ਕਹੀ ਸੀ ਕਿ 6 ਮਹੀਨਿਆਂ ਦੇ ਵਾਸਤੇ ਪ੍ਰਾਈਵੇਟ ਹਸਪਤਾਲਾਂ ਦੇ ਬੂਹੇ ਖੁਲਵਾਓ ਕਿਸੇ ਵੀ ਤਰੀਕੇ ਦੇ ਨਾਲ, ਪਰ ਉਸ ਪਾਸੇ ਵੱਲੋਂ ਸਰਕਾਰ ਨਹੀਂ ਸੋਚ ਰਹੀ ਜੀ। ਇਹ ਐਮਰਜੈਂਸੀ ਡਿਕਲੇਅਰ ਜਿਹੜੀ ਜੀ ਉਹ ਕਰਨੀ ਪਊਗੀ। ਇਹ ਐਮਰਜੈਂਸੀ ਡਿਕਲੇਅਰ ਕਰਕੇ ਜਿਹੜਾ ਜੀ ਇਹਨਾਂ ਨੌਜਵਾਨਾਂ ਨੂੰ ਜਿਹੜਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਛਡਵਾਉਣ ਦੇ ਵਾਸਤੇ ਯਤਨ ਜਿਹੜੇ ਆ ਜੀ ਉਹ ਕਰਨੇ ਪੈਣਗੇ। ਦੇਖੋ ਅਸੀਂ ਤਾਂ ਜਿਹੜਾ ਜੀ ਉਹ ਤੁਸੀਂ ਕਹ ਲਓ ਜਿਹੜੇ ਲੜ ਰਹੇ ਆ ਉਹ ਤਾਂ ਲਿਮਟਡ ਦੇ ਇੱਕ ਸੋਰਸ ਦੇ ਨਾਲ ਲੜ ਰਹੇ ਆ ਨਾ, ਸਿਰਫ ਲੋਕਾਂ ਦੇ ਨਾਲ ਜਿਹੜਾ ਜੀ ਲੋਕਾਂ ਦੇ ਸਹਿਯੋਗ ਦੇ ਨਾਲ। ਕਰਨਾ ਤਾਂ ਸਰਕਾਰਾਂ ਨੇ ਆ। ਇਹ ਸਰਕਾਰਾਂ ਪਤਾ ਨਹੀਂ ਇਹ ਕਿਉਂ ਜਿਹੜੀ ਜੀ ਅਣਗੌਲਿਆ ਇਸ ਗੱਲ ਨੂੰ ਕਰ ਰਹੀਆਂ ਨੇ ਕਿ ਇਹ ਐਮਰਜੈਂਸੀ ਦੀ ਸਥਿਤੀ ਪੰਜਾਬ ਦੇ ਵਿੱਚ ਪੈਦਾ ਹੋਈ ਪਈ ਹੈ ਕਿ ਉਹਨਾਂ ਨੂੰ ਬਚਾਉਣਾ ਕਿਵੇਂ ਹੈ। ਜੀ ਜੀ ਬਿਲਕੁਲ ਬਿਲਕੁਲ। ਸੁਹਿਰਦਤਾ ਦੀ ਜਿਹੜੀ ਉਹਨਾਂ ਦੇ ਪਾਸੋਂ ਜਿਹੜੀ ਆ ਉਮੀਦ ਆ, ਪਰ ਨਾਲ ਦੇ ਨਾਲ ਇਹ ਵੀ ਪਤਾ ਆ ਵੀ ਉਹ ਕਰ ਕੀ ਰਹੇ ਆ। ਅਗਲੀ ਜਿਹੜੀ ਆਪਾਂ ਪੰਨੂ ਜੀ ਜਿਹੜੀ ਖਬਰ ਦੇ ਨਜ਼ਰ ਮਾਰਦੇ, ਕਹਿੰਦੇ ਬਾਜਵਾ ਦੇ ਗੋਡੀ ਹੱਥ ਲਾਉਣ ਵਾਲਾ ASI ਮੁਅੱਤਲ। ਐਕਚੁਅਲੀ ਜੀ ਇਹਨਾਂ ਸਿਆਸਤਦਾਨਾਂ ਨੇ ਇਹ ਗੋਡਾ ਕਲਚਰ ਜਿਹੜਾ ਨਾ ਜੀ ਇਹ ਬੜਾ
ਚਲਾਇਆ ਇੱਥੇ ਜੀ। ਤੁਸੀਂ ਦੇਖਿਆ ਹੋਣਾ ਅਕਾਲੀ ਦਲ ਦੇ ਵਿੱਚ ਤਾਂ ਕੁਝ ਜ਼ਿਆਦਾ ਆ, ਉੱਥੇ ਤਾਂ ਉਹਨਾਂ ਦੇ ਪ੍ਰਧਾਨ ਦੇ ਜਿਹੜੇ ਬਜ਼ੁਰਗ ਨੇ ਉਹ ਵੀ ਗੋਡੀਆਂ ਹੱਥ ਲਾਈ ਜਾਂਦੇ, ਉਹਨਾਂ ਤੋਂ ਵਡੇਰੀ ਉਮਰ ਦੇ ਲੋਕ ਵੀ। ਇਹ ਇੱਕ ਕਲਚਰ ਜਿਹਾ ਬਣ ਗਿਆ। ਦੇਖੋ ਇੱਕ ਪੱਖੋਂ ਤਾਂ ਇਹ ਬੜਾ ਵਧੀਆ ਕਲਚਰ ਸੀਗਾ, ਅਸੀਂ ਬਜ਼ੁਰਗਾਂ ਦੇ ਪੈਰੀ ਹੱਥ ਜਿਹੜਾ ਜੀ ਉਹ ਲਾਉਣੇ, ਉਹਨਾਂ ਦੇ ਬਜ਼ੁਰਗਾਂ ਦੇ ਗੋਡੀ ਹੱਥ ਲਾਉਣੇ ਆ ਆਪਣੇ ਤੋਂ ਜਿਹੜਾ ਜੀ ਉਹ ਵੱਡੇ ਦੇ। ਪਰ ਸਿਆਸਤਦਾਨਾਂ ਦੇ ਵਿੱਚ ਇਹ ਗੋਡਾ ਕਲਚਰ ਜਿਹੜਾ ਨਾ ਜੀ ਇਹ ਕੁਝ ਅਜੀਬ ਢੰਗ ਦੇ ਨਾਲ ਦਾਖਲ ਹੋ ਗਿਆ। ਤ੍ਰਿਪਤ ਬਾਜਵਾ ਜਿਹੜੇ ਨੇ ਉਹਨਾਂ ਨੇ ਆਪਣੇ ਘਰ ਦੇ ਬਾਹਰ ਨਾ ਜੀ ਲਿਖ ਕੇ ਪਲੇਟ ਇੱਕ ਲਾਈ ਹੋਈ ਆ ਕਿ ਮੇਰੇ ਗੋਡੀ ਹੱਥ ਲਾ ਕੇ ਮੈਨੂੰ ਸ਼ਰਮਿੰਦਾ ਨਾ ਕਰੋ। ਇਹ ਉਹਨਾਂ ਨੇ ਆਪਣੇ ਕੋਠੀ ਦੇ ਬਾਹਰ ਲਾਈ ਹੈ। ਪਰ ਹੱਟਦੇ ਨੀਗੇ ਜੀ। ਐਕਚੁਅਲੀ ਇੱਕ ਪੁਲਿਸ ਵਾਲਾ ਜਿਹੜਾ ਸੀਗਾ ਉਹਨਾਂ ਨੂੰ ਮਿਲਣ ਗਿਆ, ਵਰਦੀ ਦੇ ਵਿੱਚ ਸੀਗਾ, ਉਹਨੇ ਗੋਡੀ ਹੱਥ ਜਿਹੜਾ ਜੀ ਉਹ ਤ੍ਰਿਪਤ ਬਾਜਵਾ ਹੋਰਾਂ ਦੇ ਲਾ ਦਿੱਤਾ। ਜਦੋਂ ਗੋਡੀ ਹੱਥ ਜਿਹੜਾ ਜੀ ਉਹ ਲਾਤਾ ਤੇ ਉਹਨਾਂ ਨੇ ਸੀਨੀਅਰ ਅਫਸਰਾਂ ਨੂੰ ਇਹਦੀ ਸ਼ਿਕਾਇਤ ਕਰਤੀ ਕਿ ਜਦੋਂ ਮੈਂ ਲਿਖ ਕੇ ਲਾਇਆ ਹੈ ਕਿ ਮੇਰੇ ਕੋਈ ਗੋਡੀ ਹੱਥ ਨਾ ਲਾਵੇ ਤਾਂ ਇਹ ASI ਜਿਹੜਾ ਪਲਵਿੰਦਰ ਸਿੰਘ ਸੀਗਾ ਉਹਨੇ ਗੋਡੀ ਹੱਥ ਉਹਦੇ ਕਿਉਂ ਲਾਇਆ। ਤੇ ਜਿਹੜੇ SP ਸੀਗੇ ਪਲਵਿੰਦਰ ਉਹਨੇ SP ਜਾਂਚ ਨੇ ASI ਪਲਵਿੰਦਰ ਸਿੰਘ ਨੂੰ ਜਿਹੜਾ ਜੀ ਉਹ ਮੁਅੱਤਲ ਕਰ ਦਿੱਤਾ ਜੀ ਕਿ ਇੱਕ ਤਾਂ ਬਿਨਾਂ ਮਨਜ਼ੂਰੀ ਤੋਂ ਕੈਬਨਿਟ ਮੰਤਰੀ ਦੇ ਘਰੇ ਗਿਆ ਔਰ ਦੂਸਰਾ ਉਹਨੇ ਕੋਠੀ ਦੇ ਵਿੱਚ ਪਹੁੰਚ ਕੇ ਲੋਕਾਂ ਦੀ ਹਾਜ਼ਰੀ ਦੇ ਵਿੱਚ ਬਾਜਵਾ ਸਾਹਿਬ ਦੇ ਜਿਹੜਾ ਜੀ ਉਹ ਗੋਡੀ ਹੱਥ ਕਿਉਂ ਲਾ ਦਿੱਤਾ। ਦੇਖਿਆ ਜਾਵੇ ਵੈਸੇ ਹੈ ਤਾਂ ਬਹੁਤ ਚੰਗੀ ਗੱਲ ਹੈ ਜੀ ਕਿ ਜੇ ਇਹ ਹਟਾਇਆ ਜਾਵੇ ਕਿਸੇ ਤਰੀਕੇ ਨਾਲ, ਕਿਉਂਕਿ ਚਾਪਲੂਸੀ ਦਾ ਇਹ ਪਾਰਟ ਹੈ ਔਰ ਚਾਪਲੂਸੀ ਕਰਨ ਵਾਲੇ ਜਿਹੜੇ ਨੇ ਜੀ ਉਹ ਕਿਸੇ ਵੀ ਲੈਵਲ ਦੀ ਕਰ ਦਿੰਦੇ, ਉਹਦਾ ਜੁੱਤੀ ਚੁੱਕ ਨੇ। ਤੁਸੀਂ ਇਹ ਕਹਿ ਲਓ ਕੋਈ ਜੁੱਤੀਆਂ ਚੁੱਕ ਕੇ ਲੀਡਰਾਂ ਦੀਆਂ ਜਿਹੜੀਆਂ ਉਹ ਤੁਰ ਪੈਂਦੇ ਆ ਕਿ ਇਸ ਪਾਸੇ ਵੱਲ ਪਾਓ ਜੀ। ਕਹਿਣ ਨੂੰ ਜੋ ਮਰਜ਼ੀ ਕਹੀ ਜਾਓ ਪਰ ਪਿੰਡਾਂ ਥਾਵਾਂ ਦੇ ਉੱਤੇ, ਈਵਨ ਪਿੰਡਾਂ ਥਾਵਾਂ ਤੇ ਛੱਡੋ ਜੀ, ਵਿਦੇਸ਼ਾਂ ਦੇ ਵਿੱਚ ਜਦੋਂ ਇਹ ਲੋਕ ਆਉਂਦੇ ਆ, ਜੇ ਇਹਨਾਂ ਨੂੰ ਸ਼ੀਸ਼ਾ ਦਿਖਾਇਆ ਜਾਵੇ ਤੇ ਹਾਲਾਤ ਇੱਥੋਂ ਤੱਕ ਮਾੜੇ ਨਾ ਹੁੰਦੇ। ਉੱਥੇ ਤਾਂ ਕੌੜੇ ਪਾਣੀ ਦੇ ਗਰਾਰੇ ਕਰਾ ਕੇ ਤੇ ਕਰਕੇ ਚਾਪਲੂਸੀ, ਤੁਹਾਡੇ ਵਰਗਾ ਬੰਦਾ ਹੀ ਕੋਈ ਨੀਗਾ, ਉੱਥੋਂ ਵੀ ਲੋਕ ਤੋੜ ਦਿੰਦੇ ਆ ਜੀ। ਇੱਥੋਂ ਹੀ ਗਏ ਹੋਏ ਲੋਕ ਆ, ਮੇਰਾ ਖਿਆਲ ਉਹ ਵੀ ਚਾਪਲੂਸੀ ਤਾਂ ਘੱਟ ਨਹੀਂ ਕਰਦੇ ਜੀ। ਪਰ ਇਹ ਚੀਜ਼ ਚੰਗੀ ਹੈ ਜੀ ਜੇ ਕਿਸੇ ਤਰੀਕੇ ਦੇ ਨਾਲ ਇਹ ਸਾਰੇ ਕਰ ਸਕਣ ਕਿ ਕੋਈ ਗੋਡੀ ਹੱਥ ਨਹੀਂ ਕਿਸੇ ਤੇ ਲਾਊਗਾ। ਆਪਣੇ ਬਜ਼ੁਰਗਾਂ ਦੇ ਲਾਓ, ਆਪਣੇ ਮਾਂ ਪਿਓ ਦੇ ਲਾਓ, ਜਿੱਥੇ ਤੁਹਾਡਾ ਫਰਜ਼ ਬਣਦਾ ਜੀ, ਉਸ ਤੋਂ ਬਿਨਾਂ ਜੀ। ਜੀ ਅਗਲੀ ਜਿਹੜੀ ਗੱਲ ਕਰੀਏ, ਮੁਅੱਤਲ ਹੋਏ ਕਹਿੰਦੇ DSP ਢਿੱਲੋਂ ਨੂੰ ਕੋਠੀ ਅਲਾਟ ਦਾ ਜਿਹੜਾ ਭੇਦ ਆ ਅਜੇ ਵੀ ਬਰਕਰਾਰ। ਸਾਨੂੰ ਤੁਸੀਂ ਤਾਂ ਖੈਰ ਛੋਟੇ ਹੋ ਜੀ, ਅਸੀਂ ਜਿਹੜਾ ਖੇਡਦੇ ਰਹੇ ਆ ਇੱਕ ਜਿਹੜੀ ਟੇਢੀ ਲੱਕੜ ਹੁੰਦੀ ਸੀਗੀ ਉਹਦੀ ਬਣਾ ਲੈਂਦੇ ਸੀ ਖੂੰਡੀ, ਤੇ ਜਿਹੜੀ ਖਿੱਦੋ ਹੁੰਦੀ ਸੀ ਨਾ ਜੀ ਉਹ ਬਣਦੀ ਸੀ ਲੀਰਾਂ ਦੀ ਜੀ। ਔਰ ਲੀਰਾਂ ਦੀ ਖੁੱਦੋ ਨੂੰ ਜਦੋਂ ਟੁੱਲ ਪੈਂਦਾ ਸੀਗਾ ਤੇ ਉਹਦੇ ਵਿੱਚੋਂ ਲੀਰਾਂ ਹੀ ਨਿਕਲਦੀਆਂ ਸੀਗੀਆਂ। ਇਹ ਵੀ ਉਸੇ ਤਰੀਕੇ ਦੀ ਕਹਾਣੀ ਜਿਹੜੀ ਆ ਨਾ ਜੀ ਉਹ ਬਣੀ ਪਈ ਆ। ਇਹ ਲੀਰਾਂ ਦੀ ਖਿੱਦੋ ਬਣੀ ਪਈ ਆ, ਜਦੋਂ ਟੁੱਲ ਮਾਰਦੇ ਆ ਇੱਕ ਲੀਰ ਹੋਰ ਕਿਰ ਜਾਂਦੀ ਆ। ਜਿਹੜੀਆਂ ਔਰਤਾਂ ਨੇ ਉਹਨੂੰ ਨਸ਼ੇੜੀ ਬਣਾਉਣ ਦੇ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਅਹੁਦੇ ਤੋਂ ਲਾਂਭੇ ਕੀਤੇ ਗਏ DSP ਦਲਜੀਤ ਸਿੰਘ ਢਿੱਲੋਂ ਨੂੰ ਅਲਾਟ ਕੀਤੀ ਗਈ ਸਰਕਾਰੀ ਰਿਹਾਇਸ਼ ਜਿਹੜੀ ਆ ਉਹ ਇੱਕ ਭੇਦ ਬਣੀ ਪਈ ਆ ਤਰਨਤਾਰਨ ਦੇ ਵਿੱਚ। ਦਲਜੀਤ ਸਿੰਘ ਢਿੱਲੋਂ ਨੇ ਅਕਤੂਬਰ 11 ਤੋਂ ਲੈ ਕੇ ਫਰਵਰੀ 14 ਤੱਕ ਬਤੌਰ DSP ਕੰਮ ਕੀਤਾ। ਇਹਦੇ ਦੌਰਾਨ ਉਹ ਤਹਿਸੀਲ ਕੰਪਲੈਕਸ ਦੇ ਵਿੱਚ SDM ਦੀ ਸਰਕਾਰੀ ਰਿਹਾਇਸ਼ ਦੇ ਨੇੜੇ ਇੱਕ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਵਿੱਚ ਜਿਹੜਾ ਜੀ ਉਹ ਰਹਿੰਦਾ ਸੀਗਾ। ਦਲਜੀਤ ਸਿੰਘ ਨੂੰ ਰਿਹਾਇਸ਼ ਅਲਾਟ ਕੀਤੇ ਜਾਣ ਦੇ ਬਾਰੇ ਡਿਪਟੀ ਕਮਿਸ਼ਨਰ ਦੇ ਦਫ਼ਤਰ 'ਚ ਕੋਈ ਸਬੂਤ ਨੀਗਾ ਜੀ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦੇ ਹੁਕਮਾਂ ਦੇ ਉੱਤੇ ਦਫ਼ਤਰ ਦੇ ਕਰਮਚਾਰੀ ਜਿਹੜਾ ਮਨਿੰਦਰ ਸਿੰਘ ਸੀਗਾ ਉਹ ਕਹਿੰਦਾ ਕਿ ਦਫ਼ਤਰ ਦੇ ਕੋਲੇ ਦਲਜੀਤ ਸਿੰਘ ਨੂੰ ਇਹ ਰਿਹਾਇਸ਼ ਅਲਾਟ ਕੀਤੇ ਜਾਣ ਦਾ ਕੋਈ ਦਸਤਾਵੇਜ਼ ਨਹੀਂ ਆ। ਮਨਿੰਦਰ ਸਿੰਘ ਨੇ ਇਹ ਵੀ ਕਿਹਾ ਜੀ ਕਿ ਜਾਣਕਾਰੀ ਦੇ ਅਨੁਸਾਰ ਇਹ ਰਿਹਾਇਸ਼ ਉਸ ਵੇਲੇ SDM ਦੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਉੱਤੇ ਅਲਾਟ ਕੀਤੀ ਗਈ ਸੀ, ਪਰ ਉਹਦਾ ਵੀ ਕੋਈ ਸਬੂਤ ਨੀਗਾ। ਦਲਜੀਤ ਸਿੰਘ ਢਿੱਲੋਂ ਦੇ ਮਾਮਲੇ ਦੇ ਵਿੱਚ ਜਾਂਚ ਪੁਲਿਸ ਜਿਹੜੀ ਆ ਉਹ ਜਿਹੜੀ ਜਾਂਚ ਕਰ ਰਹੀ ਆ, ਜਿਹਨੇ ਇਹਦੇ ਸੰਬੰਧੀ ਡਿਸਟ੍ਰਿਕਟ ਪ੍ਰਸ਼ਾਸਨ ਜਿਹੜਾ ਤਰਨਤਾਰਨ ਹੈ ਉਹਦੇ ਕੋਲੋਂ ਜਾਣਕਾਰੀ ਮੰਗੀ ਸੀਗੀ। ਜਾਂਚ ਏਜੰਸੀ ਦੇ ਵੱਲੋਂ ਦਲਜੀਤ ਸਿੰਘ ਢਿੱਲੋਂ ਦੇ ਜਿਹੜੇ ਜਾਣਕਾਰ ਨੇ, ਨਿੱਜੀ ਸੰਪਰਕ ਵਾਲੇ ਨੇ, ਉਹਨਾਂ ਲੋਕਾਂ ਕੋਲੋਂ ਵੀ ਜਾਣਕਾਰੀ ਜਿਹੜੀ ਹੈ ਜੀ ਉਹ ਇਕੱਤਰ ਕੀਤੀ ਹੈ ਔਰ ਕੀਤੀ ਜਾ ਰਹੀ ਹੈ ਕਿ ਉਹਦੀ ਪ੍ਰਾਪਰਟੀ ਜਿਹੜੀ ਆ ਉਹ ਕਿੱਥੇ ਕਿੱਥੇ ਆ। ਉਹਦੇ ਵਿੱਚੋਂ ਇਹ ਸਾਰਾ ਕੁਝ ਜਿਹੜਾ ਜੀ ਉਹ ਨਿਕਲਿਆ, ਜਿੱਥੋਂ ਤੁਸੀਂ ਅੰਦਾਜ਼ਾ ਜਿਹੜਾ ਉਹ ਲਾ ਸਕਦੇ ਹੋ ਕਿ ਤਕੜੇ ਦਾ 70 ਹੀ 100 ਜਿਹੜਾ ਉਹ ਕਿਹਨੂੰ ਕਹਿੰਦੇ ਆ, ਕਿਹੜੇ ਤਰੀਕੇ ਦੇ ਨਾਲ ਇਹ ਕੋਠੀਆਂ ਅਲਾਟ ਕਰਾਈਆਂ ਜਾਂਦੀਆਂ ਨੇ। ਜੇ ਇਹ ਕੋਠੀ ਇਸ ਕਰਕੇ ਅਹਿਮ ਹੈ ਕਿ ਜਿਹੜੀ ਕੁੜੀ ਨੇ ਦੋਸ਼ ਲਾਏ ਸੀਗੇ ਉਹ ਇੱਕ ਗੱਲ ਕਹਿੰਦੀ ਸੀ ਵੀ ਤਰਨਤਾਰਨ ਵਾਲੀ ਰਿਹਾਇਸ਼ ਤੇ ਸਾਦਾ ਸੀ। ਇਹ ਉਹ ਸਰਕਾਰੀ ਰਿਹਾਇਸ਼ ਹੈ। ਸਰਕਾਰੀ ਰਿਹਾਇਸ਼ਾਂ ਦੇ ਅੰਦਰ ਜਿਹੜਾ ਜੀ ਇਹ ਗੈਰ ਕਾਨੂੰਨੀ ਤੇ ਗੈਰ ਸਰਕਾਰੀ ਜਿਹੜੇ ਸੀਗੇ ਉਹ ਕੰਮ ਕੀਤੇ ਜਾਂਦੇ ਸੀਗੇ। ਇਸ ਪੱਖੋਂ ਇਹ ਬੜਾ ਅਹਿਮ ਹੈ ਕਿ ਇਹਨੂੰ ਕਿਵੇਂ ਜਿਹੜੀ ਜੀ ਉਹ ਅਲਾਟ ਕੀਤੀ ਸੀ ਔਰ ਕਿਵੇਂ ਇਹ ਕੋਠੀਆਂ ਅਲਾਟ ਹੁੰਦੀਆਂ।
ਜੀ ਜੀ। ਅਗਲੀ ਜਿਹੜੀ ਆਪਾਂ ਪੰਨੂ ਜੀ ਗੱਲ ਕਰਦੇ, ਕਹਿੰਦੇ ਸਤਿਕਾਰ ਕਮੇਟੀ ਤੇ ਨਿਹੰਗਾਂ ਦੇ ਦਰਮਿਆਨ ਖੂਨੀ ਲੜਾਈ ਝੜਪਾਂ। ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਦੀ ਇਹ ਝੜਪਾਂ ਜਾਰੀ ਨੇ। ਸਤਿਕਾਰ ਕਮੇਟੀ ਹਮੇਸ਼ਾ ਜਿਹੜੀ ਹੈ ਜੀ ਕਿਸੇ ਨਾ ਕਿਸੇ ਮਾਮਲੇ ਚਰਚਾ ਦੇ ਵਿੱਚ ਰਹਿੰਦੀ ਆ। ਉਹ ਇਸ ਕਰਕੇ ਕਿ ਉਹ ਕੁਟਾਪਾ ਕਰਦਿਆਂ ਦੀਆਂ ਅਕਸਰ ਉਹਨਾਂ ਦੀਆਂ ਵੀਡੀਓ ਜਿਹੜੀਆਂ ਜੀ ਉਹ ਵਾਇਰਲ ਹੁੰਦੀਆਂ ਨੇ। ਥੋੜੇ ਦਿਨ ਪਹਿਲਾਂ ਇੱਕ ਜਿਹੜਾ ਗਰੀਬ ਬੰਦਾ ਸੀਗਾ ਜੀ, ਕੋਈ ਫੜੀ ਲਾਉਣ ਵਾਲਾ, ਉਹਦਾ ਕੁਟਾਪਾ ਕਰਦਿਆਂ ਦੀ ਗੱਲ ਵੀ ਜਿਹੜੀ ਉਹ ਸਾਹਮਣੇ ਆਈ ਸੀ ਤੇ ਉਹਦੇ ਵਿੱਚ 4 ਬੰਦਿਆਂ ਦੇ ਉੱਤੇ ਮਾਮਲਾ ਵੀ ਦਰਜ ਕੀਤਾ ਗਿਆ ਜਿਨ੍ਹਾਂ ਨੇ ਇਹ ਕੁਟਾਪਾ ਕੀਤਾ ਸੀਗਾ। ਨਿਹੰਗ ਸਿੰਘਾਂ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ਤੇ ਪਾਏ ਜਾਣ ਦੇ ਵਿਰੋਧ ਕਰਕੇ ਜਿਹੜੀ ਸਤਿਕਾਰ ਕਮੇਟੀ ਦੇ ਕੁਝ ਮੈਂਬਰ ਤੇ ਨਿਹੰਗ ਜਥੇਬੰਦੀਆਂ ਦੇ ਵਿਚਾਲੇ ਖੂਨੀ ਜਿਹੜਾ ਦੀ ਝੜਪ ਹੈ, ਖੂਨੀ ਤਕਰਾਰ ਜਿਹੜਾ ਉਹ ਸ਼ੁਰੂ ਹੋ ਗਿਆ। 2 ਨਿਹੰਗ ਜ਼ਖਮੀ ਹੋਏ ਆ। ਅੰਮ੍ਰਿਤਸਰ ਦੇ ਵਿੱਚ ਜਿਹੜਾ ਜੀ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਇਲਾਜ ਦੇ ਵਾਸਤੇ ਦਾਖਲ ਇੱਕ ਨਿਹੰਗ ਦੇ ਉੱਤੇ ਸਤਿਕਾਰ ਕਮੇਟੀ ਦੇ ਬੰਦਿਆਂ ਨੇ ਹਮਲਾ ਜਿਹੜਾ ਜੀ ਉਹ ਕਰਤਾ। ਐਕਚੁਅਲੀ ਤੁਸੀਂ ਸ਼ਾਇਦ ਦੇਖੀ ਹੋਣੀ ਆ, ਸਤਿਕਾਰ ਕਮੇਟੀ ਦੇ ਇੱਕ ਮੈਂਬਰ ਨੂੰ ਨਿਹੰਗਾਂ ਨੇ ਜਿਹੜਾ ਜੀ ਬਹੁਤ ਬੁਰੇ ਤਰੀਕੇ ਨਾਲ ਉਹਦੀ ਕੁੱਟਮਾਰ ਕੀਤੀ। ਉਹਦੀ ਵੀਡੀਓ ਜਿਹੜੀ ਸੀ ਉਹ ਪਾਤੀ। ਇਹ ਕਿਹਾ ਗਿਆ ਜੀ ਕਿ ਇਹ ਨਿਹੰਗਾਂ ਦੇ ਬਾਰੇ ਦੇ ਵਿੱਚ ਕੁਝ ਗਲਤ ਪਲਤ ਬੋਲਦਾ ਸੀਗਾ। ਉਦੋਂ ਬਾਅਦ ਜਿਹੜਾ ਇੱਕ ਨਿਹੰਗ ਜ਼ਖਮੀ ਹੋਇਆ ਸੀਗਾ ਉਹ ਹਸਪੀਟਲ ਦਾਖਲ ਸੀਗਾ। ਉਹਦਾ ਪਤਾ ਲੈਣ ਇੱਕ ਹੋਰ ਨਿਹੰਗ ਗਿਆ ਹੋਇਆ ਸੀ। ਉਹਨਾਂ ਦੇ ਉੱਤੇ ਸਤਿਕਾਰ ਕਮੇਟੀ ਵਾਲਿਆਂ ਨੇ ਜਾ ਕੇ ਜਿਹੜਾ ਜੀ ਉਹ ਹਮਲਾ ਕਰਤਾ। ਹਾਲਾਤ ਜਿਹੜੇ ਜੀ ਇੱਥੇ ਹਸਪੀਟਲ ਦੇ ਇਹੋ ਜਿਹੇ ਬਣ ਗਏ ਕਿ ਜਿਹੜਾ ਐਮਰਜੈਂਸੀ ਵਾਰਡ ਸੀਗਾ ਉੱਥੇ 2 ਧਿਰਾਂ ਦੇ ਵਿਚਾਲੇ ਕੁੱਟ ਕਟਾਪਾ ਹੁੰਦਾ ਰਿਹਾ। ਸਮਾਨ ਜਿਹੜਾ ਸੀਗਾ ਜੀ ਉਹ ਵੱਡੀ ਮਾਤਰਾ ਦੇ ਵਿੱਚ ਉਹਦੀ ਤੋੜ ਭੰਨ ਜਿਹੜੀ ਸੀ ਉਹ ਕੀਤੀ ਗਈ। ਦੋਵਾਂ ਧੜਿਆਂ ਦੇ ਵਿਚਾਲੇ ਇਹ ਝਗੜਾ ਕੁਝ ਦਿਨਾਂ ਤੋਂ ਜਿਹੜਾ ਜੀ ਉਹ ਚੱਲ ਰਿਹਾ। ਦੋਵਾਂ ਧੜਿਆਂ ਦੇ ਆਗੂਆਂ ਦੇ ਵੱਲੋਂ ਚੁਗਾਵਾਂ ਦੇ ਵਿੱਚ ਡੇਰੇ ਦੇ ਵਿੱਚ ਗੱਲਬਾਤ ਕਰਨ ਦੇ ਵਾਸਤੇ ਇੱਕ ਮੀਟਿੰਗ ਵੀ ਰੱਖੀ ਗਈ ਸੀ, ਪਰ ਇਹ ਮੀਟਿੰਗ ਵੀ ਝਗੜੇ ਦੇ ਵਿੱਚ ਜਿਹੜਾ ਜੀ ਉਹ ਬਦਲ ਗਈ। ਸਤਿਕਾਰ ਕਮੇਟੀ ਦਾ ਇੱਕ ਰਣਜੀਤ ਸਿੰਘ ਜਿਹੜਾ ਸੀਗਾ ਉਹਦੇ ਨਿਹੰਗਾਂ ਦੇ ਵੱਲੋਂ ਕੀਤੀ ਗਈ ਕੁੱਟਮਾਰ ਦੀ ਵੀਡੀਓ ਜਿਹੜੀ ਸੀ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ। ਵੀਡੀਓ ਦੇ ਵਿੱਚ ਨਿਹੰਗਾਂ ਵੱਲੋਂ ਕੀਤੀ ਗਈ ਕੁੱਟਮਾਰ ਤੋਂ ਰਣਜੀਤ ਸਿੰਘ ਜਿਹੜਾ ਸਤਿਕਾਰ ਕਮੇਟੀ ਦਾ, ਉਹਨੂੰ ਪੁਲਿਸ ਦੇ ਵੱਲੋਂ ਜਿਹੜਾ ਸੀਗਾ ਜੀ ਉਹ ਬਚਾ ਕੇ ਲਿਆਂਦਾ ਗਿਆ। ਔਰ ਇਹਦੇ ਦੌਰਾਨ ਜਿਹੜਾ ਗੁਰੂ ਨਾਨਕ ਦੇਵ ਹਸਪੀਟਲ ਸੀਗਾ ਉਹਦੇ ਜੇਰੇ ਇਲਾਜ ਨਿਹੰਗਾਂ ਦੇ ਉੱਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ, ਜਿਹਦੇ ਬਾਰੇ ਨਿਹੰਗ ਸਿੰਘ ਜਥੇਬੰਦੀ ਜਿਹੜੀ ਸੀਗੀ ਤਰਨਾ ਦਲ ਉਹਦੇ ਜਿਹੜਾ ਮੁਖੀ ਆ ਉਹਨੇ ਦੋਸ਼ ਇਹ ਲਾਇਆ ਕਿ ਹਮਲਾ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਕਾਰਕੁਨਾਂ ਦੇ ਵੱਲੋਂ ਜਿਹੜਾ ਜੀ ਉਹ ਕੀਤਾ ਗਿਆ। ਪੁਲਿਸ ਦੇ ਜਿਹੜੇ ਸੂਤਰ ਆ ਜੀ ਉਹ ਇਹ ਦੱਸਦੇ ਆ ਕਿ ਇਹ ਜਿਹੜਾ ਟਕਰਾਓ ਸ਼ੁਰੂ ਹੋਇਆ ਨਿਹੰਗਾਂ ਦੇ ਸਤਿਕਾਰ ਕਮੇਟੀ ਦੇ ਵਿਚਾਲੇ, ਇਹ ਹੋਰ ਵੀ ਗੰਭੀਰ ਰੂਪ ਜਿਹੜਾ ਜੀ ਉਹ ਧਾਰਨ ਕਰ ਸਕਦਾ ਹੈ, ਕਿਉਂਕਿ ਦੋਵੇਂ ਜਥੇਬੰਦੀਆਂ ਕਿਸੇ ਵੀ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਇਹਨਾਂ ਦੀ ਗੱਲਬਾਤ ਸਿਰੇ ਨਹੀਂ ਜਿਹੜਾ ਜੀ ਉਹ ਚੜ ਸਕੀ ਔਰ ਇੱਕ ਦੂਜੇ ਦੇ ਉੱਤੇ ਇਹਨਾਂ ਦੇ ਖੂਨੀ ਹਮਲੇ ਜਿਹੜੇ ਆ ਜੀ ਉਹ ਜਾਰੀ ਹੈ। ਜੀ ਜੀ। ਤੇ ਪੰਨੂ ਜੀ ਇੱਥੇ ਇੱਕ ਆਪਾਂ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ 'ਚ ਵਾਪਸ ਆਵਾਂਗੇ ਤੇ ਸਰੋਤਿਆਂ ਦੇ ਜਿਹੜੇ ਸਵਾਲ ਆ ਉਹ ਵੀ ਆਪਾਂ ਲਵਾਂਗੇ। ਸਰੋਤਿਓ ਤੁਸੀਂ ਵੀ ਬ੍ਰੇਕ ਤੋਂ ਬਾਅਦ ਦੇ ਵਿੱਚ ਕਾਲ ਕਰ ਸਕਦੇ ਹੋ। ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਆ ਪੰਨੂ ਜੀ ਨੂੰ ਤਾਂ ਤੁਸੀਂ ਕਾਲ ਕਰਿਓ। ਸਟੂਡੀਓ ਦਾ ਨੰਬਰ ਆ, ਫੋਨ ਲਾਈਨਸ ਓਪਨ ਨੇ 408 272 5200 4082725200 ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲੂਸ਼ਨ। Khalsa Insurance. For more information, call 408-272-2500 408 272 2500 or visit khalsainsurance.com. ਹਾਂ ਵੀ ਮਿੱਤਰਾ, ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ। ਕਹਿੰਦਾ ਸੀ ਮੈਂ ਆਪੇ ਕਰਵਾ ਦੂੰ ਲੋਨ। ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ ਕਿ ਪਸੰਦ ਆਇਆ ਘਰ ਕਿਤੇ ਹੱਥੋਂ ਨਾ ਨਿਕਲ ਜਾਵੇ।
ਤੂੰ ਕਾਲ ਕਰ ਰੇਟਬੀਟ ਮਾਰਗੇਜ ਵਾਲਿਆਂ ਨੂੰ 877 877 75 75 ਤੇ ਜਿਸ ਦਾ ਕੰਮ ਉਸੇ ਕੋ ਸਾਜੇ। ਬੰਦਾ ਇੱਕ ਕੰਮ 'ਚ ਮਾਹਰ ਹੋਣਾ ਚਾਹੀਦਾ। ਇਹ ਤਾਂ ਗੱਲ ਸਹੀ ਹੈ ਯਾਰ। ਰੇਟਬੀਟ ਮਾਰਗੇਜ ਵਾਲੇ ਤੇਰੇ ਘਰ ਦਾ ਲੋਨ ਪੱਕਾ ਕਰਵਾ ਕੇ ਦੇਣਗੇ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ। ਕ੍ਰੈਡਿਟ ਸਕੋਰ ਭਾਵੇਂ ਘੱਟ ਵੀ ਹੋਵੇ, ਲੋਨ ਪੱਕਾ ਕਰਵਾਉਣਗੇ ਤੇ ਦਿਵਾਉਣਗੇ ਵੀ ਬੈਸਟ ਇੰਟਰਸਟ ਰੇਟ। ਅੱਜ ਹੀ ਕਾਲ ਕਰ ਰੇਟਬੀਟ ਮਾਰਗੇਜ 877 877 75 75 877 877 7575 NMLS ID 1267188। ਪ੍ਰੀਤ ਇੰਡੀਆ ਮਾਰਕੀਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਅਤੇ ਫਿਜ਼ੀਅਨ ਗਰੋਸਰੀ, ਅਤੇ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਪੂਜਾ ਅਤੇ ਪਾਠ ਦੀ ਸਮੱਗਰੀ। ਇਹਨਾਂ ਦੀ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਹੈ 30 ਜੂਨ ਨੂੰ, ਅਤੇ ਗ੍ਰੈਂਡ ਓਪਨਿੰਗ ਤੇ ਲੈ ਸਕਦੇ ਹੋ ਦਾਲਾਂ ਤੇ ਵਿਸ਼ੇਸ਼ ਡੀਲ। 2 ਪਾਉਂਡ ਦੀ ਦਾਲ 249 ਵਿੱਚ, 4 ਪਾਉਂਡ ਦੀ ਦਾਲ 399 ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਰਮੇਸ਼ ਜੀ ਨਾਲ 9165054056 916 505 4056। ਪ੍ਰੀਤ ਇੰਡੀਆ ਮਾਰਕੀਟ 10044 ਬਰੂਸਵਿਲ ਰੋਡ, ਵਾਈਟ ਲੌਕ ਅਤੇ ਬਰੂਸਵਿਲ ਦੇ ਕਾਰਨਰ ਤੇ, ਅਤੇ ਨਵੇਂ ਵਾਲਮਾਰਟ ਦੇ ਬਿਲਕੁਲ ਸਾਹਮਣੇ। ਪ੍ਰੀਤ ਇੰਡੀਆ ਮਾਰਕੀਟ ਜਾਓ ਅਤੇ ਗ੍ਰੈਂਡ ਓਪਨਿੰਗ ਤੇ ਦਾਲਾਂ ਤੇ ਵਿਸ਼ੇਸ਼ ਆਫਰ ਪਾਓ। ਰੀਅਲਟਰ ਐਂਡ ਲੋਨ ਆਫਿਸਰ ਪ੍ਰੀਤ ਸਿੰਘ, ਜੋ ਕਿ ਰੀਅਲ ਏਸਟੇਟ ਦੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਦਿੰਦੇ ਹਨ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਹਾਊਸ ਰੀਮਾਡਲ ਕਰਨਾ ਹੋਵੇ ਜਾਂ ਰੈਂਟਲ ਮੈਨੇਜਮੈਂਟ ਕਰਵਾਉਣੀ ਹੋਵੇ, ਤੇ ਨਾਲ ਹੀ ਘਰ ਦੇ ਲੋਨ ਬਹੁਤ ਹੀ ਵਧੀਆ ਰੇਟਸ ਦੇ ਉੱਤੇ ਜ਼ੀਰੋ ਕਾਸਟ ਵਿੱਚ ਦਿਵਾਉਣਗੇ। ਹਰ ਤਰ੍ਹਾਂ ਦਾ ਲੋਨ FHA, ਕਨਵੈਨਸ਼ਨ, ਜੰਬੋ, ਸੁਪਰ ਜੰਬੋ ਲੋਨ ਕਰਵਾ ਸਕਦੇ ਹਨ। ਸੈਕਰਾਮੈਂਟੋ ਤੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਸੇਵਾਵਾਂ ਦਿੰਦੇ ਹਨ। ਕਾਲ ਪ੍ਰੀਤ ਸਿੰਘ 530 418 8501 530418 8501। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਕਰਵਾਉਣ ਦੇ ਲਈ ਕਾਲ 408 272 5200 408 272 5200। ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ, ਜਿੱਥੋਂ ਖਰੀਦ ਸਕਦੇ ਹੋ ਰਾਇਲ ਆਟਾ 20 ਪਾਉਂਡ 799 ਵਿੱਚ, ਦੀਪ ਚੱਕੀ ਆਟਾ ਅਤੇ ਆਸ਼ੀਰਵਾਦ ਆਟਾ 20 ਪਾਉਂਡ 799 ਵਿੱਚ, ਦੀਪ ਮਲਟੀਗ੍ਰੇਨ ਆਟਾ 20 ਪਾਉਂਡ 1099 ਵਿੱਚ, ਜ਼ਿਆਦਾਤਰ ਦਾਲਾਂ 4 ਪਾਉਂਡ ਦੀਆਂ 399 ਵਿੱਚ, ਰਾਇਲ ਬਾਸਮਤੀ ਰਾਈਸ 20 ਪਾਉਂਡ 1849 ਵਿੱਚ, ਰੈੱਡ ਲੇਬਲ ਟੀ 4 ਪਾਉਂਡ 1499 ਵਿੱਚ। ਇਹਨਾਂ ਕੋਲ ਹਫਤੇ ਵਿੱਚ 3 ਤੋਂ 4 ਵਾਰ ਤਾਜ਼ੀਆਂ ਸਬਜ਼ੀਆਂ ਵੀ ਆਉਂਦੀਆਂ ਹਨ। ਇਸ ਦੇ ਨਾਲ ਹੀ ਫਰੈਸ਼ ਮਠਿਆਈਆਂ, ਦੀਪ, ਹਲਦੀਰਾਮ, ਵੇਰਕਾ ਤੇ ਨਾਨਕ ਦੇ ਪ੍ਰੋਡਕਟਸ ਵੀ ਖਰੀਦ ਸਕਦੇ ਹੋ। ਇਸ ਦੇ ਨਾਲ ਹੀ ਇਹਨਾਂ ਕੋਲੋਂ ਖਰੀਦ ਸਕਦੇ ਹੋ ਸਾਰੇ ਮਸਾਲੇ, ਹਰ ਤਰ੍ਹਾਂ ਦੇ ਅਚਾਰ, ਬਰਤਨ ਅਤੇ ਕਾਲਿੰਗ ਕਾਰਡ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167254825 916 725 4825 5764 ਸਟਰੀਟ B2 ਐਂਟਲੋਪ ਰੋਡ, ਐਂਟਲੋਪ। ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਕਰਾਉਣ ਦੇ ਲਈ ਕਾਲ 408 722 7698। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ, ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664। ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲਗਰੋ, ਕੈਲੀਫੋਰਨੀਆ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਚੱਲ ਰਿਹਾ ਤੇ ਆਪਣੇ ਨਾਲ ਜੁੜੇ ਹੋਏ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ।
ਸ਼੍ਰੀ ਅਕਾਲ ਜੀ, ਮਿਹਰਬਾਨੀ ਜੀ। ਜੀ ਤੇ ਸਰੋਤਿਓ ਤੁਸੀਂ ਵੀ ਹੁਣ ਜੇ ਤੁਹਾਡਾ ਕੋਈ ਸਵਾਲ ਹੈਗਾ ਤਾਂ ਤੁਸੀਂ ਪੁੱਛ ਸਕਦੇ ਹੋ। ਪੰਨੂ ਜੀ ਜਿਹੜੇ ਆਪਣੇ ਨਾਲ ਜੁੜੇ ਰਹਿਣਗੇ ਤੇ ਫੋਨ ਨੰਬਰ ਹੈਗਾ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ, ਸਵਾਲ ਪੁੱਛਣ ਦੇ ਲਈ 408 272 5200। ਤੇ ਆਪਣੇ ਅੱਜ ਦੇ ਪਹਿਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਪੰਨੂ ਸਾਹਿਬ ਨੂੰ, ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ? ਪੰਨੂ ਸਾਹਿਬ ਬਹੁਤ ਕਾਮਯਾਬੀ ਨਾਲ ਤੁਹਾਡਾ ਚੱਲਿਆ ਜਿਹੜਾ ਕਾਲਾ ਹਫ਼ਤਾ ਸੀ, ਵੀ ਇਹਦੇ ਵਿੱਚ ਦੱਸਿਓ ਕਿਸੇ ਸਾਧ ਡੇਰੇ ਨੇ ਜਾਂ ਕਿਸੇ ਸੰਤ ਮਹਾਂਪੁਰਸ਼ ਨੇ ਜਾਂ ਰਾਗੀ ਢਾਡੀ ਕਿਸੇ ਗੁਰਦੁਆਰਿਆਂ ਨੇ ਜਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਵੀ ਕੋਈ ਹਿੱਸਾ ਪਾਇਆ ਕਿ ਨਹੀਂ ਜੀ, ਇਹਦੇ ਬਾਰੇ ਦੱਸਿਓ। ਤੇ ਇੱਕ ਦੂਆ ਜਿਹੜਾ ਆਹ ਖਜ਼ਾਨਾ ਲੁਟਾ ਰਹੇ ਆ, ਇਹਦੇ ਬਾਰੇ ਵੀ ਕੋਈ ਇੱਦਾਂ ਦੀ ਮੁਹਿੰਮ ਚਲਾ ਕੇ ਕੋਈ ਜਾਂ ਕੋਈ ਪਟੀਸ਼ਨ ਨਹੀਂ ਪੈ ਸਕਦੀ ਜਿੱਦਾਂ ਇਹਨਾਂ ਨੂੰ ਪੁੱਛਿਆ ਜਾਵੇ ਵੀ ਕਾਹਦੇ ਇਹਨਾਂ ਨੂੰ ਗੱਡੀਆਂ ਦੇ ਰਹੇ ਜਿਹਨਾਂ ਦਾ ਸਾਡਾ ਕੋਈ ਵਾਸਤਾ ਹੀ ਨਹੀਂ, ਜਿਹੜੇ ਸਾਧ ਜਾਂ ਹੋਰ ਮੁੱਕੜ ਹੁਣ ਦੇ ਰਹੇ ਗੱਡੀਆਂ, ਇਹ ਲੋਕਾਂ ਦਾ ਖੂਨ ਪੀ ਕੇ ਮੁਲਾਜ਼ਮਾਂ ਨੂੰ ਤਨਖਾਹਾਂ ਦੇ। ਇਹਦੇ ਬਾਰੇ ਦੱਸਿਓ, ਕੋਈ ਹੋ ਨਹੀਂ ਸਕਦਾ ਜੀ ਇਲਾਜ ਇਹਦਾ ਕੋਈ? ਧੰਨਵਾਦ ਜੀ। ਇਹਦਾ ਇਲਾਜ ਅਸਲ ਦੇ ਵਿੱਚ ਤਾਂ ਲੋਕਾਂ ਦੇ ਕੋਲੇ ਆ ਜੀ, ਲੋਕਾਂ ਦੇ ਹੱਥ ਦੇ ਵਿੱਚ ਆ। ਲੋਕ ਲੁੱਟੇ ਜਾਂਦੇ ਰਹੇ ਨੇ, ਲੋਕ ਲੁੱਟੇ ਜਾ ਰਹੇ ਆ, ਨਾ ਉੱਠ ਕੇ ਖੜੇ ਹੋਏ ਤੇ ਲੋਕ ਲੁੱਟੇ ਜਾਂਦੇ ਰਹਿਣਗੇ। ਜਿੱਥੋਂ ਤੱਕ ਗੱਲ ਹੈ ਡੇਰਿਆਂ ਵਗੈਰਾ ਦੀ, ਨਹੀਂ ਕਿਸੇ ਮੇਰਾ ਖਿਆਲ ਤਾਂ ਅਜੇ ਤੱਕ ਤਾਂ ਨਹੀਂ ਕੁਛ ਸਾਹਮਣੇ ਆਇਆ। ਹਾਂ, ਕੁਛ ਜਿਹੜੇ ਢਾਡੀ ਸਿੰਘ ਨੇ ਤਾਂ ਪਮਾਲ ਵਾਲਿਆਂ ਦਾ ਜੱਥਾ ਸੀਗਾ, ਇੱਕ ਹੋਰ ਨੇ ਜੀ ਸ਼ਾਇਦ ਉਹ ਵੀ USA ਤੋਂ ਨੇ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਇੰਡੀਵਿਜੂਅਲੀ ਜਿਹੜਾ ਜੀ ਕੁਛ ਗਾ ਕੇ ਇਹਦੇ ਵਿੱਚ ਜਿਹੜਾ ਜੀ ਆਪਣਾ ਹਿੱਸਾ ਪਾਇਆ ਸੀਗਾ। ਅਦਰਵਾਈਜ਼ ਨਹੀਂ, ਜੇ ਤੁਸੀਂ ਕਹੋ ਕਿ ਡੇਰੇ ਜਾਂ ਦੂਜੇ ਸੀਗੇ ਥਾਵਾਂ ਤੋਂ ਕੋਈ ਜਿਹੜਾ ਜੀ ਉਹ ਸਾਹਮਣੇ ਨਹੀਂ ਆਏ। ਮੇਰਾ ਖਿਆਲ ਇਹ ਗਿਣਨ ਦੀ ਲੋੜ ਹੀ ਨਹੀਂ ਆ ਜੀ ਕਿ ਕੌਣ ਨਹੀਂ ਆਏ, ਇੰਨਾ ਹੀ ਬਹੁਤ ਹੈ ਕਿ ਇਹਦੇ ਵਿੱਚ ਪੰਜਾਬ ਦੇ ਨੌਜਵਾਨ ਜਿਹੜੇ ਜਿਨ੍ਹਾਂ ਦੇ ਅਸਲ ਦੇ ਵਿੱਚ ਵਾਗਡੋਰ ਹੱਥਾਂ 'ਚ ਹੁੰਦੀ ਉਹ ਆ ਗਏ, ਸਾਰਾ ਕੁਛ ਹੀ ਆ ਗਿਆ ਨਾ। ਜਿਹੜੀ ਦੇਖੋ ਜੇ ਤਾਂ ਹੋਵੇ ਨਾ ਵੋਟਾਂ ਦੀ ਰਾਜਨੀਤੀ ਕਿ ਕਿਹੜੀ ਰੈਲੀ ਦੇ ਵਿੱਚ ਕਿੰਨੇ ਲੋਕ ਜਿਹੜੇ ਸੀ ਉਹ ਆਏ, ਕਿੰਨੇ ਲੋਕ ਗਏ, ਫਿਰ ਜਿਹੜੀਆਂ ਫੋਟੋਆਂ ਨੇ ਉਹਨਾਂ ਨੂੰ ਜਿਹੜਾ ਜੀ ਕਰਕੇ ਉਲਟ ਪੁਲਟ ਤੇ ਫਿਰ ਉਹ ਦਿਖਾਈਆਂ ਜਾਣਾ, ਦੇਖੋ ਜੀ ਕਿੰਨਾ ਇਕੱਠ ਹੋਇਆ। ਇਹ ਤਾਂ ਇੱਦਾਂ ਦਾ ਕੁਛ ਵੀ ਮੁਹਿੰਮ ਨਹੀਂ ਹੈਗੀ, ਇਹ ਤਾਂ ਗੈਰ ਰਾਜਨੀਤਿਕ ਹੈ ਜੀ। ਲੋਕ ਆਪਣੇ ਤੌਰ ਦੇ ਉੱਤੇ ਖੜੇ ਹੋਏ, ਲੋਕ ਜਿਹੜਾ ਜੀ ਉਹ ਇਕੱਠੇ ਹੋ ਗਏ। ਹਾਂ, ਜੇ ਵਕਤ ਪਿਆ ਜਿਹੜਾ ਸਿਆਸੀ ਪਾਰਟੀਆਂ ਨੂੰ, ਵਕਤ ਹੀ ਇਸੇ ਕਰਕੇ ਜਿਹੜਾ ਜੀ ਉਹ ਪਿਆ ਤੇ ਇਹ ਤਾਂ ਸਾਰੇ ਦਾ ਸਾਰਾ ਜਿਹੜਾ ਜੀ ਜਿਹੜਾ ਮੁਹਿੰਮ ਸੀਗੀ ਹੋਰ ਪਾਸੇ ਨੂੰ ਤੁਰਤੀ, ਔਰ ਬਿਨਾਂ ਰਾਜਨੀਤਿਕ ਪਾਰਟੀਆਂ ਦੀ ਓਟ ਆਸਰਾ ਲਏ ਤੋਂ ਲੋਕਾਂ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਸਮਝੀ। ਬਸ ਇਹੀ ਇਹਦੀ ਜਿਹੜੀ ਜੀ ਉਹ ਸਫਲਤਾ ਹੈ ਮੁਹਿੰਮ ਦੀ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਾਜ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਕਰਨਵੀਰ ਜੀ ਸਤਿ ਸ਼੍ਰੀ ਅਕਾਲ, ਬਾਈ ਬਲਤੇਜ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਸ ਦਿਨ ਤੁਸੀਂ ਐਲਾਨ ਕੀਤਾ ਸੀ ਉਸ ਦਿਨ ਇਸ ਮੁਹਿੰਮ ਦਾ, ਉਸ ਦਿਨ ਅਸੀਂ ਵੀ ਪੋਸਟਰ ਵਗੈਰਾ ਇੱਥੇ ਟਰੱਕਾਂ ਤੇ ਲਵਾਏ ਤੇ ਮੈਂ ਆਪਣੀ ਸੁਰਤ ਦੇ ਵਿੱਚ ਜਦੋਂ ਕਿਤੋਂ ਮੈਂ ਲਾਗੇ ਹੋ ਕੇ ਦੇਖਣ ਸੁਣਨ ਲੱਗਾ ਖਬਰਾਂ ਨੂੰ, ਉਦੋਂ ਦੋ ਮੁਹਿੰਮਾਂ ਮੈਨੂੰ ਲੱਗਦੀਆਂ ਕਿ ਵਧੀਆ ਜਿਹੜੀਆਂ ਚੱਲੀਆਂ, ਜਿਹੜੀਆਂ ਬਿਲਕੁਲ ਡਿਸਿਪਲਿਨ ਦੇ ਵਿੱਚ ਰਹੀਆਂ। ਇੱਕ ਉਦੋਂ ਜਦੋਂ ਅੰਨਾ ਹਜ਼ਾਰੇ ਵਾਲੀ ਕੇਜਰੀਵਾਲ ਉਹਨਾਂ ਨੇ ਚਲਵਾਈ ਸੀ, ਤਾਂ ਦੂਸਰੀ ਤੁਸੀਂ ਵੈਸੇ ਇੱਦਾਂ ਦੀਆਂ ਮੁਹਿੰਮਾਂ ਸਾਨੂੰ ਨਾ ਹੀ ਚਲਾਉਣੀਆਂ ਪੈਣ ਕਦੀ ਪੰਜਾਬ ਦੇ ਉੱਤੇ, ਤਾਂ ਚਾਹੁੰਦੇ ਤਾਂ ਇਹੀ ਆ। ਪਰ ਕੁਛ ਜਿੱਦਣ ਵੀਡੀਓ ਜਾਂ ਕੁਛ ਇੱਦਾਂ ਦੇ ਮੈਸੇਜ ਡਿਲੀਵਰ ਹੋਏ ਜਿੱਦਣ ਇਹ ਐਲਾਨ ਹੋਇਆ ਸੀ ਜਾਂ ਕਿੱਦਾਂ, ਉਹਨਾਂ ਨੂੰ ਹੀ ਬੜੀ ਰਿਕੁਐਸਟ ਕਰਕੇ ਰੋਕਿਆ ਕਿ ਤੁਸੀਂ ਚੁੱਪ ਕਰ ਜਾਓ, ਜੇ ਤੁਸੀਂ ਨਹੀਂ ਵੀ ਕੁਛ ਚੰਗਾ ਕਹਿਣਾ ਤਾਂ ਚੁੱਪ ਕਰ ਜਾਓ, ਬਾਕੀਆਂ ਦਾ ਮਨੋਬਲ ਨਾ ਡਿੱਗੋ। ਤੇ ਇਹਦੇ ਲਈ ਬਹੁਤ ਸੋਹਣਾ ਤੁਸੀਂ ਕੰਮ ਸਾਰਿਆਂ ਨੇ ਕੀਤਾ ਜੀ, ਤੇ ਮਹਾਰਾਜ ਕਰੇ ਜਿਹੜਾ ਆਪਾਂ ਹੁਣ ਸੋਚੀ ਬੈਠੇ ਆ ਉਸ ਮਸਲੇ ਦਾ ਹੱਲ ਵੀ ਹੋਵੇ। ਤੇ ਕੁਐਸਚਨ ਮੇਰਾ ਇਹ ਆ ਬਾਈ ਜੀ ਕਿ ਹੱਲ ਇੱਕ ਵੱਡਾ ਇਹ ਨਹੀਂ ਹੈਗਾ ਕਿ ਜਿਹੜੇ ਪੁਲਿਸ ਵਾਲੇ ਇਨਵੋਲਵ ਹੁੰਦੇ ਆ ਵਿੱਚ, ਪਤਾ ਕਿ ਉਹਨਾਂ ਦੀ ਸ਼ਮੂਲੀਅਤ ਇਸ ਕੰਮ ਦੇ ਵਿੱਚ ਹੈਗੀ ਆ, ਇਹ ਬਲੀ ਲਈ ਜਾਵੇ ਇਹਨਾਂ ਨੂੰ ਇੱਕ ਕੋਈ ਜਾਂ ਤਾਂ ਕਾਨੂੰਨ ਦੇ ਦਾਇਰੇ 'ਚ ਲਿਆਂਦਾ ਜਾਵੇ ਕਿ ਜੇ ਇੱਕ ਵਾਰੀ ਇਹਨਾਂ ਨੂੰ ਇਹਨਾਂ ਦੀ ਜੌਬ ਤੋਂ ਪਰੇ ਕਰ ਦਿੱਤਾ ਗਿਆ ਤਾਂ ਮੁੜ ਕੇ ਬਹਾਲ ਨਹੀਂ ਹੋ ਸਕਦੇ। ਜਿਹੜਾ ਬੰਦਾ ਨਸ਼ੇ ਦੇ ਵਿੱਚ ਜਾਂ ਇੱਦਾਂ ਦੇ ਕੰਮ ਦੇ ਵਿੱਚ, ਜਿਵੇਂ ਤੁਸੀਂ ਦੱਸਿਆ ਸੀ ਕਿ ਸੰਗਰੂਰ ਦੇ ਵਿੱਚ 7 ਹੋਏ ਆ, ਕਿ ਇਹ ਜ਼ਿਆਦਾ ਨਹੀਂ ਹੋਣੇ ਚਾਹੀਦੇ। 400 ਦੀ ਵੀ ਬਲੀ ਲੈ ਲਈ ਗਈ ਤੇ ਮੈਨੂੰ ਲੱਗਦਾ ਨਹੀਂ ਬਾਅਦ 'ਚ ਮੁੜ ਕੇ ਇਹਨਾਂ ਨੂੰ ਛੇਤੀ ਬਾਕੀਆਂ ਨੂੰ ਵੀ ਕੰਨ ਹੋ ਜਾਣਗੇ ਜੀ। ਇਹ ਸਭ ਤੋਂ ਵਧੀਆ ਤਰੀਕਾ ਨਹੀਂ ਹੈਗਾ ਜੇ ਗਵਰਨਮੈਂਟ ਕਰੇ ਤਾਂ। ਧੰਨਵਾਦ। ਕਿਉਂਕਿ ਜੇ ਲੱਗੀ ਹੋਈ ਹੈ ਜੀ ਨਾਲ, ਸੋ ਜਿੱਥੇ ਜੇ ਲੱਗੀ ਹੁੰਦੀ ਆ ਉੱਥੇ ਆਪਾਂ ਮਹਿਜ਼ ਸੋਚ ਸਕਦੇ ਹਾਂ ਉਹ ਦਿਮਾਗ ਦੇ ਉੱਤੇ ਜਿਹੜਾ ਉਹ ਭਾਰੂ ਪੈ ਗਿਆ। ਮੈਂ ਇੱਕ ਸਵਾਲ ਜਿਹੜਾ ਜੀ ਉਹ ਰੇਜ਼ ਕਰਦਾ ਪੰਜਾਬੀ ਰੇਡੀਓ USA ਦੇ ਰਾਹੀਂ ਕਿ ਜੇ ਨਸ਼ਾ ਬੰਦ ਹੋਣਾ ਹੋਵੇ, ਕਿੱਡੀਆਂ ਚੌੜੀਆਂ ਕੰਧਾਂ ਤੇ ਕਿੱਡੀਆਂ ਉੱਚੀਆਂ ਕੰਧਾਂ ਜੇਲ੍ਹਾਂ ਦੀਆਂ, ਠੀਕ ਹੈ ਜੀ, 4 ਚੁਫੇਰੇ CCTV ਕੈਮਰੇ ਲੱਗੇ ਹੋਏ, ਅੰਦਰ ਵੜਨ ਦੇ ਵਾਸਤੇ ਇੱਕ ਖਿੜਕੀ,
ਜਿਹਦੇ ਵਿੱਚ ਝੁੱਕ ਕੇ ਤੁਹਾਨੂੰ ਅੱਗੇ ਜਿਹੜਾ ਜੀ ਉਹ ਬਾਹਰ ਲੰਘਣਾ ਪੈਂਦਾ। ਉਸ ਖਿੜਕੀ ਤੱਕ ਜਾਣ ਤੋਂ ਪਹਿਲਾਂ 3 ਤਲਾਸ਼ੀਆਂ, ਉਸ ਖਿੜਕੀ ਦੇ ਅੰਦਰ ਅਗਲੇ ਗੇਟ ਤੋਂ ਪਹਿਲਾਂ 2 ਤਲਾਸ਼ੀਆਂ, 5 ਤਲਾਸ਼ੀਂ ਅੰਦਰ ਜੇਲ੍ਹਾਂ ਦੇ। ਇਹ ਕਿਹਾ ਜਾਂਦਾ 80% ਜਿਹੜੇ ਕੈਦੀ ਆ ਉਹ ਨਸ਼ੇੜੀ ਆ, ਉਹ ਨਸ਼ਾ ਕਰਦੇ ਆ, ਉਹਨਾਂ ਤੱਕ ਨਸ਼ਾ ਪਹੁੰਚਦਾ। ਜੇ ਐਡੀਆਂ ਚੌੜੀਆਂ ਕੰਧਾਂ, ਉੱਚੀਆਂ ਕੰਧਾਂ, ਇੱਕ ਰਾਹ ਖਿੜਕੀ ਵਾਲਾ, ਉੱਥੇ ਵੀ ਅੰਦਰ ਨਸ਼ਾ ਜਿਹੜਾ ਜੀ ਉਹ ਪਹੁੰਚ ਰਿਹਾ। ਜੇ ਉੱਥੇ ਕੰਟਰੋਲ ਨਹੀਂ ਹੋ ਰਿਹਾ, ਖੁੱਲੇ ਥਾਵਾਂ ਦੇ ਉੱਤੇ ਕੰਟਰੋਲ ਜਿਹੜਾ ਜੀ ਉਹ ਕੀ ਹੋਊਗਾ? ਵਾੜ ਜਿਹੜੀ ਹੈ ਉਹ ਖੇਤ ਨੂੰ ਖਾ ਰਹੀ ਹੈ। ਆਈ ਥਿੰਕ ਇਹ ਉਹ ਸਮਾਂ ਹੈ ਜਦੋਂ ਜਿਹੜੇ ਇਮਾਨਦਾਰ ਆਫੀਸਰ ਨੇ, ਜਿਹੜੇ ਚੁੱਪ ਕਰਕੇ ਬੈਠੇ ਆ ਇਸ ਕਰਕੇ ਵੀ ਚਲੋ ਸਾਨੂੰ ਤਾਂ ਖੁੱਡੇ ਲਾਈਨ ਲਾਇਆ ਹੋਇਆ। ਇਹ ਨਹੀਂ ਹੈਗਾ ਕਿ ਕਾਬਲ ਆਫੀਸਰ ਨਹੀਂ ਹੈਗੇ, ਕਾਬਲ ਆਫੀਸਰ ਹੈਗੇ ਆ, ਪਰ ਉਹ ਮਹੀਨਾ ਉੱਪਰ ਨਹੀਂ ਭਰਨ ਜੋਗੇ ਜੀ, ਨਾ ਉਹਨਾਂ ਨੇ ਭਰਨਾ। ਉਹ ਅਸੂਲਾਂ ਦੇ ਉੱਤੇ ਖੜੇ ਹੋਣ ਵਾਲੇ ਆ। ਇਹ ਉਹ ਟਾਈਮ ਹੈ ਜਦੋਂ ਉਹਨਾਂ ਲੋਕਾਂ ਨੂੰ ਵੀ ਜਿਹੜਾ ਜੀ ਉਹ ਬੋਲਣਾ ਚਾਹੀਦਾ, ਉਹਨਾਂ ਲੋਕਾਂ ਨੂੰ ਅੱਗੇ ਜਿਹੜਾ ਜੀ ਉਹ ਆਉਣਾ ਚਾਹੀਦਾ। ਨਹੀਂ ਤਾਂ ਅਦਰਵਾਈਜ਼ ਇਹ ਆ ਕਿ ਜਿਹਨੂੰ ਤੁਸੀਂ ਹੱਥ ਲਾਉਨੇ ਆ ਨਾ, ਉਹ ਲੀਰਾਂ ਦੀ ਖਿੱਦੋ ਵਾਲੀ ਗੱਲ ਹੀ ਆ ਜੀ। ਉਹ ਖਿੱਲਰ ਦੀ ਜਿਹੜੀ ਜੀ ਉਹ ਨਜ਼ਰ ਆਉਂਦੀ ਆ, ਜਿੱਥੇ ਮਰਜ਼ੀ ਹੱਥ ਜਿਹੜਾ ਉਹ ਤੁਸੀਂ ਪਾ ਲਓ। ਜੇ ਸੰਗਰੂਰ ਦੇ ਵਿੱਚ ਹੋਏ ਤੇ ਮਨਦੀਪ ਸਿੰਘ ਸਿੱਧੂ ਜਿਹੜੇ SSP ਨੇ ਜੀ, ਉਹਨਾਂ ਨੂੰ ਕ੍ਰੈਡਿਟ ਉਹਦਾ ਦੇਣਾ ਬਣਦਾ। ਜੇ ਮੋਗੇ ਦੇ ਵਿੱਚ ਕਦੀ ਕਿਸੇ ਨੂੰ ਬਿਠਾ ਲਿਆ, ਕਦੀ ਕਿਸੇ ਨੂੰ ਲਾ ਲਿਆ, ਜੇ ਉਸ ਜਗ੍ਹਾ ਦੇ ਉੱਤੇ ਗੁਰਪ੍ਰੀਤ ਸਿੰਘ ਤੂਰ ਹੁਰੀ SSP ਜਿਹੜੇ ਲੱਗੇ ਆ, ਤੇ ਉਹ ਆਪਣੀ ਕ੍ਰੈਡੀਬਿਲਿਟੀ ਦੇ ਜ਼ੋਰ ਦੇ ਉੱਤੇ ਜਿਹੜਾ ਲੱਗੇ ਆ। ਇਹ ਉਹ ਆਫੀਸਰਸ ਨੇ ਜਿਨ੍ਹਾਂ ਦੇ ਉੱਤੇ ਉਂਗਲ ਤੱਕ ਨਹੀਂ ਜਿਹੜੀ ਜੀ ਉਹ ਧਰੀ ਜਾ ਸਕਦੀ। ਇਹੋ ਜਿਹੇ ਆਫੀਸਰ ਹੋਰ ਵੀ ਪੰਜਾਬ ਪੁਲਿਸ ਦੇ ਵਿੱਚ ਮੌਜੂਦ ਹੈ। ਜੇ ਸਰਕਾਰ ਜਿਹੜੀ ਹੈ ਜੀ ਉਹਦੀ ਵਿਲ ਹੋਵੇ ਕਿ ਉਹਨੇ ਇਹ ਖਤਮ ਕਰਨਾ ਹੈ, ਤੇ ਮੇਰੀ ਜਾਤੇ 24 ਘੰਟੇ ਵੀ ਬਹੁਤ ਹੈ। ਜੇ 24 ਘੰਟਿਆਂ ਦੇ ਵਿੱਚ ਜੇ ਢਾਂਚਾ ਬਦਲ ਦਿੱਤਾ ਜਾਵੇ ਤੇ ਮੈਸੇਜ ਜਿਹੜਾ ਜੀ ਉਹ ਜਾ ਸਕਦਾ ਬੜਾ ਸਟਰੋਂਗਲੀ, ਔਰ ਇਹ ਲੋਕ ਜਿਹੜੇ ਆ ਜੀ ਮੁੱਕ ਸਕਦੇ ਆ। ਪਰ ਪ੍ਰੋਬਲਮ ਇਹ ਹੈ ਕਿ ਜਦੋਂ ਕੋਈ ਇੰਦਰਜੀਤ ਫੜਿਆ ਜਾਂਦਾ, ਮੈਂ ਸਿੰਬੋਲਿਕ ਰੂਪ ਚ ਕਹਿੰਦਾ, ਉਹ ਕਹਿੰਦਾ ਮੈਂ ਤਾਂ ਛੋਟੀ ਮੱਛੀ ਆ, ਮੇਰੇ ਤੋਂ ਉੱਪਰ ਬੈਠੀ ਆ। ਉਹ ਤੋਂ ਪੁੱਛਦੇ, ਉਹ ਕਹਿੰਦੇ ਮੈਂ ਇੰਦਰਜੀਤ ਤੋਂ ਵੱਡੀ ਮੱਛੀ ਆ ਥੋੜੀ ਜੀ, ਪਰ ਮੇਰੇ ਉੱਤੇ ਇੱਕ ਮਗਰਮੱਛ ਬੈਠਾ। ਤੇ ਤੁਸੀਂ ਤਾਂ ਜਦੋਂ ਜਿਹੜੇ ਆ ਜੀ ਉਹ ਬੈਠੇ ਹੋਏ ਆ, ਫਿਰ ਇਹ ਕਿਵੇਂ ਹੋਊਗਾ ਜੀ? ਮੈਂ ਉਹਨਾਂ ਲੋਕਾਂ ਚੋਂ ਨਹੀਂ ਹੈਗਾ ਜੀ ਜਿਹੜੇ ਨੈਗੇਟਿਵ ਹੋਣ, ਜਿਹੜੇ ਇਹ ਕਹਿਣ ਕਿ ਕੁਝ ਨਹੀਂ ਹੋ ਸਕਦਾ, ਪਰ ਸੱਚੀ ਪੁੱਛੋ ਉਹਨਾਂ ਦੀ ਜਿਹੜੀ ਦਿਲ ਚੋਂ ਆਵਾਜ਼ ਇਹ ਨਿਕਲਦੀ ਆ ਕਿ ਨਹੀਂ, ਇਹ ਜਿਹੜਾ ਜੀ ਬਹੁਤਾ ਕੁਝ ਸ਼ਾਇਦ ਨਹੀਂ ਹੋ ਸਕਦਾ। ਅਸੀਂ ਮਸਾਣਾ ਦੇ ਵਿੱਚ ਅਮਰੂਦਾਂ ਦੀ ਰੇਹੜੀ ਲਾਈ ਬੈਠੇ ਹਾਂ ਜੀ, ਸ਼ਮਸ਼ਾਨ ਘਾਟ ਦੇ ਵਿੱਚ ਹੋਕਾ ਦੇ ਰਹੇ ਆ। ਹੁਣ ਸ਼ਮਸ਼ਾਨ ਘਾਟ ਦੇ ਅੰਦਰ ਅਮਰੂਦ ਲੈਣ ਵਾਲੇ ਗਾਹਕ ਨਹੀਂ ਹੁੰਦੇ, ਉਹ ਪਤਾ ਸਾਨੂੰ ਵੀ ਆ, ਉਹ ਪਤਾ ਤੁਹਾਨੂੰ ਵੀ ਆ। ਲਾਸ਼ਾਂ ਹੀ ਲਾਸ਼ਾਂ ਨੇ। ਜਿਹੜੇ ਲਾਸ਼ਾਂ ਦੀ ਸਵਾਹ ਹੁੰਦੀ ਆ ਜਿਹੜੀ, ਉਹਦੇ ਵਿੱਚੋਂ ਬੰਦਾ ਉੱਠ ਪੈਣਾ ਮੁੜ ਕੇ ਇੰਪੋਸੀਬਲ ਜਿਹਾ ਜਿਹੜਾ ਜੀ ਉਹ ਹੁੰਦਾ। ਲੈਟਸ ਸੀ ਕੀ ਬਣਦਾ। ਪਰ ਇਹ ਮੈਂ ਤੁਹਾਨੂੰ ਸੀਰੀਅਸਲੀ ਕਹਿ ਰਿਹਾ ਕਿ ਬਹੁਤ ਭਾਵਕ ਹੋ ਕੇ ਮੈਂ ਇਹ ਗੱਲ ਜਿਹੜੀ ਜੀ ਉਹ ਕਹਿ ਰਿਹਾ ਕਿ ਮਸਾਣਾ ਦੇ ਵਿੱਚ ਅਮਰੂਦਾਂ ਦੀ ਰੇਹੜੀ ਦਾ ਗਾਹਕ ਹੁੰਦਾ ਤਾਂ ਨਹੀਂ ਕੋਈ ਵੀ, ਪਰ ਹੋਕਾ ਦੇ ਰਹੇ ਜੀ। ਚਲੋ ਉਮੀਦ ਜਿਹੜੀ ਆਪਾਂ ਬਰਕਰਾਰ ਰੱਖੀਏ, ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਸਰਕਾਰਾਂ ਦੇ ਵਿੱਚ ਕੋਈ ਤਬਦੀਲੀ ਆਵੇ, ਲੋਕਾਂ ਦੇ ਵਿੱਚ ਜਿਹੜੀ ਆ ਵੱਡੀ ਜਾਗਰੂਕਤਾ ਤਬਦੀਲੀ ਆਵੇ, ਤਾਂ ਸ਼ਾਇਦ ਇਹ ਕੰਮ ਵੀ ਹੋ ਜਾਣ। ਅਜੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਮੈਂ 2 ਬੇਨਤੀ ਕਰਨਾ ਚਾਹੁੰਦਾ ਹਾਂ। ਪਹਿਲੀ ਗੱਲ ਤਾਂ ਤੁਸੀਂ ਬੜੀ ਵੱਡੀ ਗੱਲ ਕੀਤੀ ਹੈਗੀ ਆ, ਜਿੰਨੇ ਅਸੀਂ ਨੇਤਾ ਨੂੰ ਚੁਣਦੇ ਆ ਨਾ, ਉਹ ਚੁਣ ਤੋਂ ਪਹਿਲਾਂ ਤੇ ਬੰਦਾ ਹੁੰਦਾ, ਲੇਕਿਨ ਚੋਣ ਜਿੱਤਣ ਤੋਂ ਬਾਅਦ ਉਹ ਮਗਰਮੱਛ ਬਣ ਜਾਂਦਾ ਹੈਗਾ ਵਾ। ਇਸ ਕਰਕੇ ਉਹਨੂੰ ਹਰ ਚੀਜ਼ ਹਜਮ ਹੋ ਜਾਂਦੀ ਆ। ਮੈਂ ਸਭ ਤੋਂ ਪਹਿਲੀ ਗੱਲ ਤਾਂ ਇਹ ਕਰਨੀ ਚਾਹੁੰਦਾ, ਰਾਜਾ ਸਾਹਿਬ ਨੇ ਹੁਣ ਮੇਰੇ ਹਿਸਾਬ ਨਾਲ ਕੋਈ 80-90 ਕਰੋੜ ਰੁਪਈਏ ਦਾ ਜਿਹੜੇ ਨਾ ਕਾਰਾਂ ਲੈ ਕੇ ਤੇ ਉਹਦੇ ਖਰਚੇ ਪਾ ਕੇ ਸਾਰੇ ਲੱਗਾ ਦੇਣ ਉਹਨਾਂ ਨੂੰ। ਲੇਕਿਨ ਪੰਜਾਬ ਦੇ ਮੁਲਾਜ਼ਮ ਜਿੰਨੇ ਹੈਗੇ ਆ, ਉਹਨਾਂ ਨੂੰ ਪਿਛਲੇ 3 ਸਾਲਾਂ ਦੇ ਬਕਾਏ ਨਹੀਂ ਦਿੱਤੇ ਗਏ, ਔਰ ਨਾ ਹੀ ਕੋਈ ਉਹਨਾਂ ਦੀ ਇਨਕਰੀਜ਼ ਕੀਤੀ ਗਈ ਹੈਗੀ ਆ ਪੇ ਜਿਹੜੀ ਉਹਨਾਂ ਦੀ ਬਣਦੀ ਸੀਗੀ। ਕੀ ਇਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾ ਕੇ ਪੁੱਛਿਆ ਸਰਕਾਰ ਨੂੰ ਵੀ ਇਹ ਮੁਲਾਜ਼ਮਾਂ ਨੂੰ ਤੇ ਪੈਸਾ ਨਹੀਂ ਦੇ ਰਹੀ, ਲੇਕਿਨ ਇਹ 80-90 ਕਰੋੜ ਰੁਪਈਆ ਕਦ ਲਈ ਖਰਚ ਰਹੀ ਹੈਗੀ ਆ? ਕੀ ਹੈ ਕੋਈ ਇਹਦੇ ਬਾਰੇ? ਦੂਸਰੀ ਮੈਂ ਬੇਨਤੀ ਤੁਹਾਨੂੰ ਇਹ ਕਰਨੀ ਚਾਹੁੰਦਾ ਵਾਂ, ਅੱਜ ਤੁਸੀਂ ਜਿਹੜੀ ਡਰੱਗ ਦੀ ਗੱਲ ਅਸੀਂ ਕਰ ਰਹੇ ਹੈਗੇ ਨਾ, ਉਹਦੀ ਮੈਂ ਇੱਕੋ ਤੁਹਾਨੂੰ ਬੇਨਤੀ ਕਰ ਚਾਹੁੰਦਾ ਕਿ MLA ਨੂੰ ਪਤਾ ਮੇਰੇ ਹਲਕੇ 'ਚ ਕੌਣ ਡਰੱਗ ਵੇਚ ਰਿਹਾ ਹੈਗਾ ਵਾ। ਇਸ ਕਰਕੇ ਸਭ ਨੂੰ ਪਤਾ ਹੈਗਾ ਵਾ ਕੌਣ ਵੇਚ ਰਿਹਾ ਹੈਗਾ ਵਾ, ਲੇਕਿਨ ਉਹ ਨੰਗੇ ਨਹੀਂ ਹੋਣਾ ਚਾਹੁੰਦੇ। ਜੇ ਉਹ ਸਹੀ ਮਾਇਨੇ ਵਿੱਚ ਕਰਨਾ ਤੇ ਇਹ ਤੇ ਡਰੱਗ ਜਿਹੜੀ ਹੈਗੀ ਆ 2 ਹਫ਼ਤੇ ਬੰਦ ਹੋ ਸਕਦੀ ਆ। ਰਾਜੇ ਨੇ ਤੇ 4 ਹਫ਼ਤਿਆਂ ਦੀ ਗੱਲ ਕੀਤੀ, ਮੈਂ ਕਹਿੰਦਾ 2 ਹਫ਼ਤੇ ਬੰਦ। ਜੇ MLA ਸਹੀ ਮਾਨ ਨਾਲ ਗੱਲ ਕਰੇ ਕਿ ਮੈਂ ਹਾਂ ਇਹ ਬੰਦ ਕਰਨੀ ਹੈਗੀ ਆ, ਮੈਂ ਪੈਸੇ ਨੇ, ਕਿਉਂਕਿ ਉਹਨੇ ਪੈਸੇ ਲੈਣੇ ਹੈਗੇ ਆ, ਇਲੈਕਸ਼ਨ ਲੜਨੇ, ਕਰੋੜਾਂ ਰੁਪਏ ਲਾਉਣੇ ਆ, ਉਹਨੇ ਇਹਨਾਂ ਕੋਲ ਇਕੱਠੇ ਕਰਨੇ ਹੈਗੇ ਆ। ਸਧਾਰਨ ਆਦਮੀ ਤਾਂ ਉਹਨਾਂ ਨੂੰ ਦੇ ਨਹੀਂ ਕੋਈ ਸਕਦਾ।
ਥੈਂਕ ਯੂ ਜੀ ਤੇ ਨਾਲ ਹੀ ਪੰਨੂ ਜੀ, ਇਸ ਤੋਂ ਪਹਿਲਾਂ ਤੁਸੀਂ ਜਵਾਬ ਦਿਓ, ਆਪਣੇ ਸਾਰੇ ਸਰੋਤਿਆਂ ਨੂੰ ਬੇਨਤੀ ਕਰਦੇ ਜਦੋਂ ਤੁਸੀਂ ਸਵਾਲ ਪੁੱਛਦੇ ਹੁੰਦੇ ਪਲੀਜ਼ ਕਿਰਪਾ ਕਰਕੇ ਆਪਣੇ ਰੇਡੀਓ ਸੈੱਟ ਦੀਆਂ ਪਿੱਛੋਂ ਆਵਾਜ਼ਾਂ ਬੰਦ ਕਰ ਦਿਆ ਕਰੋ, ਬਹੁਤ ਘੱਟ ਕਰ ਦਿਆ ਕਰੋ, ਨਹੀਂ ਤਾਂ ਫਿਰ ਇੱਦਾਂ ਫੀਡਬੈਕ ਸੁਣਦੀ ਰਹਿੰਦੀ ਆ ਜੀ। ਪੰਨੂ ਜੀ, ਇੱਕ ਤਾਂ ਗੱਲ ਜਿਹੜੀ ਪਟੀਸ਼ਨ ਪਾਉਣ ਵਾਲੀ ਆ, ਮੇਰਾ ਖਿਆਲ ਪਟੀਸ਼ਨ ਤਾਂ ਕੋਈ ਨਾ ਕੋਈ ਜਿਹੜੀ ਉਹ ਪੈ ਜਾਊਗੀ, ਪਰ ਉਹਦਾ ਕੀ ਅਸਰ ਹੋਊਗਾ ਇਹ ਜਿਹੜੀ ਜੀ ਉਹ ਬਾਅਦ ਵਾਲੀ ਗੱਲ ਹੈ। ਮੈਨੂੰ ਨਹੀਂ ਲੱਗਦਾ ਜਿਹੜਾ ਜੀ ਇਹ ਰੋਕ ਸਕਦਾ। ਲੋਕ ਰੋਹ ਜਿਹੜਾ ਜੀ ਇੱਕੋ ਹੀ ਆ ਜਿਹੜਾ ਕਿ ਇਹਨੂੰ ਰੋਕ ਸਕਦਾ ਹੈ। ਜਿਹੜੀ ਗੱਲ ਤੁਸੀਂ ਕਹੀ ਆ MLAs ਵਾਲੀ, ਉਹ ਠੀਕ ਹੈ, ਕਾਫੀ ਹੱਦ ਤੱਕ ਜਿਹੜਾ ਜੀ ਉਹ ਠੀਕ ਹੈ। ਜੇ ਹੁਣ ਸਰਕਾਰ ਨੇ ਇਹ ਗੱਲ ਕੀਤੀ ਹੈ ਜੀ, ਦੇਖੋ ਇਹ ਮੁਹਿੰਮ ਦਾ ਦਬਾਓ ਆ, ਜਿਹੜੇ ਸੁਝਾਅ ਅਸੀਂ ਲੈ ਕੇ ਗਏ ਸੀਗੇ, ਤੁਸੀਂ ਤਾਂ ਮੈਨੂੰ ਪਤਾ ਜੀ ਤੁਸੀਂ ਪੜ੍ਹੇ ਆ ਸੋਸ਼ਲ ਮੀਡੀਆ ਦੇ ਉੱਤੇ, ਤੁਸੀਂ ਵੀ ਕਾਫੀ ਐਕਟਿਵ ਹੋ ਰਾਜਨ ਜੀ, ਤੁਸੀਂ ਉਹ ਪੜ੍ਹੇ ਆ, ਉਹਨਾਂ ਦੇ ਵਿੱਚ ਇਹ ਜਿਹੜਾ ਜੀ ਸ਼ਾਮਲ ਸੀਗਾ ਕਿ ਨਸ਼ੇੜੀ ਜਿਹੜਾ ਨਸ਼ਾ ਕਰਦਾ ਗ੍ਰਾਮ 2 ਗ੍ਰਾਮ ਵਾਲਾ ਨਾ ਫੜਿਆ ਜਾਵੇ। ਇਹ ਸਾਰੀਆਂ ਹਦਾਇਤਾਂ ਹੋ ਗਈਆਂ। ਡਿਪਟੀ ਕਮਿਸ਼ਨਰ ਨੇ SSPs ਦੀ ਮੀਟਿੰਗ ਸਭ ਦੀ ਲਾ ਕੇ ਉਹਦੇ ਵਿੱਚ ਕਹਿਤਾ ਕਿ ਉਹਨਾਂ ਨੂੰ ਨਹੀਂ ਫੜਿਆ ਜਾਊਗਾ। ਜਿੱਥੇ ਪੁੜੀਆਂ ਫੜੀਆਂ ਗਈਆਂ, ਜਿੱਥੇ ਡੈਥ ਹੋਈ, ਉੱਥੋਂ ਦਾ ਚੌਂਕੀ ਇੰਚਾਰਜ ਜਿਹੜਾ ਜੀ ਉਹ ਜਵਾਬਦੇਹ ਹੋਊਗਾ। ਇਹਨਾਂ ਦੀ ਗੱਲ ਜਿਹੜੀ ਭਾਈ ਸਾਹਿਬ ਨੇ ਕੀਤੀ ਹੈ ਜੀ, ਬਿਲਕੁਲ ਮੈਂ ਇਹਦੇ ਨਾਲ 100% ਸਹਿਮਤ ਹਾਂ। ਚੌਂਕੀ ਇੰਚਾਰਜ ਦੇ ਨਾਲ ਹਲਕਾ MLA, ਚਾਹੇ ਉਹ ਸੱਤਾਧਾਰੀ ਧਿਰ ਦਾ ਹੋਵੇ, ਚਾਹੇ ਉਹ ਵਿਰੋਧੀ ਧਿਰ ਦਾ ਹੋਵੇ, ਚਾਹੇ ਉਹ ਵਿਰੋਧੀ ਧਿਰ 'ਚ ਨਾ ਵੀ ਹੋਣ, ਉਸ MLA ਦੀ ਜਿਹੜੀ ਹੈ ਜੀ ਉਹ ਡਿਊਟੀ ਬਣਾਉਣੀ ਚਾਹੀਦੀ ਆ। ਉਸ MLA ਦੀ ਜਵਾਬਦੇਹੀ ਜਿਹੜੀ ਹੈ ਜੀ ਉਹ ਹੋਣੀ ਚਾਹੀਦੀ ਆ। ਉਹ ਜਿਹੜਾ ਜੀ ਜਵਾਬ ਦੇਵੇ ਇਸ ਗੱਲ ਦਾ ਕਿ ਕਿਉਂ ਉੱਥੇ ਜਿਹੜੀਆਂ ਜੀ ਉਹ ਹੋਈਆਂ। ਸਭ ਨੂੰ ਪਤਾ ਹੈ। ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਆਈ ਸੀਗੀ ਕਿ ਜਿਹੜੀ ਪੁਲਿਸ ਹੈ ਉਹ ਮੁਖਬਰ ਜਿਹੜੇ ਸੀਗੇ ਉਹ ਦੁਬਾਰਾ ਲਿਆਉਣਾ ਚਾਹੁੰਦੀ ਆ। ਉਹ ਸਿਸਟਮ ਜਿਹੜਾ ਸੀਗਾ ਮੁਖਬਰੀ ਜਿਹੜੇ ਕਰਦੇ ਸੀ, ਇਹ ਗੱਲ ਕਹੀ ਸੀ, ਇਹ ਤੁਸੀਂ ਲਫ਼ਜ਼ ਹੀ ਕਿਉਂ ਵਰਤਦੇ ਹੋ ਮੁਖਬਰ ਵਾਲਾ? ਪੂਰਾ ਪੰਜਾਬ ਸੜਕਾਂ ਦੇ ਉੱਤੇ ਖੜਾ। ਕਿਸੇ ਪਿੰਡ ਦੇ ਵਿੱਚ ਜਾ ਕੇ ਤੁਸੀਂ ਇਹ ਪੁੱਛ ਲਓ ਕਿ ਕੌਣ ਵੇਚਦਾ ਹੈ, ਕੱਲਾ ਮੁੰਡਾ ਤੁਹਾਨੂੰ ਜਵਾਬ ਦੇ ਦੂਗਾ ਕਿਹੜੇ ਨੰਬਰ ਦਾ ਮੋਟਰਸਾਈਕਲ, ਕਿਹੜੇ ਨੰਬਰ ਦੀ ਕਾਰ ਜਿਹੜੀ ਕਿੰਨੇ ਵਜੇ ਡਿਲੀਵਰੀ ਦੇਣ ਆਉਂਦੀ ਆ। ਫਿਰ ਉੱਥੇ ਤੁਸੀਂ ਮੁਖਬਰ ਜਿਹੜੇ ਜੀ ਉਹ ਕਿਉਂ ਭਾਲਦੇ ਹੋ? ਅੱਜ ਤਾਂ ਜਿਹੜੇ ਆਮ ਨੌਜਵਾਨ ਨੇ ਉਹ ਵਿਚਾਰੇ ਇੰਨੇ ਤੰਗ ਆਏ ਪਏ ਆ ਇਸ ਸਭ ਕਾਸੇ ਤੋਂ, ਉਹ ਸਭ ਕੁਝ ਦੱਸਣ ਦੇ ਵਾਸਤੇ ਤਿਆਰ ਹੈ। ਜਾਂ ਇਹ ਆ ਕਿ ਤੁਸੀਂ ਟਾਲਣਾ ਚਾਹੁੰਦੇ ਹੋ ਕਿ ਇਸ ਵਾਰੀ ਕਿਵੇਂ ਟਾਲੀਏ, ਗਾਂ ਕਿਵੇਂ ਜਿਹੜਾ ਜੀ ਉਹ ਚੱਲ ਜੀਏ, ਮੁਖਬਰ ਲੱਭਾਂਗੇ ਜੀ, ਉਹ ਕਰਾਂਗੇ ਜੀ, ਆਹ ਕਰਾਂਗੇ। ਮੁਖਬਰ ਜਿਹੜੇ ਆ, ਜੇ ਤੁਸੀਂ ਉਹਨੂੰ 500 ਦਿਓਗੇ, ਚਿੱਟੇ ਵਾਲਾ ਨੂੰ 1000 ਦੇ ਦੂਗਾ ਗਾ ਕਿ ਤੂੰ ਮੁਖਬਰੀ ਜਿਹੜੀ ਹੈ ਜੀ ਉਹ ਗਲਤ ਕਰਨੀ ਹੈ। ਇਹ ਤਾਂ ਸਿਰਫ ਮੈਂ ਜਿਹੜਾ ਤੁਸੀਂ ਇਹ ਕਹਿ ਲਓ ਕਿ ਅੱਜ ਸਾਡੇ ਇੱਥੇ ਹੁਣ ਮੰਗਲਵਾਰ ਆ, ਮੰਗਲਵਾਰ ਕੱਢ ਲਓ, ਬੁੱਧਵਾਰ ਨੂੰ ਕਹਿਣਗੇ ਬੁੱਧਵਾਰ ਕੱਢ ਲਓ, ਅਗਲੇ ਦਿਨ ਜਿਹੜਾ ਜੀ ਉਹ ਦੇਖਾਂਗੇ। ਜਿਹੜੀਆਂ ਪਾਲਿਸੀਜ਼ ਨੇ ਜੇ ਲੌਂਗ ਟਰਮ ਔਰ ਸਟਰੋਂਗ ਵਿਲ ਦੇ ਨਾਲ ਜਿਹੜੀਆਂ ਉਹ ਨਾ ਲਿਆਂਦੀਆਂ ਗਈਆਂ, ਤੇ ਅਦਰਵਾਈਜ਼ ਇਹਦਾ ਸਮੱਸਿਆ ਦਾ ਹੱਲ ਨਹੀਂ ਜਿਹੜਾ ਵੀ ਉਹ ਹੋ ਸਕਣਾ। ਜੀ ਅਗਲੇ ਕਾਲਰ ਨੇ ਭਜਨ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਨੂੰ ਮੈਂ ਪੁੱਛਣਾ ਜੀ, ਆਪਣਾ ਬਾਬਾ ਭਾਈ ਸੂਰਤ ਸਿੰਘ ਖਾਲਸਾ ਬਾਰੇ ਕੋਈ ਅਪਡੇਟ ਹੈ ਜੀ? ਉਹ ਕਿੱਦਾਂ ਉਹਨਾਂ ਦਾ ਟੌਪਿਕ ਹੀ ਬੰਦ ਹੋ ਗਿਆ, ਹੋਰ ਮਸਲੇ ਕਰਮ ਹੋਗਾ ਜੀ, ਬੰਦ ਨਾ ਕਰਿਓ ਭਾਜੀ। ਨਹੀਂ ਜੀ, ਕੋਈ ਅਪਡੇਟ ਨਹੀਂ ਹੈ ਜੀ, ਹੋਈ ਤਾਂ ਜ਼ਰੂਰ ਦੇਵਾਂਗੇ ਜੀ। ਅਗਲੇ ਜਿਹੜੇ ਕਾਲਰ ਨੇ ਜੀ ਹਰਬੰਸ ਹੁੰਦਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਮਿਹਰਬਾਨ। ਮੈਂ ਜੀ ਸਵਾਲ ਇਹ ਪੁੱਛਣਾ ਸੀਗਾ, ਪਿੱਛੇ ਜੇ 4 ਜੁਲਾਈ ਆਪਾਂ ਮਨਾਈ ਸੀਗੀ ਤੇ ਸਾਰਿਆਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ, ਬੜਾ ਚੰਗਾ ਕੀਤਾ। ਆਪਾਂ ਵੀ ਹੁਣ ਅਮਰੀਕਾ ਵਿੱਚ ਬਣ ਕੇ ਪਿੱਛੇ ਆ ਤੇ ਅਸੀਂ ਵੀ ਅਮਰੀਕਨ ਕੌਮ ਬਣ ਗਏ ਆ। ਪਰ ਜਿਹੜੀ ਆਪਣੀ ਸਿੱਖ ਕੌਮ ਹੈਗੀ ਆ, ਇਹ ਜੇ ਆਜ਼ਾਦ ਹੁੰਦੀ ਤੇ ਆਜ਼ਾਦ ਨੂੰ ਆਜ਼ਾਦ ਇਹ ਵਧਾਈਆਂ ਦੇਵੇ ਤੇ ਉਹ ਜ਼ਿਆਦਾ ਚੰਗੀਆਂ ਨਹੀਂ ਹੋਣਗੀਆਂ। ਆਪਾਂ ਗੁਲਾਮ ਹੋ ਕੇ ਤੇ ਮੇਰੇ ਮਨ ਨੂੰ ਹੋਰ ਤਰ੍ਹਾਂ ਦੀ ਇੱਕ ਅਜੀਬ ਜਿਹੀ ਸਿਚੁਏਸ਼ਨ ਦੀ ਜਾਪੀ ਜਾਂਦੀ ਸੀ। ਅਸੀਂ ਆਪ ਗੁਲਾਮ ਆ ਤੇ ਭਾਵੇਂ ਦੂਜੇ ਪਾਸੇ ਕਿੱਦਾਂ ਵੀ ਕਰੀ ਜਾਂਦੇ ਅਸੀਂ, ਉਹ ਚੰਗਾ ਕਰਦੇ ਆ, ਸਾਰਾ ਕਰਦੇ ਆ, ਪਰ ਆਪਣੀ ਆਜ਼ਾਦੀ ਕਿਉਂ ਨਹੀਂ ਸਾਨੂੰ ਚਾਹੀਦੀ ਹੁੰਦੀ? ਉਹ ਚੰਗਾ ਨਾ ਹੁੰਦਾ ਜੇ ਅਸੀਂ ਵੀ ਆਜ਼ਾਦ ਹੁੰਦੇ ਤਾਂ। ਜੀ ਸਾਡੇ ਵਿਚਾਰ ਨੇ ਜੀ, ਮੈਂ ਤਾਂ ਇਹਦੇ ਸਕੀ ਟਿੱਪਣੀ ਚਾਹੁੰਦਾ ਜੀ। ਅਗਲੇ ਕਾਲਰ ਨੇ ਗੁਰਸੇਵਕ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਪੰਨੂ ਸਾਹਿਬ ਨੂੰ ਇਹੀ ਪੁੱਛਣਾ ਸੀਗਾ ਵੀ ਜੇ ਆਪਾਂ ਗੰਦ ਉੱਪਰੋਂ ਸਾਫ਼ ਕਰਨ ਲੱਗੀਏ ਤਾਂ ਥੱਲੇ ਨੂੰ ਤਾਂ ਹੋ ਜੂ ਜੀ, ਤੇ ਥੱਲਿਓਂ ਕਰੀਏ ਤਾਂ ਫਿਰ ਤਾਂ ਹੋਣਾ ਮੁਸ਼ਕਲ ਹੈ। ਤੇ ਇੱਕ ਮੈਂ ਬੇਨਤੀ ਆਹ ਕਰਦਾ ਜਿਹੜੇ ਸਾਡੇ ਕਾਲਰ ਵੀਰ ਆ ਵੀ ਵੱਧ ਤੋਂ ਵੱਧ 5% ਲਿਆ ਕਰ, ਨਹੀਂ ਟਾਈਮ ਬੜਾ ਵੇਸਟ ਹੋ ਜਾਂਦਾ। ਥੈਂਕ ਯੂ ਜੀ, ਮਿਹਰਬਾਨੀ। ਦੇਖੋ, ਕਿਸੇ ਪਾਸਿਓਂ ਤਾਂ ਸ਼ੁਰੂ ਜਿਹੜਾ ਜੀ ਉਹ ਕਰਨਾ ਹੀ ਪਊਗਾ ਨਾ। ਤੇ ਉੱਪਰੋਂ ਸ਼ੁਰੂ ਕਰੀਏ ਤੇ ਉੱਪਰੋਂ ਕਿਹਨੂੰ ਸ਼ੁਰੂ ਕਰੀਏ ਜੀ? ਤੁਹਾਨੂੰ ਲੱਗਦਾ ਕਿ ਇੰਨੀ ਪਾਵਰ ਹੋ ਸਕਦੀ ਹੈ ਕਿ ਤੁਸੀਂ ਸਿੱਧਾ ਜਿਹੜਾ ਜੀ ਉੱਪਰ ਹੱਥ ਪਾ ਲਓ? ਜਿਨ੍ਹਾਂ ਲੋਕ ਆਫੀਸਰਸ ਦੇ ਨਾਮ ਆਉਂਦੇ ਆ,
ਮੇਰਾ ਖਿਆਲ ਜਾਨ ਦਾ ਜਿਹੜਾ ਜੀ ਉਹ ਖੋਆ ਹੀ ਆ। ਪਹਿਲਾਂ ਹੀ ਜਿਹੜਾ ਉਹ ਰਿਸਕ ਇੰਨਾ ਕੁ ਲਈ ਬੈਠੇ ਆ ਕਿ ਪਤਾ ਨਹੀਂਗਾ ਕਿ ਕਿਹੜੇ ਪਾਸੇ ਤੋਂ ਕੀ ਚੀਜ਼ ਜਿਹੜੀ ਆ ਜਾਣੀ ਆ ਜਾਂ ਤੁਹਾਡੇ ਵੀ ਬ੍ਰੇਕਿੰਗ ਨਿਊਜ਼ ਨਹੀਂ ਬਣ ਜਾਣੀ। ਸੋ ਇਸ ਕਰਕੇ ਜਿੰਨੇ ਕੁ ਜੋਗੇ ਆ ਜੀ ਮੇਰਾ ਖਿਆਲ ਉਹਨੂੰ ਹੀ ਜਿਹੜਾ ਪ੍ਰਮੋਟ ਕੀਤਾ ਜਾਵੇ। ਸੁਝਾਅ ਦੇਣੇ ਬੜੇ ਸੌਖੇ ਹੁੰਦੇ ਆ, ਗਰਾਊਂਡ ਦੇ ਉੱਤੇ ਲੜਾਈ ਲੜਨੀ ਜਿਹੜੀ ਜੀ ਬਹੁਤ ਔਖੀ ਹੈ। ਸੀਰੀਅਸਲੀ ਮੈਂ ਤੁਹਾਨੂੰ ਕਹਿ ਰਿਹਾ ਜੀ, ਗਰਾਊਂਡ ਤੇ ਲੜਨੀ ਬਹੁਤ ਔਖੀ ਆ। ਹੈਗੇ ਨੇ ਕੁਝ ਜਿਹੜੇ ਜੀ ਉਹ ਮੋਰਚਾ ਖੋਲੀ ਬੈਠੇ ਆ, ਲਗਾਤਾਰ ਜਿਹੜੀਆਂ ਦੀ ਉਹ ਪੋਸਟਾਂ ਪਾ ਰਹੇ। ਕੋਈ ਤਾਂ ਇਹ ਕਹਿੰਦਾ ਜੀ ਕਿ ਇੱਥੇ ਬਲਾਤਕਾਰ ਦਾ ਪਰਚਾ ਪਿਆ ਹੋਇਆ, ਇਹ ਉਸ ਪਰਚੇ ਤੋਂ ਨਿਕਲਣਾ ਚਾਹੁੰਦਾ। ਮਿੰਟੂ ਗੁਰੂਸਰੀਆ ਜੀ ਕਹਿੰਦੇ ਉਹ ਇਸ ਕਰਕੇ ਇਸ ਮੁਹਿੰਮ ਨਾਲ ਜੁੜਿਆ ਕਿ ਉਹਨਾਂ ਦੀ ਫਿਲਮ ਆ ਰਹੀ ਹੈ, ਉਹਨਾਂ ਨੇ ਉਹਨੂੰ ਪ੍ਰਮੋਟ ਕਰਨਾ ਹੈ। ਕਿਆ ਨੌਨਸੈਂਸ ਜਿਹੜੀਆਂ ਦੀ ਉਹ ਗੱਲਾਂ ਲੋਕ ਕਰ ਰਹੇ ਆ। ਇਹੋ ਜਿਹੀਆਂ ਗੱਲਾਂ ਜਿਹੜੀਆਂ ਦੀ ਉਹ ਸੁਣਨ ਨੂੰ ਮਿਲ ਰਹੀਆਂ ਨੇ। ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੇ ਲੋਕਾਂ ਨੇ ਡੱਕਾ ਤੋੜ ਕੇ ਦੋਹਰਾ ਨਹੀਂ ਕੀਤਾ ਪੂਰੀ ਉਮਰ ਭਰ, ਉਹ ਜਿਹੜੇ ਜੀ ਉਹ ਸਵਾਲ ਖੜੇ ਕਰ ਰਹੇ ਆ, ਫਿਰ ਕੌਣ ਲੜੂਗਾ? ਮੈਂ ਬਹੁਤ ਵਾਰੀ ਮਿਸਾਲ ਦਿੱਤੀ ਆ, ਕਹਿੰਦੀ ਤੁਸੀਂ ਸੁਣਿਆ ਜੱਜ ਰਿਟਾਇਰ ਹੋ ਗਏ ਚੇਲਾਮੇਸ਼ਵਰ ਜੀ, ਉਹਨਾਂ ਨੇ ਚਿੱਠੀ ਲਿਖੀ ਸੀ। ਉਸ ਚਿੱਠੀ ਦੀ ਇੱਕੋ ਲਾਈਨ ਹੀ ਕਮਾਲ ਦੀ ਆ। ਉਹ ਕਹਿੰਦੇ ਮੈਂ ਉਹਨਾਂ ਲੋਕਾਂ ਦੀ ਕਿਉਂ ਲੜਾਂ ਜਿਹੜੇ ਆਪਣੇ ਹੱਕਾਂ ਦੇ ਵਾਸਤੇ ਹੀ ਲੜਨਾ ਨਹੀਂ ਚਾਹੁੰਦੇ। ਅਸੀਂ ਤਾਂ ਸਵਾਲ ਕਰਨ ਜੋਗੇ ਰਹਿ ਗਏ ਜੀ, ਗਿਆਨਾਂ ਸਿਓ ਬਣ ਗਏ ਸਾਰੇ। ਜੀ 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 ਸੁਖਚੈਨ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਪੁੱਛੋ ਜੀ ਸਵਾਲ। ਹਾਂਜੀ ਮੈਂ ਕਹਿੰਦਾ ਵੀ ਆਪਣਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਫਿਲੀਪੀਨਸ ਨਹੀਂ ਭੇਜਣਾ ਚਾਹੀਦਾ ਥੋੜੇ ਦਿਨ ਦਾ, ਮਤਲਬ ਕਿ ਇਹਨਾਂ ਦੀ ਕਲਾਸਾਂ ਲਗਾਈ ਜਾਣ। ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਹੈਗੇ ਰੋਡਰੀਗੋ ਜਿਹੜੇ ਆਏ ਨੇ ਹੁਣ, ਤੇ ਉਹਨਾਂ ਨੇ ਉਹ ਲਾਈਕ ਕਿਹਾ ਕਿ ਮੈਂ ਉੱਥੇ ਸਾਰੀ ਡਰੱਗ ਤੇ ਗੈਂਗਵਾਰ ਸਾਰੀ ਖਤਮ ਕਰ ਦੇਣੀ ਆ। ਮੇਰੇ ਖਿਆਲ ਤਾਂ ਇਹਨਾਂ ਨੂੰ ਉੱਥੇ ਭੇਜਣਾ ਚਾਹੀਦਾ, ਥੋੜੇ ਕੁ ਮਹੀਨਾ ਕੁ ਉੱਥੇ ਉਹਨਾਂ ਕੋਲ ਜਾ ਕੇ ਕਲਾਸਾਂ ਲਗਾ ਕੇ ਆਉਣ। ਮੇ ਵੀ ਕੁਛ ਸਿੱਖ ਕੇ ਆ ਸਕਦੇ ਹੈਗੇ ਉਹ। ਥੈਂਕ ਯੂ। ਤੇ ਓਕੇ ਜੀ। ਹੋਣਾ ਤਾਂ ਬਹੁਤ ਕੁਝ ਚਾਹੀਦਾ ਜੀ, ਪਰ ਥੋੜੀ ਜਿਹੀ ਨਾ ਪ੍ਰੋਬਲਮ ਇਹ ਆਈ ਕਿ ਮੈਂ ਕੈਨੇਡਾ ਦੀ ਰਾਜਨੀਤੀ ਦੀ ਗੱਲ ਕਰਦਾ। ਅਸੀਂ ਬੜਾ ਪ੍ਰਮੋਟ ਕਰਦੇ ਰਹੇ ਹਾਂ 90ਵਿਆਂ ਦੇ ਵਿੱਚ ਕਿ ਜਦੋਂ ਪੰਜਾਬ ਤੋਂ ਸਿਆਸਤਦਾਨ ਆਉਂਦੇ ਆ ਨਾ, ਉਹਨਾਂ ਨੂੰ ਕੈਨੇਡੀਅਨ ਸਿਆਸਤਦਾਨਾਂ ਨਾਲ ਮਿਲਾਇਆ ਕਰੋ ਤਾਂ ਕਿ ਇਹ ਵੀ ਸਿੱਖ ਸਕਣ ਕਿ ਇੱਥੇ ਸਿਆਸਤ ਕਿਵੇਂ ਚੱਲਦੀ ਹੈ। ਮਨਾਉਣ ਲੱਗ ਗਏ ਲੋਕ ਉੱਥੋਂ ਦੇ ਸਿਆਸਤਦਾਨ ਪੰਜਾਬ ਵਾਲਿਆਂ ਦਾ ਸਾਰਾ ਕੁਝ ਸਿੱਖ ਕੇ, ਇਹ ਨਾ ਹੋਵੇ ਉਹੀ ਕੁਝ ਹੋਰ ਸਿੱਖ ਕੇ ਚਲੇ ਜਾਣ। ਸਹੀ ਗੱਲ ਹੈ, ਸਹੀ ਗੱਲ ਹੈ। ਇਹ ਵੀ ਕਿਤੇ ਨਾ ਕਿਤੇ ਡਰ ਆ ਵੀ ਆਪਣੇ ਵਾਲਿਆਂ ਨੂੰ ਇੱਥੋਂ ਵਾਲਿਆਂ ਨੂੰ ਬਚਾ ਕੇ ਰੱਖ ਲਓ ਉਹਨਾਂ ਨੂੰ। ਗੁਰਜੀਤ ਚੀਮਾ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਜੀ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਕਹਿੰਦਾ ਦੂਸਰੇ ਇਹਨਾਂ ਨੂੰ ਕਿਹੜੇ ਕਲਾਕਾਰ ਰਹੇ ਕਿਹੜੇ ਮਾਂ ਬੋਲੀ ਦੀ ਸੇਵਾ ਕਰ ਲਈ। ਅਸੀਂ ਮਾਂ ਬੋਲੀ ਦੀ ਸੇਵਾ ਬਹੁਤ ਕਰਨੇ ਆ, ਇਹਨਾਂ ਚੋਂ ਇੱਕ ਵੀ ਨਹੀਂ ਉੱਠਿਆ ਹੈਗਾ। ਤੇ ਜਾਂ ਹਰਭਜਨ ਮਾਨ ਆ ਜਾਂ ਸੁਖੀ ਹੈ ਨਾ, ਤੇ ਇਹਨਾਂ ਨੂੰ ਪੁੱਛਣਾ ਚਾਹੀਦਾ ਇਹ ਕਿੱਥੇ ਗਏ ਆ। ਇਹਨਾਂ ਦੇ ਕੋਈ ਮੇਲੇ ਨਹੀਂ ਲੱਗਣੇ ਚਾਹੀਦੇ ਕੈਨੇਡਾ ਅਮਰੀਕਾ ਦੇ ਵਿੱਚ। ਇਹ ਬੰਦੇ ਬਿਲਕੁਲ ਬੰਦ ਹੋਣੇ ਚਾਹੀਦੇ। ਇੱਕ ਵੀ ਨਹੀਂ ਬੋਲਿਆ ਇਹਨਾਂ ਚੋਂ ਜੀ। ਥੈਂਕ ਯੂ ਜੀ। ਜਿਹੜੇ ਕਹਿੰਦੇ ਅਸੀਂ ਬੜੀ ਸੇਵਾ ਕਰ ਰਹੇ ਹਾਂ ਮਾਂ ਬੋਲੀ ਦੀ, ਇਹਨਾਂ ਨੂੰ ਪੁੱਛੋ ਮਾੜਾ ਜਿਹਾ, ਇਹਨਾਂ ਦੇ ਬਾਰੇ ਪੁੱਛਣਾ ਚਾਹੁੰਦਾ ਬਲਦੇਵ ਪੰਨੂ ਜੀ ਨੂੰ। ਜਿਹੜੇ ਬੋਲੇ ਆ ਉਹ ਤੁਹਾਨੂੰ ਪਤਾ, ਜਿਹੜੇ ਨਹੀਂ ਬੋਲੇ ਇਹ ਤੁਸੀਂ ਪੁੱਛੋ। ਤੁਸੀਂ ਬਣਾਏ ਹੋਏ ਇਹ ਕਲਾਕਾਰ ਹੈ ਜੀ। ਇਹ ਤੁਸੀਂ ਇਹਨਾਂ ਨੂੰ ਫੂਕ ਦੇ ਦੇ ਕੇ ਇੱਥੋਂ ਤੱਕ ਜਿਹੜਾ ਜੀ ਉਹ ਚੜਾਇਆ ਹੋਇਆ। ਇਹ ਜਿਹੜੇ ਨਸ਼ਿਆਂ ਦੇ ਗੀਤ, ਹਥਿਆਰਾਂ ਦੇ ਗੀਤ ਇੱਕ ਬਹੁਤ ਵੱਡਾ ਯੋਗਦਾਨ ਹੈ ਇਸ ਸਭ ਕਾਸੇ ਦੇ ਵਿੱਚ, ਪੰਜਾਬ ਨੂੰ ਗਰਕ ਕਰਨ ਦੇ ਵਿੱਚ, ਪੰਜਾਬੀਆਂ ਨੂੰ ਗਰਕ ਕਰਨ ਦੇ ਵਿੱਚ ਇਹਨਾਂ ਲੋਕਾਂ ਦਾ ਯੋਗਦਾਨ ਹੈ ਜੀ। ਮੈਂ ਤਾਂ ਇਹ ਕਹੂੰਗਾ, ਮੈਨੂੰ ਕੋਈ ਹਿਚਕਚਾਹਟ ਨਹੀਂ ਕਹਿਣ ਦੇ ਵਿੱਚ ਕਿ ਇਤਿਹਾਸ ਦੇ ਵਿੱਚ ਇਹ ਲੋਕ ਜਿਹੜੇ ਆ ਜੀ ਵਿਲਨ ਦੇ ਰੂਪ ਦੇ ਵਿੱਚ ਆਉਣਗੇ। ਅਜੇ ਵੀ ਸਮਾਂ ਹੈ। ਸਭ ਤੋਂ ਪਹਿਲਾਂ ਇਹ ਆਪਣੇ ਘਰਾਂ ਨੂੰ ਜਿਹੜਾ ਜੀ ਉਹ ਪਰਤਾਉਣ। ਕਿੰਨੀ ਕੁ ਦੇਰ ਹੋਰ ਜਿਹੜਾ ਜੀ ਇਹ ਤਮਾਸ਼ਾ ਵੇਖਣਗੇ ਸਾਈਡਾਂ ਉੱਤੇ ਬੈਠ ਕੇ। ਜਿਹੜੇ ਆਏ ਆ ਜਿਨ੍ਹਾਂ ਨੇ ਚਾਹੇ ਉਹ ਗਾ ਕੇ ਯੋਗਦਾਨ ਜਿਹੜਾ ਜੀ ਉਹ ਪਾਇਆ, ਚਾਹੇ ਉਹਨਾਂ ਨੇ ਸੁਨੇਹੇ ਦੇ ਕੇ ਯੋਗਦਾਨ ਪਾਇਆ, ਇੰਨਾ ਹੀ ਬਹੁਤ ਹੈ ਜੀ। ਪਰ ਇਹ ਬਹੁਤੇ ਤਾਂ ਮੈਕਸਿਮਮ ਗਿਣਤੀ ਦਾ ਉਹ ਆ ਜੀ ਜਿਹੜੇ ਬੋਲੇ ਹੀ ਨਹੀਂ। ਉਹ ਕਹਿੰਦੇ ਹੋਊ ਪਰ ਇਹ ਸਾਡੇ ਥੋੜੀ ਅੱਗ ਲੱਗੀ ਹੋਈ ਹੈ ਘਰੇ, ਇਹ ਤਾਂ ਗੁਆਂਢੀਆਂ ਦੇ ਆ, ਚੰਗਾ ਆਰਾਮ ਨਾਲ ਬੈਠ ਕੇ ਸੇਕਦੇ ਆ। ਪਰ ਜਦੋਂ ਵੀ ਕੋਈ ਵਿਅਕਤੀ ਇਹ ਗੱਲ ਕਹਿੰਦਾ ਨਾ ਜੀ ਕਿ ਗੁਆਂਢੀਆਂ ਦੇ ਅੱਗ ਲੱਗੀ ਮੈਂ ਠੀਕ ਆ, ਉਹ ਇੱਕ ਗੱਲ ਭੁੱਲਦਾ ਕਿ ਗੁਆਂਢੀ ਦੇ ਵਿਚਾਲੇ ਤੇ ਉਹਨਾਂ ਦੇ ਘਰ ਦੇ ਵਿਚਾਲੇ ਇੱਕ ਕੰਧ ਹੀ ਹੁੰਦੀ ਆ। ਤੇ ਜਿਹੜੀ ਮੌਤ ਹੈ ਨਾ ਉਹਦੇ ਵਾਸਤੇ ਕੰਧਾਂ ਉਹਨੂੰ ਰੋਕ ਨਹੀਂ ਸਕਦੀਆਂ। ਉਹਨੇ ਕੰਧ ਟੱਪ ਕੇ ਫਿਰ ਤੁਹਾਡੇ ਘਰ ਵੀ ਆ ਜਾਣਾ ਹੁੰਦਾ। ਜਿੱਦਣ ਇਹਨਾਂ ਦੇ ਆਪਣੇ ਘਰਾਂ ਦੇ ਵਿੱਚ ਆਊਗੀ ਨਾ ਜੀ, ਫੇਰ ਪਤਾ ਲੱਗੂਗਾ ਕਿ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੀ। ਪਾਲ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਮੈਂ ਕਹਿਣਾ ਚਾਹੁੰਦਾ ਸੀ ਜਿਹੜਾ ਆਪਣੇ ਆਪਾਂ ਪੋਲੀਟੀਕਲ ਕਈ ਵਾਰੀ ਆਪਾਂ ਕਹਿੰਦੇ ਪੋਲੀਟੀਕਲ ਐਸਟੈਬਲਿਸ਼ਮੈਂਟਾਂ ਦਾ ਫਾਲਟ ਹੈਗਾ। ਫਿਰ ਇਹਦਾ ਮਤਲਬ ਇਹ ਤਾਂ ਨਹੀਂ ਕੋਈ ਪੋਲੀਟੀਕਲ ਵਿੱਚ ਆਈਡੀਓਲੋਜੀ ਵਿੱਚੋਂ ਪੈਦਾ ਹੋਊਗੀ ਇਹਦੇ ਵਿੱਚੋਂ, ਜਿਵੇਂ ਆਪਣੇ ਬੇਅਦਬੀ ਦੇ ਚੱਕਰ 'ਚ ਆਪਣੇ ਕੇਜਰੀਵਾਲ ਹੋਣਾ ਨੇ ਉਹ ਆਪਣੇ ਕਾਫੀ ਉਹਦੇ 'ਚ ਫਾਇਦਾ ਲਿਆ। ਹੁਣ ਜਿਹੜਾ ਮੀਡੀਆ ਉਹ ਕਾਫੀ ਖਲਜਗਣ ਪੈਦਾ ਹੋਇਆ ਆਪਣੇ ਰਾਈਟ ਵੀ ਪ੍ਰੋਬਲਮ ਉਹਦੇ ਨਾਲ ਵਧੀਆਂ ਜਾਂ ਘਟੀਆਂ ਆਪਾਂ ਨੂੰ
ਜੇ ਆਪਾਂ ਕਿਸੇ ਦੇ ਉਂਗਲ ਕਰਦੇ ਹਾਂ, ਫਿਰ ਜਿਹੜੀਆਂ 3-4 ਉਂਗਲ ਆਪਣੇ ਵੱਲੇ ਨੂੰ ਪੁਆਇੰਟ ਕਰਦੀਆਂ ਉਹਨੂੰ ਆਪਾਂ ਐਡਰੈਸ ਨਹੀਂ ਕਰ ਰਹੇ। ਮੀਡੀਆ ਵੀ ਅਸੀਂ ਵੀ ਪ੍ਰੋਗਰਾਮਾਂ ਖੜੀਆਂ ਕੀਤੀਆਂ, ਐਂਟਰਟੇਨਮੈਂਟ ਨੇ ਵੀ ਕੀਤੀਆਂ। ਇਕੱਲਾ ਆਪਾਂ ਪੋਲੀਟੀਕਲ ਐਸਟੈਬਲਿਸ਼ਮੈਂਟ 'ਤੇ ਮੇਰਾ ਖਿਆਲ ਆਪਾਂ ਪੁਲਿਸ ਨੂੰ ਇਕੱਲਾ ਬਲੇਮ ਨਹੀਂ ਦੇ ਸਕਦੇ। ਜਦੋਂ ਆਪਾਂ ਡਿਮਾਂਡ ਪੈਦਾ ਕਰਦੇ ਹਾਂ, ਉਹ ਪੁਲਿਸ ਵੀ ਉਹ 'ਚ ਹੈਲਪ ਕਰੂਗੀ ਲੋਕਾਂ ਦੀ, ਕਿਸੇ ਹਿਸਾਬ ਨਾਲ ਪੋਲੀਟੀਸ਼ੀਅਨ ਵੀ ਕਰਨਗੇ। ਜਦੋਂ ਵੈਸਟ ਦੇ ਵਿੱਚ ਵੀ ਹੁੰਦਾ ਇਹ ਲੀਗਲ ਕਰੀ ਜਾਂਦੇ ਡਰੱਗਾਂ ਰਾਹੀਂ ਜੀ। ਵੀ ਮੈਂ ਇਹਨਾਂ ਪੁੱਛਣਾ ਚਾਹੁੰਦਾ ਕਿ ਮੀਡੀਆ ਜਾਂ ਐਂਟਰਟੇਨਮੈਂਟ ਨੂੰ ਵੀ ਆਪਦੇ ਬਲੇਮ ਲੈਣਾ ਚਾਹੀਦਾ ਆਪਦੇ ਉੱਤੇ, ਵੀ ਅਸੀਂ ਵੀ ਪ੍ਰੋਗਰਾਮਾਂ ਖੜੀਆਂ ਕੀਤੀਆਂ ਸੋਸ਼ਲ ਜਾਂ ਆਪਣੀਆਂ ਜਿਹੜੀਆਂ ਬੱਚਿਆਂ ਵਾਸਤੇ। ਥੈਂਕ ਯੂ ਜੀ। ਜਿਹੜਾ ਮੀਡੀਆ ਐਂਟਰਟੇਨਮੈਂਟ ਦੀ ਗੱਲ ਕਰਦਾ ਉਹਨਾਂ ਨਾਲ ਗੱਲ ਕਰੋ, ਜੇ ਅਸੀਂ ਤਾਂ ਐਂਟਰਟੇਨਮੈਂਟ ਵਾਲੇ ਹੈ ਨਹੀਂ ਜੀ, ਠੀਕ ਹੈ ਨਾ ਜੀ। ਇਹ ਤਾਂ ਸਵਾਲ ਉਹਨਾਂ ਨੂੰ ਕਰਨਾ ਪੜਦਾ। ਦੂਜੀ ਗੱਲ ਕਿ ਇਹਦੇ ਵਿੱਚੋਂ ਕੋਈ ਨਵੀਂ ਪੋਲੀਟੀਕਲ ਜਿਹੜੀ ਹੈ ਜੀ ਤੁਹਾਨੂੰ ਲੱਗਦਾ ਹੈ ਕਿ ਕੁਝ ਹੋਰ ਨਿਕਲੂਗਾ। ਔਰ ਜੀ ਮੇਰਾ ਖਿਆਲ ਲਾਸ਼ਾਂ ਜਿਹੜੀਆਂ ਨੇ ਉਹਦੇ ਵਿੱਚੋਂ ਕੀ ਨਿਕਲ ਸਕਦਾ ਜੇ ਲੋਕ ਹੀ ਨਾ ਰਹੇ ਤੇ ਪੋਲੀਟੀਕਲ ਤੇ ਏਜੰਡੇ ਤੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਜੀ ਉਹ ਕਿੱਥੇ ਰਹਿਣੀਆਂ ਨੇ। ਲੋਕ ਕਹਿੰਦੇ ਆ ਕਿ ਪਾਣੀ ਦਾ ਮੁੱਦਾ ਜ਼ਿਆਦਾ ਵੱਡਾ, ਉਹਦੀ ਗੱਲ ਕਿਉਂ ਨਹੀਂ ਕਰਦੇ? ਝੋਨੇ ਦਾ ਮੁੱਦਾ ਵੱਡਾ, ਉਹਦੀ ਗੱਲ ਕਿਉਂ ਨਹੀਂ ਕਰਦੇ? ਹਵਾ ਦਾ ਮੁੱਦਾ ਵੱਡਾ, ਉਹਦੀ ਗੱਲ ਕਿਉਂ ਨਹੀਂ ਕਰਦੇ? ਦਰੁਸਤ ਹੈ, ਸਾਰੇ ਮੁੱਦੇ ਵੱਡੇ ਨੇ। ਜੇ ਲੋਕ ਹੀ ਨਾ ਰਹੇ ਤੇ ਮੁੱਦੇ ਤੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਜੀ ਉਹ ਕਿੱਥੋਂ ਰਹਿਣਗੀਆਂ? ਫਿਰ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਜਿਹੜੇ ਜੀ ਉਹ ਹੋਣਗੇ, ਜਿਨ੍ਹਾਂ ਨੂੰ ਹਮੇਸ਼ਾ ਤੁਹਾਡੇ ਵਰਗਿਆਂ ਨੂੰ ਉਹਦੇ ਵਿੱਚੋਂ ਇੱਕ ਬਦਬੂ ਜਿਹੜੀ ਹੈ ਨਾ ਜੀ ਉਹ ਆਉਂਦੀ ਆ, ਤੇ ਆ ਕੇ ਤੁਸੀਂ ਇੱਥੇ ਰਾਜ ਕਰ ਲੈਣਾ ਜੀ। ਫੇਰ ਹੋ ਸਕਦਾ ਕਿ ਕੁਝ ਜਿਹੜਾ ਜੀ ਉਹ ਸੁਧਰ ਗਏ, ਪਰ ਜਦੋਂ ਤੱਕ ਤੁਹਾਨੂੰ ਲੋਕਾਂ ਨੂੰ ਸਮਝ ਆਊਗੀ, ਪੌਲ ਜੀ ਤੁਹਾਡੇ ਵਰਗੇ ਲੋਕਾਂ ਨੂੰ ਸਮਝ ਆਊਗੀ, ਉਦੋਂ ਤੱਕ ਪਤਾ ਨਹੀਂ ਕਿੰਨੇ ਮਾਵਾਂ ਦੇ ਪੁੱਤ ਜਿਹੜੇ ਆ ਜੀ ਉਹ ਇਸ ਜਹਾਨ ਚੋਂ ਜਾ ਚੁੱਕੇ ਹੋਣਗੇ। ਹਾਂ, ਆਈ ਵਿਸ਼ ਕਿ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਕਿਸੇ ਦੇ ਘਰ ਤੱਕ ਵੀ ਇਹੋ ਜਿਹਾ ਸੇਕ ਨਾ ਪਹੁੰਚੇ ਜਿਹੋ ਜਿਹੇ ਸੇਕ ਉਹਨਾਂ ਘਰਾਂ ਦੇ ਵਿੱਚ ਜਾ ਕੇ ਜਿਹੜੇ ਅਸੀਂ ਮਹਿਸੂਸ ਕੀਤੇ ਆ। ਪਰ ਵੱਜੀ ਜੇ ਤੇਰੇ ਕਾਲਜੇ ਛੁਰੀ ਨਹੀਂ ਹੈ, ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ। ਜੀ ਜੀ। ਇੰਦਰਜੀਤ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ। ਭਾਜੀ ਮੇਰਾ ਤਾਂ ਇਹ ਕੁਐਸਚਨ ਸੀਗਾ ਵੀ ਜਿੱਦਾਂ ਹੁਣ ਸਤਿਕਾਰ ਕਮੇਟੀ ਵਾਲੇ ਮੜੀਆਂ ਭੰਨ ਦਿੰਦੇ ਆ, ਬੰਦੇ ਕੁੱਟ ਦਿੰਦੇ ਆ, ਹੁਣ ਦੂਜੇ ਨੰਗ ਜਥੇਬੰਦੀਆਂ ਨੇ ਬੰਦੇ ਕੁੱਟ ਦਿੱਤੇ। ਭਾਜੀ ਇਹ ਦਾਅਵਾ ਤਾਂ ਕਰਦੇ ਸਾਡਾ ਸਿੱਖ ਧਰਮ ਬਹੁਤ ਡੈਮੋਕ੍ਰੇਟਿਵ ਆ। ਇਹ ਭਾਜੀ ਇਹਨਾਂ ਦੇ ਲਾਗੇ ਵੀ ਡੈਮੋਕ੍ਰੇਸੀ ਲੰਘਦੀ, ਇਹਨਾਂ ਨੂੰ ਕਦੋਂ ਸਮਝ ਆਊਗੀ ਭਾਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਿੱਖ ਨੂੰ ਸਿੱਖ ਮਾਰੇ ਚਾਹੇ ਰੱਬ, ਉਹ ਗੱਲ ਹੈ ਜੀ। ਇਹ ਜਿਹੜਾ ਖੂਨੀ ਖੇਡ ਰਹੇ ਆ, ਇਹਦੇ ਚੋਂ ਕੌਣ ਗੇਨ ਕਰੂਗਾ, ਕੌਣ ਗੇਨ ਕਰ ਰਿਹਾ ਜੇ ਇਹਨੂੰ ਇਸ ਤਰੀਕੇ ਨਾਲ ਹੋਵੇ? ਇਹ ਜਵਾਬ ਤੁਹਾਡੇ ਜਿਹੜਾ ਜੀ ਉਹ ਸਾਹਮਣੇ ਆ। ਕਿਹੜਾ ਸਤਿਕਾਰ, ਕਿਹੜੀਆਂ ਲਾਡਲੀਆਂ ਜਿਹੜੀਆਂ ਜੀ ਉਹ ਫੌਜਾਂ ਇੱਕ ਦੂਜੇ ਦੇ ਖੂਨ ਦੇ ਜਿਹੜਾ ਜੀ ਇਹ ਪਿਆਸੇ ਹੋਏ ਪਏ ਆ। ਅਸਲ ਸਮੱਸਿਆ ਜਿਹੜੀ ਆ ਜੀ ਉਹਨੂੰ ਇਹ ਕਿਹੜਾ ਸਮਝ ਰਹੇ ਆ ਕਿ ਅਸਲ ਸਮੱਸਿਆ ਜਿਹੜੀ ਆ ਜੀ ਉਹ ਕਿੱਥੇ ਆ? ਕੈਂਸਰ ਜਿਹੜਾ ਪੇਸ਼ੈਂਟ ਆ ਉਹਨੂੰ ਤੁਸੀਂ ਕਹਿ ਲਓ ਕਿ ਆਇਓਡੈਕਸ ਜਿਹੜੀ ਲਾਈ ਜਾ ਰਹੀ ਹੈ ਜੀ, ਉਹੋ ਜਿਹਾ ਕੁਛ ਇਹ ਜਥੇਬੰਦੀਆਂ ਜਿਹੜੀਆਂ ਜੀ ਕਰ ਰਹੀਆਂ ਨੇ। ਇਹਨਾਂ ਨੂੰ ਜਿਹੜੇ ਇਹ ਵੀ ਪਿੰਡਾਂ ਦੇ ਲੋਕ ਨੇ ਬਹੁਤੇ, ਇਹਨਾਂ ਨੂੰ ਨਹੀਂ ਪਤਾ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਕੌਣ ਲੋਕ ਦੇਣ ਆਉਂਦੇ ਆ ਜਾਂ ਕਿਹੜੇ ਲੋਕ ਨੇ। ਕਦੀ ਇਹਨਾਂ ਦੇ ਮੂੰਹਾਂ ਦੇ ਵਿੱਚੋਂ ਤੁਸੀਂ ਇਹਨਾਂ ਡਰੱਗ ਸਮਗਲਰਾਂ ਦੇ ਬਾਰੇ ਦੇ ਵਿੱਚ, ਚਰਚਿਤ ਨਾਵਾਂ ਦੇ ਬਾਰੇ ਦੇ ਵਿੱਚ ਇੱਕ ਸਿੰਗਲ ਲਫ਼ਜ਼ ਵੀ ਸੁਣਿਆ ਵੀ? ਕਦੀ ਵੀ ਇਹ ਕਦੀ ਵੀ ਨਹੀਂ ਬੋਲਣਗੇ ਉਸ ਇਸ਼ੂ ਦੇ ਉੱਤੇ, ਕਿਉਂਕਿ ਉੱਥੇ ਇਹਨਾਂ ਨੂੰ ਇਉਂ ਲੱਗਦਾ ਹੈ ਕਿ ਨਹੀਂ ਸਾਡੀ ਜਿਹੜੀ ਆ ਜੀ ਉਹ ਕਿਸੇ ਨਾਲ ਵਿਗੜ ਜਾਊਗੀ। ਇਹ ਤਾਂ ਜਿਹੜੇ ਮਾਸੂਮ ਲੋਕ ਨੇ, ਗਰੀਬ ਲੋਕ ਨੇ, ਉਹਨਾਂ ਨੂੰ ਕੁੱਟਣ ਜੋਗੇ ਆ ਜੀ। ਹੁਣ ਆਪਸ ਦੇ ਵਿੱਚ ਜਿਹੜਾ ਜੀ ਉਹ ਫਸ ਪਏ ਆ, ਹੁਣ ਇੱਕ ਦੂਜੇ ਨੂੰ ਜਿਹੜਾ ਜੀ ਉਹ ਕੁੱਟਣ ਤੁਰ ਪਏ ਆ। ਇਹਦੇ ਵਿੱਚ ਇਹ ਖਤਰਨਾਕ ਖੇਡ ਇਹਨਾਂ ਨੇ ਸ਼ੁਰੂ ਕਰ ਲਈ ਹੈ ਜੀ, ਬਿਨਾਂ ਕਿਸੇ ਸ਼ੱਕ ਦੇ ਇਹ ਖਤਰਨਾਕ ਖੇਡ ਸ਼ੁਰੂ ਕਰ ਲਈ ਹੈ, ਜਿਹੜੀ ਕਿ ਇਹਨਾਂ ਨੂੰ ਬਹੁਤ ਭਾਰੂ ਪਊਗੀ ਜੀ, ਦੋਨਾਂ ਨੂੰ, ਸਤਿਕਾਰ ਕਮੇਟੀ ਨੂੰ ਵੀ ਤੇ ਨਿਹੰਗ ਜਥੇਬੰਦੀਆਂ ਨੂੰ ਵੀ। ਜੇ ਕੋਈ ਸਿਆਣਪ ਹੈ ਮਾੜੀ ਮੋਟੀ, ਇਹ ਹੱਥ ਜਿਹੜੇ ਆ ਜੀ ਉਹ ਮਿਲਾ ਕੇ ਅਸਲ ਦੁਸ਼ਮਣ ਜਿਹੜਾ ਉਹ ਪਹਿਚਾਨਣ ਕਿ ਜਿਹੜਾ ਪੰਜਾਬ ਦੀ ਇੱਕ ਪੀੜ੍ਹੀ ਨੂੰ ਨਿਗਲ ਗਿਆ ਤੇ ਜਿਹੜੀ ਰਹਿੰਦੀ ਆ ਮਾੜੀ ਮੋਟੀ ਕੋ ਬਚਦੀ, ਉਹਨੂੰ ਨਪੁੰਸਕ ਕਰ ਦਿੱਤਾ ਤੇ ਉਹ ਤੋਂ ਅਗਲੀ ਜਿਹੜੀ ਪੀੜ੍ਹੀ ਆ ਉਹਨੂੰ ਨਿਗਲਣ ਦੇ ਵਾਸਤੇ ਮੂੰਹ ਅੱਡੀ ਖੜਾ ਹੈ। ਬਿਲਕੁਲ ਜੀ। ਕੁਲਦੀਪ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਨੇ ਪ੍ਰਗਟ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡਾ ਸਾਰੀ ਟੀਮ ਦਾ ਧੰਨਵਾਦ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਾਗ ਤੇ ਦੁੱਧ ਨੂੰ ਚੰਗੀ ਲਾਈ, ਹੁਣ ਜਮਾਉਣਾ ਤੇ ਸਾਰੇ ਸਵਾਣੀਆਂ ਦਾ ਕੰਮ ਹੈ ਜੀ। ਵਧੀਆ ਉਪਰਾਲਾ ਕੀਤਾ। ਚਲੋ ਸਾਰੀ ਦੁਨੀਆ ਨੂੰ ਇਹ ਤੇ ਪਤਾ ਲੱਗ ਗਿਆ ਵੀ ਨਸ਼ਾ ਹੈਗਾ ਵੀ, ਇਹ ਨਸ਼ਾ ਕਰਦੇ ਵੀ ਜਿਹੜੇ ਲੋਕ ਕਹਿੰਦੇ ਵੀ ਉੱਥੇ ਇਹ ਗੱਲ ਹੈ ਨਹੀਂ। ਬਾਕੀ ਮੇਰੀ ਗੱਲ ਜਿਹੜੀ ਡੋਪ ਟੈਸਟ ਦੀ ਹੈ, ਚਲੋ ਜਿੱਦਾਂ ਬਿਜਲੀ ਆਈ ਸੀ ਤੇ ਲੋਕੀ ਕਹਿੰਦੇ ਵੀ ਪਾਣੀ ਰੜਕ ਲੈਂਦੇ ਆ। ਇਹਨਾਂ ਦੇਸ਼ਾਂ 'ਚ ਪਹਿਲਾਂ ਕੋਈ ਜੋਬ ਕਰਦੇ ਆ, ਕਿਤੇ ਵੀ ਤੁਸੀਂ ਜਾਂਦੇ ਡੋਪ ਟੈਸਟ ਤੇ ਹੁੰਦਾ ਹੀ ਆ। ਚਲੋ ਹੁਣ ਤੇ ਫਾਇਦਾ ਨਹੀਂ ਹੋਊ, ਅੱਗੇ ਆਉਣ ਵਾਲੇ ਟਾਈਮ ਤੇ ਸ਼ਾਇਦ ਇਹਦਾ ਫਾਇਦਾ ਹੋਵੇ। ਧੰਨਵਾਦ ਜੀ। ਧੰਨਵਾਦ ਜੀ। ਦੇਖੋ ਜੀ, ਅਮੀਰਤਾ ਕੀਤੀ ਜਾ ਸਕਦੀ। ਮੈਂ ਤਾਂ ਇੱਕ ਸੁਝਾਅ ਜਿਹੜਾ ਜੀ ਉਹ
ਅੱਜ ਲਿਖਿਆ ਵੀ ਆ ਕਿ ਡੋਪ ਟੈਸਟ ਜਿਹੜੇ ਆ ਹੈ ਤਾਂ ਬੜਾ ਕੌੜਾ ਜੀ, ਉਹ ਬਹੁਤ ਕੌੜਾ ਹੈ ਕਿ ਮੁੰਡਿਆਂ ਦੇ ਹੋਣੇ ਚਾਹੀਦੇ ਆ, ਕੁੜੀਆਂ ਦੇ ਜਿਹੜੀ ਮੈਰਿਜ ਹੁੰਦੀ ਆ ਜੀ ਉਹ ਤੋਂ ਪਹਿਲਾਂ, ਕਿਉਂਕਿ ਪੰਜਾਬ ਦੀਆਂ ਧੀਆਂ ਇਸ ਵੇਲੇ ਜਿਹੜਾ ਜੀ ਉਹ ਸੱਚੀ ਪੁੱਛੋ ਤੇ ਜਿਹੜੇ ਵੂਮਨ ਸੈਲਸ ਨੇ ਨਾ ਉਹਨਾਂ ਦੇ ਵਿੱਚ ਜਾ ਕੇ ਦੇਖਣਾ, ਅਜੇ ਮਹਿੰਦੀ ਵੀ ਨਹੀਂ ਲੱਥੀ ਹੁੰਦੀ, ਉਹ ਵੀ ਜਿਹੜੀਆਂ ਜੀ ਉਹ ਵਿਚਾਰੀਆਂ ਉੱਥੇ ਬੈਠੀਆਂ ਨੇ, ਨਪੁੰਸਕ ਹੋ ਗਏ ਆ ਲੋਕ। ਇਸ ਚੀਜ਼ ਦਾ ਟੈਸਟ ਜਿਹੜਾ ਜੀ ਹੋਣਾ ਚਾਹੀਦਾ ਤਾਂ ਕਿ ਘਰ ਵਸਦਿਆਂ ਸਾਰ ਉੱਜੜ ਨਾ ਜਾਵੇ। ਜੀ ਸੁਰਿੰਦਰ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਸਾਰਿਆਂ ਨੂੰ, ਪੰਨੂ ਸਾਹਿਬ ਤੁਹਾਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬੜਾ ਹੀ ਮਨ ਖੁਸ਼ ਹੁੰਦਾ ਪੰਨੂ ਸਾਹਿਬ ਜਦੋਂ ਤੁਸੀਂ ਇੰਨੀ ਹਿੰਮਤ ਕਰਕੇ ਇਸ ਮੁਹਿੰਮ ਨੂੰ ਇੱਥੇ ਤੱਕ ਲੈ ਗਏ ਹੋ, ਤੇ ਅੱਜ ਮੈਨੂੰ ਲੱਗਦਾ ਕਿਸੇ ਜਿਵੇਂ ਕੁਛ ਥਕੇਵਾਂ ਹੋ ਗਿਆ ਹੁੰਦਾ, ਤੁਸੀਂ ਜੋਸ਼ ਨਾਲ ਲੱਗੇ ਰਹੋ। ਜਿਵੇਂ ਮਿੰਟੂ ਗੁਰਸਰੀਆ ਜੀ ਨੇ, ਤੁਸੀਂ ਉਹ ਤੁਹਾਡੇ ਬਾਰੇ ਜੇ ਕੋਈ ਬੋਲਦਾ ਵੀ ਹੈ ਨਾ, ਡੋਂਟ ਵਰੀ, ਸੱਚ ਹੈ ਤੇ ਸੱਚੇ ਲੋਕ ਸੱਚੇ ਰਹਿਣਗੇ, ਤੇ ਜਿਹੜੇ ਨੂੰ ਭੌਂਕਣਾ ਹੁੰਦਾ ਉਹਨਾਂ ਨੇ ਭੌਂਕੀ ਜਾਣਾ ਹੁੰਦਾ। ਤੁਸੀਂ ਇਸ ਕੰਮ ਨੂੰ ਚੱਕੀ ਚੱਲੋ। ਮੇਰੀਆਂ ਦੁਆਵਾਂ ਇਹੀ ਨੇ ਕਿ ਸਾਡੀਆਂ ਉਮਰਾਂ ਵੀ, ਕਿਉਂਕਿ ਮੈਂ 65 ਸਾਲ ਦਾ ਹਾਂ, ਮੈਂ ਕਹਿੰਦਾ ਵੀ 10 ਸਾਲ ਹੋਰ ਵੀ ਜਿਉਣਾਂਗੇ, ਕੁਛ ਨਹੀਂ ਕਰ ਸਕਦੇ, ਤੁਹਾਡੇ ਵਰਗੇ ਨੌਜਵਾਨਾਂ ਨੂੰ ਲੱਗਣੀਆਂ ਚਾਹੀਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਮਿਹਰਬਾਨੀ ਜੀ। ਇਸ ਗੱਲ ਦੀ ਤਾਂ ਤੁਸੀਂ ਚਿੰਤਾ ਨਾ ਕਰੋ, ਜਿਹੜੇ ਵੀ ਬੰਦੇ ਤੁਰੇ ਨੇ ਹੁਣ ਤੱਕ ਕਾਫਲਾ ਹੀ ਬਹੁਤ ਵੱਡਾ ਜਿਹੜਾ ਜੀ ਹੋ ਗਿਆ, ਕੋਈ ਵੀ ਬੈਕਅਪ ਕਰਨ ਵਾਲਿਆਂ ਦੇ ਵਿੱਚੋਂ ਨਹੀਂ ਹੈਗਾ ਜੀ ਵੀ ਹੌਸਲਾ ਹਾਰ ਕੇ ਜਿਹੜਾ ਬਹਿ ਗਏ। ਜਿੰਨੇ ਸਾਹ ਨੇ ਜੀ ਮੌਜੂਦ ਉਹ ਲਾ ਦਿਆਂਗੇ, ਆਪਣੀ ਤਰਫੋਂ ਜਿਹੜਾ ਜੀ ਇਮਾਨਦਾਰੀ ਦੇ ਨਾਲ ਲੜਾਂਗੇ ਲੜਾਂਗੇ ਜਾਂ ਸਿੱਖਾਂਗੇ, ਹਾਰਾਂਗੇ ਨਹੀਂ ਜੀ। ਅਗਲੇ ਕਾਲਰ ਨੇ ਮਹਿੰਦਰਪਾਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਲ ਹੈ ਜੀ ਕਿ ਜਿਹੜੇ ਜਿੰਨੇ ਵੀ ਮਿਨਿਸਟਰ ਜਾਂ MLA ਜਿੰਨੇ ਵੀ ਹੁੰਦੇ ਨੇ, ਕੀ ਇਹ ਗਵਰਨਮੈਂਟ ਸਰਵਿਸ ਵਾਲੇ ਗਿਣੀ ਜਾਂਦੀ ਹੈ? ਨਹੀਂ, ਸਰਵਿਸ ਜਿਹੜੀ ਹੈ ਗਵਰਨਮੈਂਟ ਗਿਣੀ ਜਾਂਦੀ ਹੈ। ਬਿਲਕੁਲ ਜੀ। ਨੰਬਰ 2 ਇਹ ਹੈ ਕਿ ਜੇ ਇੱਕ ਵਾਰ ਕੋਈ MLA ਬਣ ਜਾਂਦਾ, ਉਦੋਂ ਬਾਅਦ ਰਹਿ ਜਾਂ ਮਿਨਿਸਟਰ ਜਾਂ ਕੋਈ ਬਣ ਜਾਂਦਾ ਹੈ, ਉਹ 5 ਸਾਲ ਤੋਂ ਬਾਅਦ ਜਦੋਂ ਵੀ ਹੁੰਦਾ ਹੈ ਫਿਰ ਰਿਟਾਇਰ ਹੁੰਦਾ ਹੈ, ਦੁਬਾਰਾ ਚੋਣ ਲੜਦਾ ਹੈ ਤੇ ਫਿਰ ਉਹ ਚੋਣ 'ਚ ਆ ਜਾਏ ਜਾਂ ਨਾ ਹਾਰ ਜਾਏ ਤਾਂ ਸੀ ਇਹਨਾਂ ਨੂੰ ਉਦੋਂ ਪੈਨਸ਼ਨ ਲੱਗ ਜਾਂਦੀ ਹੈ, ਪੱਤੇ ਇਹਨਾਂ ਨੂੰ ਲੱਗਦੇ ਨੇ। ਜੇ ਦੂਜੀ ਵਾਰੀ ਆਉਂਦਾ, ਦੂਜੀ ਵਾਰੀ ਫਿਰ ਪੈਨਸ਼ਨ ਲੱਗ ਜਾਂਦੀ ਹੈ। ਇਹ ਕਿਉਂ? ਜਦੋਂ ਗਵਰਨਮੈਂਟ ਵਾਲਾ ਜਿਹੜਾ ਹੈ ਉਹਨੂੰ ਪੇ ਕਮਿਸ਼ਨ ਜਿਹੜੀ ਉਹਦੀ ਪੇ ਫਿਕਸ ਕਰਦੀ ਹੈ। ਜੇ ਗਵਰਨਮੈਂਟ ਦੀ ਸਰਵਿਸ ਮੰਨਦੇ ਨੇ ਤੇ ਗਵਰਨਮੈਂਟ ਜਿਹੜੀ ਪੇ ਕਮਿਸ਼ਨ ਹੈ ਉਹਨੂੰ ਇਹਨਾਂ ਦੀ ਪੈਨਸ਼ਨ ਜਿਹੜੀ ਹੈ ਜਾਂ ਪੇ ਜਿਹੜੀ ਉਹ ਸੈੱਟ ਕਰਨੀ ਚਾਹੀਦੀ ਹੈ। ਇਹ ਆਪਣੇ ਆਪ ਸੈੱਟ ਕਰੀ ਜਾਂਦੇ ਨੇ, ਇਹਨੂੰ ਵਧਾ ਦਿਓ ਜੀ, ਇਹਨਾਂ ਦਾ ਪੱਤਾ ਵਧਾ ਦਿਓ, ਇੰਨਾ ਕਰਾ ਦਿਓ, ਇਹਦਾ ਜਵਾਬ ਦਿਓ। ਬਸ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ। ਉਹ ਤਾਂ ਪਤਾ ਹੀ ਹੈ ਜੀ, ਸੈਂਟਰ ਦੇ ਵਿੱਚ ਵੀ ਸੂਬਿਆਂ ਦੇ ਵਿੱਚ ਵੀ ਉਹ ਪੰਜਾਬੀ ਦੀ ਇੱਕ ਕਹਾਵਤ ਹੈ ਜੀ, ਉਹ ਇਹਦਾ ਜਵਾਬ ਹੈ ਕਿ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ। ਇਹ ਤਾਂ ਉਹੀ ਕੁਝ ਜਿਹੜਾ ਜੀ ਉਹ ਕਰ ਰਿਹਾ। ਹੁਣ ਕਾਰਾਂ ਵਾਲੀ ਗੱਲ ਹੈ ਜਿਹੜੀ ਵੇਖਿਆ ਜਾਵੇ ਤਾਂ ਮੰਟੈਰੋ ਗੱਡੀਆਂ ਜਿਹੜੀਆਂ ਉਹਨਾਂ ਲੋਕਾਂ ਦੇ ਵਾਸਤੇ ਜਿਨ੍ਹਾਂ ਨੂੰ ਲੋਕ ਨਕਾਰ ਚੁੱਕੇ ਆ, ਜਿਨ੍ਹਾਂ ਨੂੰ ਵਿਰੋਧੀ ਧਿਰ ਦੇ ਵਿੱਚ ਵੀ ਜਿਹੜਾ ਜੀ ਉਹ ਲੋਕਾਂ ਨੇ ਨਹੀਂ ਆਉਣ ਦਿੱਤਾ, ਉਹਨਾਂ ਦੇ ਵਾਸਤੇ ਕਿਹੜਾ ਸਮਝੌਤੇ ਦੇ ਤਹਿਤ ਜਿਹੜੀਆਂ ਦੀ ਉਹ ਕੀਤੀਆਂ ਜਾ ਰਹੀਆਂ ਨੇ। ਲੋਕਾਂ ਨੂੰ ਪੁੱਛ ਕੇ ਇਹ ਫੈਸਲੇ ਜਿਹੜਾ ਦੀ ਉਹ ਥੋੜੀ ਹੁੰਦੇ ਆ, ਲੋਕਾਂ ਨੂੰ ਪੁੱਛ ਕੇ ਫੈਸਲੇ ਜਿਹੜੇ ਇਹ ਹੋਣੇ ਚਾਹੀਦੇ ਆ। ਤੁਹਾਡਾ ਪੁਆਇੰਟ ਜਿਹੜਾ ਦੀ ਉਹ ਬਿਲਕੁਲ ਠੀਕ ਹੈ, ਪਰ ਇਹ ਉਨੀ ਦੇਰ ਤੱਕ ਨਹੀਂ ਹੋਣਾ ਜਿੰਨੀ ਦੇਰ ਤੱਕ ਤੁਸੀਂ ਸਹੀ ਬੰਦੇ ਜਿਹੜਾ ਦੀ ਉਹ ਨਹੀਂ ਚੁਣਨ ਦੀ ਜਾਂਚ ਸਿੱਖਦੇ। ਜੀ ਤੇ ਜਾਂਦੇ ਪੰਨੂ ਜੀ ਗੱਲ ਕਰਦੇ ਹਾਂ, UGC ਨੇ ਕਹਿੰਦੇ ਪੰਜਾਬੀ ਭਾਸ਼ਾ ਤੇ ਧਰਮ ਨਾਲ ਜੁੜੇ ਜਿਹੜੇ ਕਈ ਰਸਾਲੇ ਜਿਹੜੇ ਉਹ ਬਾਹਰ ਕਰ ਦਿੱਤੇ ਆ। ਹਾਂ, ਇਹ ਜਿਹੜੀ ਉਹ ਗੱਲ ਹੈ ਉਹ ਚੱਲ ਤਾਂ ਜਿਹੜੀ ਰਹੀ ਹੈ, ਮੈਂ ਇਹ ਪੜ੍ਹੀ ਹੈ ਜੀ, ਇਹਦੀ ਡਿਟੇਲ ਜਿਹੜੀ ਆ ਉਹ ਜ਼ਰੂਰ ਆਪਾਂ ਕਿਸ ਟਾਈਮ ਸਾਂਝੀ ਕਰਾਂਗੇ। ਨਾਨਕ ਪ੍ਰਕਾਸ਼ ਪੱਤਰਿਕਾ ਹੈ ਜੀ ਕੁਛ, ਐਕਚੁਅਲੀ ਇਹ ਚਰਨਜੀਤ ਭੁੱਲਰ ਹੋਰਾਂ ਦੀ RTI ਦੇ ਤਹਿਤ ਜਿਹੜੀ ਉਹ ਕੱਢੀ ਗਈ ਜਾਣਕਾਰੀ ਹੈ ਕਿ ਇਹਦੇ ਵਿੱਚ ਕਈ ਦਹਾਕਿਆਂ ਤੋਂ ਜਿਹੜੇ ਚੱਲ ਰਹੇ ਕੁਛ ਰਸਾਲੇ ਜਿਹੜੇ ਨੇ ਉਹਨਾਂ ਦੀ ਪ੍ਰਵਾਨਗੀ ਰੱਦ ਕਰ ਦਿੱਤੀ ਗਈ ਹੈ। ਇਹ ਕਿਸੇ ਇੱਕ ਖੇਤਰੀ ਭਾਸ਼ਾ ਦੇ ਵਾਸਤੇ ਨਹੀਂ, ਇਹ ਸਾਰੀਆਂ ਖੇਤਰੀ ਭਾਸ਼ਾਵਾਂ ਦੇ ਵਾਸਤੇ ਇਹ ਇੱਕ ਬਹੁਤ ਵੱਡਾ ਝਟਕਾ ਹੈ ਔਰ ਅਲਾਰਮਿੰਗ ਜਿਹੜੀ ਹੈ ਜੀ ਉਹ ਤੁਸੀਂ ਕਹਿ ਸਕਦੇ ਹੋ। ਜਿਹੜੇ ਸਕਾਲਰ ਨੇ ਉਹਨਾਂ ਨੂੰ ਕਾਫੀ ਵੱਡਾ ਨੁਕਸਾਨ ਹੋ ਸਕਦਾ ਜੀ। ਪੰਜਾਬੀ ਯੂਨੀਵਰਸਿਟੀ ਦੇ ਅੱਧੀ ਦਰਜਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 10, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 3 ਰਸਾਲੇ ਨੇ ਜਿਨ੍ਹਾਂ ਦੀ ਪ੍ਰਵਾਨਗੀ ਜਿਹੜੀ ਆ UGC ਨੇ ਰੱਦ ਕੀਤੀ ਹੈ। ਜੀ ਬਿਲਕੁਲ। ਇਹ ਸੋ ਆਉਣ ਵਾਲੇ ਸਮੇਂ 'ਚ ਨੈਵਰ ਨੋ, ਜਿੱਦਾਂ ਤੁਸੀਂ ਕਿਹਾ ਵੀ ਬਾਕੀ ਹੋਰ ਖੇਤਰੀ ਭਾਸ਼ਾਵਾਂ ਨੂੰ ਵੀ ਇਸ ਦਾ ਜਿਹੜਾ ਕਾਫੀ ਨੁਕਸਾਨ ਝੱਲਣਾ ਪੈ ਸਕਦਾ। ਅਤੇ ਬਲਤੇਜ ਪੰਨੂ ਜੀ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਜਿਹੜੇ ਖਬਰਾਂ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ।
ਜੀ ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਹੋਰ ਖਬਰਾਂ ਦੇ ਨਾਲ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾਂ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।